ਕੀ ਲੱਗਦਾ ਜਿਹੜੀ ਆ ਫਸਲ ਇੱਥੇ ਕਿਉਂ ਨਹੀਂ ਵਿਕ ਰਹੀ ਕਿ ਇਸ ਨੂੰ ਕਿਹਾ ਗਿਆ ਕਿ ਬਰਨਾਲੇ ਲੈ ਆਓ? ਵੀਰ ਜੀ ਇੱਕ ਗੱਲ ਕਰਦੇ ਆ ਵੀ ਇਹ ਸਾਡੀ ਸਾਰਿਆਂ ਦੀ ਪ੍ਰੋਬਲਮ ਹੈ। ਅਗਲਾ ਬੋਲਦਾ ਨਹੀਂ। ਇਸੇ ਕਰਕੇ ਆ ਸਾਰੇ ਆੜਤੀਏ ਬਰਨਾਲੇ ਲਿਆ ਰਹੇ ਨੇ। ਉੱਥੇ ਜਾਨਸਰ ਧੁੱਲ ਜਾਣੀ ਹੈ। ਚਾਰ 5 ਟਰਾਲੀਆਂ ਤੜਕੇ ਗਈਆਂ ਨੇ। ਜਿਹੜਾ ਪਿੰਕੀ ਵਾਲਾ ਸੈਲਰ ਹੈ ਇਹ ਸਾਨੂੰ ਲੋਟ ਨਹੀਂ ਆਉਣਾ ਚਾਹੀਦਾ। ਡਬਲ ਪੱਖਾ ਲੱਗ ਰਿਹਾ ਹਰ ਇੱਕ ਢੇਰੀ ਨੂੰ ਬਿਲਕੁਲ ਮੂਰਖ ਬਣਾਇਆ ਜਾ ਰਿਹਾ। ਪਹਿਲਾਂ ਤਾਂ ਸਰਕਾਰ ਨੇ ਬਣਾਇਆ, ਸਾਡੀ ਲਾਈਟ ਲੇਟ ਕਰੀ। ਇੱਕ ਬੰਦਾ ਸ਼ਰੀਫ ਆ ਉਹਦਾ ਫਾਇਦਾ ਉਠਾ ਰਹੇ ਨੇ, ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਨੇ ਕਿ ਇਹ ਸਾਰੀਆਂ ਗੱਲਾਂ ਗਲਤ ਹੋ ਰਹੀਆਂ ਨੇ ਤੇ ਭਾਂਡਾ ਸਾਡੇ ਕਿਸਾਨਾਂ ਤੇ ਫੁੱਟਣਾ। ਬਜ਼ੁਰਗੋ ਆ ਥੈਲੀ ਲਾਈ ਆ ਪਿਸ਼ਾਬ ਵਾਲੀ ਤੇ ਇੱਥੇ ਰਾਖੀ ਤੇ ਆਏ ਹੋ। ਕਿੰਨੀ ਕੁ ਉਮਰ ਆ ਤੁਹਾਡੀ? ਹੈ ਜੀ 70 ਸਾਲ ਦੀ 70 ਆ। ਕਿੰਨੇ ਦਿਨ ਹੋ ਗਏ ਇੱਥੇ ਬੈਠੇ ਨੂੰ? ਇੱਥੇ ਤਾਂ ਮੈਨੂੰ ਤਾਂ ਹੋ ਗਿਆ 9-10 ਦਿਨ ਹੋ ਗਏ। ਅਫਸੋਸ ਹੁੰਦਾ ਵੀ ਅਸੀਂ ਜਿਹੀਆਂ ਸਰਕਾਰਾਂ ਚੁਣ ਲੈਂਦੇ ਆ ਜਿਹੜੀਆਂ ਕਿਸਾਨਾਂ ਦੀ ਬਾਤ ਹੀ ਨਹੀਂ ਪੁੱਛਦੀਆਂ। ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੇ ਮੰਤਰੀ ਕਹਿੰਦੇ ਰਹੇ ਕਿ ਅਸੀਂ 5 ਮਿੰਟਾਂ ਦੇ ਵਿੱਚ ਕਿਸਾਨਾਂ ਨੂੰ ਕੱਲੀ ਫਸਲ ਤੇ MSP ਦੇਵਾਂਗੇ। ਪਰ ਉਸ ਤੇ ਹੀ ਚੱਲਦੇ ਆ ਪਿਛਲੇ ਦਿਨਾਂ ਦੇ ਦੌਰਾਨ ਖਬਰਾਂ ਕਾਫੀ ਸਾਂਝੀਆਂ ਹੋਈਆਂ, ਕਾਫੀ ਵਾਇਰਲ ਹੋਈਆਂ। ਇੱਕ ਖਬਰ ਬੜੇ ਜ਼ੋਰ ਸ਼ੋਰ ਦੇ ਨਾਲ ਵਾਇਰਲ ਹੋ ਰਹੀ ਆ ਕਿ ਪੰਜਾਬ ਸਰਕਾਰ ਨੇ ਕਾਫੀ ਮੰਡੀਆਂ ਨੇ ਜਿਹੜੀਆਂ ਉਹ ਬੰਦ ਕਰ ਦਿੱਤੀਆਂ। ਉਹਨਾਂ ਦੇ ਵਿੱਚੋਂ ਜਿਹੜੀ ਖਰੀਦ ਆ ਉਹ ਬੰਦ ਕਰ ਦਿੱਤੀ ਆ। ਪਰ ਜਿੱਥੇ ਅਸੀਂ ਤੁਹਾਨੂੰ ਇੱਕ ਦਿਨ ਇਹ ਮੰਡੀਆਂ ਦਾ ਹਾਲ ਦਿਖਾਇਆ ਤਾਂ ਉਸ ਤੋਂ ਬਾਅਦ ਜਿਹੜੀ ਦੀਵਾਲੀ ਸੀਗੀ ਉਹ ਕਿਸਾਨਾਂ ਦੀ ਇਹਨਾਂ ਮੰਡੀਆਂ ਦੇ ਵਿੱਚ ਲੰਘੀ ਆ। ਅੱਜ ਫੇਰ ਅਸੀਂ ਇੱਕ ਮੰਡੀ ਦੇ ਵਿੱਚ ਲੈ ਕੇ ਆਏ ਆ। ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਕਿਸਾਨ ਨੇ ਖੁਦ ਕੰਮ ਕਰ ਰਹੇ ਨੇ। ਇੱਥੇ ਜਿਹੜੀ ਲੇਬਰ ਆ ਉਹ ਵੱਖਰੀ ਲੱਗੀ ਹੋਈ ਆ, ਪਰ ਕਿਸਾਨਾਂ ਦੀ ਪੁੱਤਾਂ ਦੇ ਵਾਂਗ ਪਾਲੀ ਫਸਲ ਦੇ ਉੱਪਰ ਪਿਆ ਮੀਂਹ ਦੱਸਦਾ ਕਿ ਕਿਸਾਨਾਂ ਦਾ ਜੋ ਹਾਲ ਆ ਉਹ ਪੁੱਛਿਆ ਲੋੜੀ ਦਾ। ਜਿਹੜਾ ਕਿਸਾਨਾਂ ਦਾ ਦਿਲ ਆ ਉਸ ਨੂੰ ਪੁੱਛਿਆ ਲੋੜੀ ਦਾ। ਰੱਬ ਦੇ ਅੱਗੇ ਅਰਦਾਸਾਂ ਕਰੀਆਂ ਕਿ ਹਾੜਾ ਰੱਬਾ ਸਾਡੀ ਫਸਲ ਵਿਕ ਲੈਣ ਦੇ। 6 ਮਹੀਨਿਆਂ ਤੋਂ ਵੱਧ ਜਿਹੜੀ ਕਿ ਇਸ ਦੇ ਉੱਪਰ ਮਿਹਨਤ ਹੋਈ ਆ, ਪਰ ਇਹ ਫਸਲ ਜਿਹੜੀ ਕਿ ਜਿਉਂ ਦੀ ਤਿਉਂ ਮੰਡੀਆਂ ਦੇ ਵਿੱਚ ਪਈ ਆ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਫਸਲ ਦੇ ਵਿੱਚੋਂ ਜਦੋਂ ਮੀਂਹ ਪਿਆ ਗਿੱਲੀ ਹੋਈ ਤਾਂ ਧੂੰਆਂ ਨਿਕਲ ਗਿਆ। ਤੇ ਦੂਸਰੇ ਪਾਸੇ ਇੱਕ ਤਸਵੀਰ ਹੋਰ ਸਾਂਝੀ ਕਰ ਰਹੇ ਹਾਂ। ਜਿਹੜਾ ਪੇਂਡੂ ਮੰਡੀਆਂ ਦਾ ਹਾਲ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਇੱਧਰ ਕਿਸਾਨ ਨੂੰ ਕਿਹਾ ਆੜਤੀਏ ਨੇ ਕਿ ਤੁਹਾਡੀ ਫਸਲ ਇੱਥੋਂ ਨਹੀਂ ਚੱਕੀ ਜਾਣੀ ਤੇ ਤੁਸੀਂ ਬਰਨਾਲੇ ਲਿਆਓ। ਤਾਂ ਇਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿਸਾਨ ਨੇ ਪਹਿਲਾਂ ਆਪਣੀ ਫਸਲ ਇੱਥੇ ਢੇਰੀ ਕਰੀ ਤਾਂ ਉਸ ਤੋਂ ਬਾਅਦ ਇਸ ਨੂੰ ਭਰਨ ਦੇ ਲਈ ਫੇਰ ਟਰੈਕਟਰ ਟਰਾਲੀਆਂ ਦਾ ਜਿਹੜਾ ਕਿ ਵਰਤੋਂ ਕਰਨੀ ਪਈ ਤੇ ਫੇਰ ਇਸ ਨੂੰ ਜਿਹੜਾ ਕਿ ਇੱਥੋਂ ਫਸਲ ਆ ਜਿਹੜੀ ਪਿੰਡ ਦੇ ਵਿੱਚੋਂ ਸ਼ਹਿਰ ਵੱਲ ਨੂੰ ਰਵਾਨਾ ਕਰਨ ਦੇ ਲਈ ਤਿਆਰ ਆ ਕਿਸਾਨ। ਪਰ ਦੂਸਰੇ ਪਾਸੇ ਕਿਸਾਨ ਬੈਠੇ ਨੇ ਮੰਡੀ ਦੇ ਵਿੱਚ। ਇਹਨਾਂ ਕਿਸਾਨਾਂ ਦੇ ਨਾਲ ਅਸੀਂ ਗੱਲ ਕਰਾਂਗੇ। ਇਹ ਤਸਵੀਰ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕਰ ਰਹੇ ਹਾਂ। ਇੱਥੋਂ ਦੀ ਲੰਘਣ ਡਏ ਸੀ ਤਾਂ ਇਹ ਤਸਵੀਰਾਂ ਕਾਫੀ ਭਾਵੁਕ ਕਰਦੀਆਂ ਨੇ। ਅਸੀਂ ਗੱਲਬਾਤ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਕਿ ਫਸਲ ਕਿਹਦੀ ਆ, ਆਖਰ ਇਸ ਮੰਡੀ ਦੇ ਵਿੱਚ ਕੀ ਅਜਿਹੀ ਜਿਹੜੀ ਕਿ ਊਣਤਾਂ ਹੀ ਆ ਗਈ ਕਿ ਇਸ ਨੂੰ ਬਰਨਾਲੇ ਲਿਜਾਣਾ ਪੈ ਰਿਹਾ ਜੀ। ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਜਿਹੜੀ ਆ ਫਸਲ ਇੱਥੇ ਕਿਉਂ ਨਹੀਂ ਵਿਕ ਰਹੀ ਕਿ ਇਸ ਨੂੰ ਕਿਹਾ ਗਿਆ ਕਿ ਬਰਨਾਲੇ ਲਿਆਓ? ਵੀਰ ਜੀ ਇੱਕ ਗੱਲ ਕਰਦੇ ਆ ਵੀ ਇਹ ਸਾਡੀ ਸਾਰਿਆਂ ਦੀ ਪ੍ਰੋਬਲਮ ਹੈ। ਅਗਲਾ ਬੋਲਦਾ ਨਹੀਂ। ਇਹ ਸਾਡਾ ਸੈਲਰ ਸਾਨੂੰ ਲੋਟ ਨਹੀਂ ਹੋਣਾ ਚਾਹੀਦਾ ਜਿਹੜਾ ਸਾਡੇ ਪਿੰਡ ਦਾ। ਇਸੇ ਕਰਕੇ ਆ ਸਾਰੇ ਆੜਤੀਏ ਬਰਨਾਲੇ ਲਿਆ ਰਹੇ ਨੇ। ਉੱਥੇ ਜਾਨਸਰ ਧੁੱਲ ਜਾਣੀ ਹੈ। 4-5 ਟਰਾਲੀਆਂ ਤੜਕੇ ਗਈਆਂ ਨੇ। ਕੱਲ੍ਹ ਗਈਆਂ ਨੇ, ਪਰਸੋਂ ਗਈਆਂ ਨੇ। ਆ ਜਿਹੜਾ ਪਿੰਕੀ ਵਾਲਾ ਸੈਲਰ ਹੈ ਇਹ ਸਾਨੂੰ ਲੋਟ ਨਹੀਂ ਹੋਣਾ ਚਾਹੀਦਾ। ਕਿਉਂ? ਇਹ ਇੱਥੇ ਸੁਕਾਈ ਜਾਂਦਾ, ਉੱਥੇ ਸੁਕਾਉਣਾ ਪਊ ਨਹੀਂ, ਇੱਥੇ ਸੁਕਾਈ ਜਾਂਦਾ। ਹੁਣ ਸਾਡਾ ਮੈਨੂੰ 14 ਦਿਨ ਹੋ ਗਏ ਉੱਥੇ ਬੈਠੇ ਨੂੰ। ਉਹ ਦੇਖੋ ਸੁੱਕਾ ਝੋਨਾ ਆ ਕੇ ਦਿਖਾਓ ਤੁਹਾਨੂੰ। ਬਿਲਕੁਲ ਸੁੱਕਾ ਝੋਨਾ। ਉਹਦੇ ਨਾਲ ਦਾ ਪਹਿਲਾਂ ਅਸੀਂ ਵੱਢ ਲਿਆ ਸੀਗਾ, ਇਹਨੇ ਰੋਕਤਾ ਸੀਗਾ, ਕਹਿੰਦੇ ਵੱਢਦੇ ਹਰਾ ਦਾਣਾ ਆਉਂਦਾ। ਉਹਨੂੰ 8 ਦਿਨ ਹੋ ਗਏ ਤੁਲੀ ਨੂੰ। ਉਹਨੂੰ ਹੁਣ 14 ਦਿਨ ਹੋ ਗਏ ਉਹਨੂੰ ਪਏ ਨੂੰ। ਮੇਰੇ ਨਾਲ ਦੇ ਉਸੇ ਨਾਲ ਦਾ ਝੋਨਾ ਉਹ ਪਿਆ ਹੈ ਜੀ ਮੰਡੀ 'ਚ। ਮੋਚਰ ਵਗੈਰਾ ਜ਼ਿਆਦਾ ਹੋਣ ਇਹਦੇ ਵਿੱਚ ਤਾਂ ਕਰਕੇ। ਆਓ ਤੁਹਾਨੂੰ ਦਿਖਾਉਣੇ ਮੈਂ ਕਹਿੰਦਾ ਸਾਰਾ ਮੋਚਰ ਆਉਂਦਾ ਉਹਦਾ ਦੇਖ ਲਓ। ਬਿਲਕੁਲ ਕੋਈ ਇਹ ਸਾਡੇ ਨਾਲ ਇਹ ਪ੍ਰੋਬਲਮ ਇਹੀ ਆ। ਇੱਥੇ ਕੋਈ ਨਹੀਂ ਬੋਲਦਾ। ਇਹ ਸਾਡੇ ਆੜਤੀਏ ਨੂੰ ਨਹੀਂ ਹੋਣਾ ਚਾਹੀਦਾ। ਇੱਥੇ ਡਬਲ ਪੱਖਾ ਲੱਗ ਰਿਹਾ ਹਰ ਇੱਕ ਢੇਰੀ ਨੂੰ ਬਿਲਕੁਲ ਮੂਰਖ ਬਣਾਇਆ ਜਾ ਰਿਹਾ। ਪਹਿਲਾਂ ਤਾਂ ਸਰਕਾਰ ਨੇ ਬਣਾਇਆ, ਸਾਡੀ ਲਾਈਟ ਲੇਟ ਕਰੀ। ਲਾਈਟ ਲੇਟ ਕਰਨ ਦੀ ਵਜ੍ਹਾ ਹੋਈ ਇਹ ਨਵੀਂ ਆਉਣ ਦੀ। ਜੀਰੀਆਂ ਲੇਟ ਹੋਈਆਂ ਹੈ, ਉਲਟਾ ਸਾਨੂੰ ਡਾਂਟ ਰਹੀ ਹੈ ਸਰਕਾਰ। ਉਧਰੋਂ ਇਹ ਸਰਦਾਰ ਜੀ ਡਾਂਟ ਰਹੇ ਨੇ ਅਸੀਂ ਨਹੀਂ ਲੈਣਾ, ਅਸੀਂ ਨਹੀਂ ਲੈਣਾ। ਇੱਕ ਬੰਦਾ ਸ਼ਰੀਫ ਆ ਉਹਦਾ ਫਾਇਦਾ ਉਠਾ ਰਹੇ ਨੇ।
ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਨੇਗੇ। ਇਹ ਸਾਰੀਆਂ ਗੱਲਾਂ ਗਲਤ ਹੋ ਰਹੀਆਂ ਨੇ ਤੇ ਭਾਂਡਾ ਸਾਡੇ ਕਿਸਾਨਾਂ ਤੇ ਫੁੱਟਣਾ, ਖਰਾਬ ਕਿਸਾਨ ਕਰਦੇ ਆ, ਇਕੱਠੇ ਹੋ ਕੇ ਮੁਜ਼ਾਹਰੇ ਕਰਦੇ ਆ। ਸਾਨੂੰ 6 ਤਰੀਕ ਨੂੰ ਚੌਲ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ, ਨਵੀਂ ਵੀ ਨਹੀਂ ਆਉਂਦੀ, ਕੁਝ ਨਹੀਂ ਆਉਂਦਾ, ਨਾਲੇ ਲਾਈਟ ਘੱਟ ਮੱਚੂ। ਹੁਣ ਅਸੀਂ 8ਵੇਂ ਦਿਨ ਪਾਣੀ ਲਾਉਂਦੇ ਰਹੇ ਹਾਂ, ਕੋਈ ਲਾਈਟ ਦਾ ਨਹੀਂ, ਮੱਕੀ ਨੂੰ ਤੀਜੇ ਦਿਨ ਪਾਣੀ ਲੱਗਦਾ। ਹੁਣ ਤਾਂ ਕਹਿੰਦੇ ਕਿ ਪਰਾਲੀ ਦੇ ਉੱਪਰ ਵੀ ਪਾਬੰਦੀ ਲਾਈ ਆ, ਪਰਾਲੀ ਦਾ ਧੂਆਂ ਹੁੰਦਾ ਕਹਿੰਦੇ। ਹਾਂਜੀ ਇਹ ਆਏ ਆ ਜੀ ਗੱਲ, ਜਿਹੜਾ ਅਫਸਰਾਂ ਨੇ ਬਹਿ ਕੇ ਕੰਮ ਕਰਨਾ ਸੀ ਉੱਥੇ ਜੀ, ਉਹਨਾਂ ਨੂੰ ਤਾਂ ਵਾਰਤਾ ਸਾਡੀਆਂ ਪੈਲੀਆਂ 'ਚ ਇਹਨਾਂ ਨੇ ਸਾਨੂੰ ਲੜਾਉਣ ਲਈ ਸਾਡੇ ਭਾਈਚਾਰੇ ਨਾਲ ਜੀ। ਇਹ ਐਮਐਲਏ ਕਿਉਂ ਨਹੀਂ ਜੀ ਸਾਡੇ ਕੋਲੇ ਆਉਂਦੇ? ਹਾਂਜੀ, ਜਦੋਂ ਸਾਡੀ ਕਣਕ ਨੂੰ ਅੱਗ ਲੱਗ ਜਾਂਦੀ ਆ ਉਹ ਤਾਂ ਨਹੀਂ, ਫਾਇਰ ਬ੍ਰਿਗੇਡ ਬਾਹਰ ਆ ਨਹੀਂ ਰਹੀ। ਹੁਣ ਜੀ ਬਿਨਾਂ ਉਸ ਤੋਂ ਸਾਡੇ ਧੱਕੇ ਨਾਲ ਖੋ ਕੇ ਅੱਗ ਬੁਝਾ ਰਹੇ ਨੇਗੇ। ਉਲਟਾ ਜੇ ਉਹ ਕਿਸਾਨਾਂ ਨੇ, ਚਲੋ ਗਲਤੀ ਆ ਸਿੱਧੂਪੁਰ ਵਾਲਿਆਂ ਦੀ, ਅਸੀਂ ਮੰਨਦੇ ਹਾਂ ਹੈਗੀ ਆ, ਹੋ ਗਈ ਤਾਂ ਫਿਰ ਵੀ ਕਿੱਡੀ ਕੁ ਗੱਲ ਸੀ ਜੀ। ਉਹ ਮਤਲਬ ਕਿ ਸਾਨੂੰ ਲੜਾ ਰਿਹਾ ਪ੍ਰਸ਼ਾਸਨ ਜੀ। ਕਿਹੜਾ ਇਲਾਕਾ ਪੈ ਜਾਂਦਾ ਐਮਐਲਏ ਦਾ? ਆਹ ਸ਼ਾਇਦ ਕੁਲਵੰਤ ਪੰਡੋਰੀਆ, ਪੰਡੋਰੀ ਦਾ ਪੈਂਦਾ ਜੀ, ਕਲਾਂ ਏਰੀਆ ਇਹ ਪੰਡੋਰੀ ਦਾ। ਸਾਡੇ 9 ਸਾਲ ਹੋ ਗਏ ਉਹਨੂੰ ਬਣੇ ਨੂੰ, ਦੁਬਾਰੇ ਵੀ ਬਣ ਗਿਆ, ਪਹਿਲਾਂ ਵੀ ਨਹੀਂ ਆਇਆ, ਆ ਹੁਣ ਫੇਰ ਨਹੀਂ ਆਇਆ। ਤੁਸੀਂ ਬਾਬੂ ਜੀ ਉਹਦੇ ਕੋਲੇ ਉਹ ਨਹੀਂ ਆਉਂਦਾ? ਅਸੀਂ ਜਾਣਦੇ, ਅਸੀਂ ਗਏ ਆ, ਕਈ ਵਾਰੀ ਗਏ ਆ। ਸਾਡੇ ਸੁਸਾਇਟੀ ਦਾ 12 ਕਰੋੜ ਦਾ ਘਪਲਾ ਸੀਗਾ, ਉਹ ਕਹਿੰਦਾ ਮੈਨੂੰ ਕੀ ਪਤਾ, ਮੇਰੇ ਤਾਂ ਕੰਮ ਹੀ ਨਹੀਂ ਇਹ। ਸਾਡੇ 1-2 ਹੋਰ ਕੇਸ ਨੇ ਸਾਡੇ ਖੁਦ, ਉਹ ਕਹਿੰਦਾ ਮੇਰੇ ਏਰੀਏ ਦੇ ਨੇ, ਮੈਂ ਨਿਮੇੜੂ, ਨਹੀਂ ਨਾ ਉਹ ਨਿਮੇੜਦਾ। ਅੱਛਾ, ਬੰਬੇ ਦੇ ਵਿੱਚ ਵੀ ਪ੍ਰਦੂਸ਼ਣ ਚੱਲ ਰਿਹਾ, ਬੰਬੇ 'ਚ ਤਾਂ ਨਹੀਂ ਪੰਜਾਬ ਦੀ ਪਰਾਲੀ ਜਾਂਦੀ, ਦਿੱਲੀ ਦਾ ਚਲੋ ਮੰਨਦੇ ਆ ਕਿ ਜਾਂਦੀ ਹੈ। ਮੰਨਦੇ ਹੋ ਵੀ ਦਿੱਲੀ 'ਚ ਧੂਆਂ ਪੰਜਾਬ ਦਾ ਚਲਾ ਜਾਂਦਾ? ਪੰਜਾਬ ਦਾ ਤਾਂ ਜਾਂਦਾ ਹੀ ਨਹੀਂ, ਦਿੱਲੀ ਤਾਂ ਬਹੁਤ ਉੱਚੀ ਹੈ। ਹਵਾਈ ਉਲਟ ਦਿਸ਼ਾ ਚੱਲ ਰਹੀ। ਮੈਂ ਦਿੱਲੀ ਖੁਦ ਰਹਿ ਕੇ ਆਇਆ, 14 ਸਾਲ, ਮੈਂ 16 ਸਾਲ ਦਿੱਲੀ ਰਿਹਾ। ਮੈਂ ਉੱਥੇ ਪੰਜਾਬ ਦਾ ਧੂਆਂ ਤਾਂ ਮਤਲਬ ਹੀ ਨਹੀਂ, ਦਿੱਲੀ ਬਹੁਤ ਉੱਚੀ ਬੈਠੀ ਹੈ। ਕੀ ਕੰਮ ਕਰਦੀ ਸੀ ਦਿੱਲੀ? ਮੈਂ ਆਰਮੀ 'ਚ ਸੀਗਾ। ਆਰਮੀ 'ਚ? ਹਾਂਜੀ, ਹੁਣ ਮੇਰਾ ਝੋਨਾ ਉਹ ਦੇਖ ਲਓ 14 ਦਿਨ ਪਏ ਹੋਏ ਨੂੰ। ਸਾਨੂੰ ਇਹ ਸੈਲਰ ਅਲਾਉਟ ਹੀ ਨਹੀਂ ਹੋਣਾ ਚਾਹੀਦਾ। ਵੈਸੇ ਗੱਲ ਸਾਡੀ ਕੋਈ ਪ੍ਰੋਬਲਮ ਹੈ, ਇਹ ਇੱਥੇ ਸੁਕਾਈ ਜਾਂਦਾ ਕਿ ਉਹਨੂੰ ਸੁਕਾਉਣਾ ਪੈਣਾ ਉੱਥੇ। ਇਹਦੇ 'ਚ ਬ੍ਰਦਰ ਆਏ ਆ, ਇੱਕ ਸੈਲਰ ਹੋਰ ਪਿਆ ਹੋਵੇ, ਖਿੱਚ ਹੋ ਜਾਂਦੀ ਆ। ਇੱਥੇ ਨੇੜੇ ਕੋਈ ਹੋਰ ਸੈਲਰ ਹੋਵੇ, ਸਾਡਾ ਖਿੱਚ ਹੋ ਜਾਂਦੀ ਆ। ਜਦੋਂ ਹੁਣ ਕੋਈ ਵੀ ਚੀਜ਼ ਆ, ਤੁਸੀਂ ਆਪ ਸਿਆਣੇ ਹੋ, ਇੱਕ ਦੇ ਆਪਾਂ ਬੱਸ ਕਰ ਦਈਏ, ਜਿਵੇਂ ਹੁਣ ਡਾਨੀਆਂ ਬਾਨੀਆਂ ਦੀ ਇੱਕ ਚੀਜ਼ ਬੱਸ ਹੋ ਗਈ, ਕਿੱਥੇ ਗਈ? ਉਹ ਗੱਲ ਇਹਨਾਂ ਦੀ ਕਰੀ ਹੋਈ ਆ। ਬੋਲਦਾ ਕੋਈ ਹੈ ਨਹੀਂ, ਕਿਸੇ ਦਾ ਜਵਾਕ ਬਾਹਰ ਤੋਰਿਆ ਵਾ, ਕਿਸੇ ਦਾ ਕਿਵੇਂ ਆ, ਸਭ ਟਾਈਟ ਆ ਕੰਮ, ਟਾਈਟ ਕਰਕੇ ਇਹ ਝੇਪ 'ਚ ਰੱਖਦੇ ਨੇਗੇ। ਬਾਕੀ ਤੁਸੀਂ ਸਾਰੇ ਆਪ ਜਾਣੀ ਜਾਣੋ। ਤੇ ਨੀਤੀ ਹੋਰ ਕਰਤੀ, 31 ਕੱਲੀਆਂ ਸਾਡੇ ਜ਼ਿਲ੍ਹੇ ਦੀਆਂ ਮੰਡੀਆਂ ਬੰਦ ਹੋ ਗਈਆਂ, 31 ਕੱਲੇ ਸਾਡੇ, ਹਾਂਜੀ ਸਾਡੇ ਜ਼ਿਲ੍ਹੇ ਦੀਆਂ 510 ਸਾਰੀਆਂ ਕਰਤੀਆਂ ਇਹਨਾਂ ਨੇ ਰਾਤ ਨੂੰ ਐਲਾਨ ਕਰਕੇ। ਰਾਤ ਫਤਿਹਗੜ੍ਹ ਸੰਨਾ ਗਾੜਾ ਜਥੇਬੰਦੀ ਦਾ ਖੁਦ ਉਹ ਵੀ ਬੰਦ ਕਰਤੀ ਹੈ। ਬਹੁਤ ਹਾਂਜੀ 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 ਹਾਂ। ਇਹ ਫਿਰ ਐ ਸੀ ਨਾ ਜੀ, ਲੋਕ ਉਹਨਾਂ ਤੋਂ ਦੁਖੀ ਹੋਏ ਵੇ ਸੀ ਅੰਦੋਲਨ ਦੇ। ਅਸੀਂ ਤਾਂ ਜੀ ਉਹਨੂੰ ਯੂਨੀਵਰਸਿਟੀ ਕਹਿੰਦੇ ਆ, ਪੱਕੇ ਦੀ ਕੁੰਡਲੀ ਤੋਂ ਟਿੱਕਰੀ ਬਾਰਡਰ ਨੂੰ ਯੂਨੀਵਰਸਿਟੀ ਕਹਿੰਦੇ ਆ, ਜਿਹੜੇ ਸਾਡੇ ਭਾਈਆਂ ਨੂੰ ਉਹਨੇ ਇੰਨੀ ਵਿੱਦਿਆ ਦਿੱਤੀ। ਉਹਦਾ ਕਰਕੇ ਇਹ ਪਾਰਟੀ ਆਈ, ਉਹਨਾਂ ਤੋਂ ਦੁਖੀ ਸੀ। ਉਹਨਾਂ ਦੇ 75-25 ਦਾ ਪਤਾ ਲੱਗ ਗਿਆ ਸੀਗਾ ਵੀ ਇਹ ਰਲ ਕੇ ਚੱਲਦੇ ਆ। ਇਹ ਸਰਦਾਰ ਜੀ ਹੁਣ ਉਹ ਕਹਿੰਦੇ ਕੋਸ਼ਿਸ਼ ਕਰਦੇ, ਕੁਛ ਮੀਡੀਆ ਜੋਗਾ ਵਾਲਾ ਕੱਢ ਕੇ ਤੜਕੇ ਨੂੰ ਪਾ ਦਿੰਦਾ ਵੀਡੀਓ ਹੈ ਵੀ ਭਾਈ ਸਾਹਿਬ ਤੁਸੀਂ ਤਾਂ ਆਹ ਬੋਲ ਰਹੇ ਸੀ, ਉਹ ਤਾਂ ਹੁਣ ਗੱਲਾਂ ਤੇ ਨਹੀਂ। ਇਹ ਤਾਂ ਜੀ ਅਮਰਿੰਦਰ ਨੂੰ ਪਹਿਲਾਂ ਹੱਥ ਮਿਲਾ ਗਿਆ ਵੀ ਮੈਂ ਤਾਂ ਸਾਹ ਵਰਗਿਆ ਨਾ, ਭਗਵੰਤ ਜੀ ਤਾਂ ਉਦੋਂ ਪਹਿਲਾਂ ਹੱਥ ਮਿਲਾ ਚੁੱਕੇ ਨੇਗੇ। ਹਾਂਜੀ ਹਾਂਜੀ, ਕੈਪਟਨ ਨੇ ਤਾਂ ਦੇਰੀ 'ਚ ਮਿਲਾਏ ਸੀ, ਇਹ ਆਉਂਦੀ ਮਿਲਾ ਗਿਆ, ਸਰਕਾਰ ਦੀ ਸ਼ੁਰੂਆਤ 'ਚ ਹੀ ਮਿਲਾ ਗਿਆ। ਤੁਸੀਂ ਕੀ ਦੇਖਦੇ ਹੋ ਇਹ ਬਜ਼ੁਰਗੋ ਪੂਰੀ ਜਿਹੜੀ ਕਿ ਇੱਥੇ ਅੱਜ ਦੱਸ ਰਹੇ ਸੀ, ਜਦੋਂ ਆਪਾਂ ਉੱਥੇ ਖੜੇ ਸੀ, ਕਹਿੰਦੇ ਕਿ 10 ਤੋਂ 12 ਦਿਨ ਹੋ ਗਿਆ ਸਾਨੂੰ ਇੱਥੇ ਮੰਡੀ ਦੇ ਵਿੱਚ ਬੈਠਿਆਂ ਨੂੰ। 12 ਦਿਨ ਹੋ ਗਏ ਆ ਪਿਆ ਸਾਡਾ ਝੋਨਾ, 12 ਦਿਨ ਹੋ ਗਏ ਹਜੇ ਤੁਲਿਆ ਨਹੀਂ ਨਾ, 12 ਦਿਨ ਹੋ ਗਏ। ਅੱਜ ਘਰੇ ਉਡੀਕਦੇ ਹੋਣੇ ਜਵਾਕ ਵੀ ਦੀਵਾਲੀ ਆ ਗਈ ਆ, ਮਠਿਆਈਆਂ ਖਾਵਾਂਗੇ, ਇਹ ਆਸ ਹੁੰਦੀ ਆ ਹਰੇਕ ਨੂੰ ਹਨਾ। ਚੀਜ਼ ਆ ਨਾ, ਉਹੀ ਚੀਜ਼ ਆ। ਹੁਣ 12 ਦਿਨ ਹੋ ਗਏ ਇੱਥੇ ਜਵਾਕ ਰੋਜ਼ ਕਹਿੰਦੇ ਨੇ ਕਿੱਦਾਂ ਤੁਲੂਗਾ, ਕਿੱਦਾਂ ਤੁਲੂਗਾ, ਬਸ ਇੱਥੇ ਗੇੜੇ ਖਾ ਕੇ ਮੁੜ ਜਾਂਦੇ ਆ, ਬੈਠੇ ਆ ਮੰਜੇ ਤੇ ਤੜਕੇ ਦੇ। ਲੈਣਾ ਦੇਣਾ ਵੀ ਪਿਆ ਹੋਣਾ ਜੀ ਸਾਰੇ ਜੀ, ਹਜੇ ਲਿਮਟਾਂ ਪਈਆਂ, ਸਾਰਾ ਕੁਝ ਹੀ ਪਿਆ, ਸਾਰਾ ਕੁਝ ਹੀ ਲੈਣਾ ਦੇਣਾ ਵੀ ਪਿਆ। ਜੀਰੀ ਭਰੀ ਤੂੰ ਪੈਸੇ ਮਿਲਣੇ ਆ ਬ੍ਰਦਰ, ਤੂੰ ਆਪ ਸਿਆਣਾ ਗਾ ਹੈ, ਪੇਮੈਂਟ ਤਾਂ ਉਹਦੀ ਹੋਣੀ ਆ। ਕਿਹੜਾ ਚੈਨਲ ਹੈ ਤੁਹਾਡਾ ਜੀ? ਬਿਲਕੁਲ। ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਲਗਾਤਾਰ ਇਹ ਤਸਵੀਰਾਂ ਬਜ਼ੁਰਗੋ ਆਪ ਹੀ ਲੱਗੇ ਪਏ ਸੀ ਆ ਹਿਲਾਉਣ। ਹਾਂਜੀ, ਕੋਈ ਕੱਲ ਨਹੀਂ ਲੱਗਿਆ, ਅੱਜ ਨਹੀਂ ਲੱਗਿਆ। ਅੱਛਾ, ਹੋਰ ਜੀ? ਕੱਲ ਵੀ ਹਿਲਾ ਰਹੇ ਸੀ ਇਹ? ਹਾਂਜੀ, ਕੱਲ ਮੈਂ ਸਾਰਾ ਦਿਨ ਲਾਇਆ। ਅੱਜ ਵੀ ਲੱਗੇ ਪਏ? ਹਾਂਜੀ। ਉਮਰ ਕਿੰਨੀ ਹੋ ਗਈ? ਕਿਹਦੀ ਜੀ? ਮੇਰੀ ਹਾਂ, ਹੋ ਗਈ 60-62 ਸਾਲ ਦੀ। ਅੱਛਾ, ਹਾਂਜੀ। ਇਹ ਕਿਵੇਂ ਇੱਥੇ ਕੋਈ ਲੇਬਰ ਨਹੀਂ ਮਿਲ ਰਹੀ, ਆਪ ਹੀ ਲੱਗੇ ਪਏ? ਲੇਬਰ ਤਾਂ ਹੈਗੀ ਆ ਜੀ, ਲੱਗੇ ਵੀ ਨਾਲ ਕੋਈ ਨਹੀਂ ਲਾਇਦਾ। ਕੋਈ ਨਹੀਂ ਲੱਗਦਾ? ਹਾਂਜੀ। ਕੀ ਹੋ ਗਿਆ? ਤੇ ਮੀਂਹ ਪਿਆ ਸੀ ਐਂ ਢੇਰੀ ਦੇ ਉੱਪਰ ਤਾਂ ਕਰ? ਨਹੀਂ ਪਿਆ ਜੀ, ਕੋਈ ਇਹ ਥੱਲੇ ਸੁੱਕੀ ਨਿਕਲਦੀ ਐ, ਇੰਨੀ ਗਿੱਲੀ ਨਹੀਂ ਹੈਗੀ। ਹਾਂਜੀ, ਕੋਈ ਖਰਾਬ ਨਹੀਂ ਹੋਈ ਇੰਨੀ। ਕਿੰਨੇ ਬਸ ਆ ਥੱਲੇ ਮੁੜਕਾ ਜਾਂ ਮਾੜਾ ਮੋਟਾ ਤਾਂ ਹੁੰਦਾ ਹੀ ਹੈ ਜੀ, ਤੇ ਉਹਨੇ ਜੀ ਕਹਿੰਦੇ ਇਹ ਤਾਂ ਗਿੱਲੀ ਹੈ। ਬੈਠਿਆਂ ਨੂੰ ਕਿੰਨੇ ਦਿਨ ਹੋ ਗਏ? 8-9 ਦਿਨ ਹੋ ਗਏ ਜੀ। 9 ਹਾਂ, 9 11 ਸਾਡੇ ਨਾਲ ਦਾ ਹਾਂ, 3 ਤਰੀਕ ਦਾ 3 ਤਰੀਕ ਦਾ ਆਇਆ ਜੀ ਮੈਂ। 3 ਤਰੀਕ? ਹਾਂਜੀ, 3 ਦਾ ਆਇਆ। ਫਿਰ ਅੱਜ ਤਾਂ 15 ਤਰੀਕ ਹੋ ਗਈ। ਅੱਛਾ ਜੀ, ਹੋਰ ਠੀਕ ਜੀ। ਹੁਣ ਇੰਨਾ ਕਿਹੜਾ ਯਾਦ ਰਹਿੰਦਾ ਜੀ ਮੇਰੇ, ਆਹ ਚੀਜ਼ ਆ। 3 ਤਰੀਕ ਦੇ ਆਏ ਆ।
ਇਹ 3 ਤਰੀਕ ਨੂੰ ਵੱਢਿਆ ਆਹ ਮੈਂ ਤੁਹਾਨੂੰ ਆਪਣੇ ਵਾਲਾ ਝੋਨਾ ਦਿਖਾਉਣਾ ਆ ਗਏ ਜੀ, ਆ ਗਏ ਜੀ। ਅਸੀਂ ਹੱਥ ਨੇ ਵੱਢ ਲਏ। ਇਹ ਮਤਲਬ ਅਸੀਂ ਤੜਕੇ ਸਦੇਹਾਂ ਟਰਾਲੀਆਂ ਲਾਤੀਆਂ, ਇਹਨੇ ਵੱਡੇ ਦਿਨੋਂ ਲਾਈਆਂ ਬਸ। ਇਹਦਾ ਇੰਨਾ ਫਰਕ ਆ ਬਸ। ਹਾਂ ਅੱਜ ਇਹਨੂੰ ਕਹਿ ਕੂ ਕਿ ਅੱਜ ਟਰਾਲੀਆਂ ਇਹਨੂੰ ਕਹਿ ਕੇ ਹਲਾਈਆਂ ਨੇ ਵਿਚਾਰੇ ਨੇ। ਜਮਾ ਸੁੱਕਾ ਝੋਨਾ ਸੀ ਇਹਦਾ, ਜਮਾ ਸੁੱਕਾ ਝੋਨਾ। ਉਹ ਡੜਾ ਪਿਆ ਜੀ ਉਹਨੂੰ, ਅੱਜ 6-7 ਦਿਨ ਹੋ ਗਏ। ਅੱਜ ਪਟਾ ਕੇ ਦੇਖ ਲਓ, ਥੱਲੇ ਸੇਕ ਮਾਰੂਗਾ। ਕੋਈ ਵੀ ਚੀਜ਼ ਆ ਜਿਹੜੀ ਦੱਬੀ ਪਈ ਆ ਉਹਨੇ ਅਕਸਰ ਖਰਾਬ ਤਾਂ ਹੋਣਾ ਹੀ ਆ। ਫਿਰ ਐਡਾ ਵੱਡਾ ਢੇਰ ਆ, ਖਰਾਬ ਤਾਂ ਹੋਣਾ ਹੀ ਆ ਉਹਨੇ ਹੁਣ, ਜਦੋਂ ਉਹਦਾ ਕੋਈ ਹੱਲ ਨਹੀਂ ਹੋ ਰਿਹਾ। ਇਹ ਖੁੱਲੇ ਅਸਮਾਨ ਦੇ ਥੱਲੇ ਕਿਸਾਨਾਂ ਦੀ ਮਿਹਨਤ ਪਈ ਹੈ। ਖੁੱਲੇ ਅਸਮਾਨ ਦੇ ਥੱਲੇ ਕਿਸਾਨ ਬੈਠੇ ਨੇ। ਕਿਸਾਨ ਉਹ ਲੋਕ ਹੁੰਦੇ ਨੇ ਜਿਹੜੇ ਸਭ ਤੋਂ ਵੱਡੇ ਭਗਤ ਹੁੰਦੇ ਨੇ। ਕਿਸਾਨਾਂ ਦੇ ਸਿਰ ਤੋਂ ਸਾਰੀ ਦੁਨੀਆ ਚੱਲਦੀ ਆ। ਕਿਸਾਨਾਂ ਦਾ ਹੀ ਜਿਹੜਾ ਲੈਣਾ ਦੇਣਾ ਹੁੰਦਾ। ਆ ਬਾਪੂ ਬੈਠੇ ਨੇ, ਬਿਮਾਰ ਵੀ ਲੱਗ ਰਹੇ ਨੇ। ਬਜ਼ੁਰਗੋ ਆ ਥੈਲੀ ਲਾਈ ਆ ਪਿਸ਼ਾਬ ਵਾਲੀ, ਤੇ ਇੱਥੇ ਰਾਖੀ ਤੇ ਆਏ ਹੋ। ਕਿੰਨੀ ਕੁ ਉਮਰ ਆ ਤੁਹਾਡੀ? ਆਖਿਆ ਹੈਗੀ 70 ਸਾਲ ਦੀ। 70 ਆ ਢੇਰੀ ਮੇਰੀ। ਆ ਢੇਰੀ ਆ? ਹਾਂ ਢੇਰੀ। ਅੱਛਾ, ਇਹ ਤਾਂ ਹੁਣ ਚੱਕੀ ਜਾਂਦੇ ਨਾਲੇ ਭਰੀ ਜਾਂਦੇ ਉਹਦੇ। ਕਾਹਨੂੰ ਚੱਕੀ ਜਾਂਦੇ ਆ? ਇਹ ਤੇ ਹੈ ਜੀ ਤਾਂ ਦਿਨ ਹਜੇ ਕਹਿੰਦੇ ਪਰਸੋਂ ਮਾਰੀ ਆਊ ਜਿਹੜੀ। ਪਰਸੋਂ ਵਾਰੀ ਆਊ। ਤੇ ਹੋਰ ਆ ਨਾਲ ਤੁਸੀਂ ਪਾਈਪ ਲਾਈ ਆ? ਇਹ ਫਿਰ ਉਹ ਇੱਥੇ ਬਹਿਨੇ ਆ, ਬੱਚਾ ਇਕੱਲਾ ਹੈ। ਅੱਛਾ ਹਾਂ ਮੁੰਡਾ ਮਰ ਗਿਆ। ਅੱਛਾ ਹੈਂ ਤਾਂ ਕਰਕੇ ਹੁਣ ਸਮਝ ਲਾ ਵੀ ਇਹਦੇ ਕੋਲ ਬੜੇ ਚੱਲ ਮੈਂ ਕਿਹਾ ਭਾਈ ਜਣੇ ਮੈਂ ਗੇੜਾ ਲਿਆ ਹੁਣ ਹੋਰ ਫਿਰ ਕਿਲਾ। ਹਾਂ ਇਹਦੇ ਵਿੱਚ ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ? ਇਹ ਇੱਥੇ ਤਾਂ ਮੈਨੂੰ ਤਾਂ ਹੋ ਗਿਆ 9-10 ਦਿਨ ਹੋ ਗਏ ਬੈਠਿਆਂ ਨੂੰ। 10 ਦਿਨ ਹੋ ਗਏ। ਹਾਂ ਹੋ ਗਏ। ਐ ਔਖਾ ਨਹੀਂ ਹੁੰਦਾ ਇਹਦੇ ਨਾਲ? ਤੁਸੀਂ ਹੱਥ ਦੇ ਵਿੱਚ ਇਹ ਫੜ ਕੇ ਲਿਆਉਣੇ ਹੋ ਇੱਥੇ ਅੱਗੇ ਨੂੰ ਫਰਕ ਹੈ ਜੀ। ਅੱਗੇ ਬੜਾ ਸੀ ਪਿਸ਼ਾਬ ਜਿਹੜਾ, ਤੇ ਹੁਣ ਘੱਟ ਹੈ। ਹੁਣ ਤਾਂ ਮਾੜਾ ਮੋਟਾ ਹੀ ਹੈ ਜੀ। ਅਫਸੋਸ ਹੁੰਦਾ ਵੀ ਅਸੀਂ ਅਜਿਹੀਆਂ ਸਰਕਾਰਾਂ ਚੁਣ ਲੈਂਦੇ ਹਾਂ ਜਿਹੜੀਆਂ ਕਿਸਾਨਾਂ ਦੀ ਬਾਤ ਹੀ ਨਹੀਂ ਪੁੱਛਦੀਆਂ। ਹਾਂ ਜੀ ਰੋਜ਼ ਇਹ ਹਾਂ ਹੁੰਦਾ ਜੀ। ਘਰੇ 11 ਬੁੜੀਆਂ ਲੜਦੀਆਂ ਤੇ ਉਹ ਲੜਦੇ, ਕੋਈ ਜਵਾਕ ਨਹੀਂ ਕਿ ਭੈਣ ਨੂੰ ਤਿਆਰ ਵੀ ਜੇ ਕਹਿ ਰਹੀ ਕਿ ਤੇਰੇ ਕੋਲ ਪੱਕ ਜਾ। ਅੱਛਾ ਰਾਤ ਨੂੰ ਵੀ ਇੱਥੇ ਹੁੰਦੇ ਤੁਸੀਂ? ਨਾ ਰਾਤ ਨੂੰ ਕਿ ਵੱਡੀ ਰਾਤ ਜਾਂਦੇ ਆ। ਵੱਡੀ ਰਾਤ ਆ? ਵੱਡੀ ਵਗ ਜਾਂਦੇ ਜਾਂ ਫਿਰ ਇੱਥੇ ਪੈਣਾ ਕੱਟੇ ਲੈ ਮੱਠੇ ਨੂੰ। ਹਾਂ ਬਿਲਕੁਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਿਵੇਂ ਜਿਵੇਂ ਘਰ ਤੋਂ ਨਿਕਲਦੇ ਆ ਬਾਹਰ, ਤਾਂ ਉਵੇਂ ਉਵੇਂ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸੁਣਨ ਨੂੰ ਮਿਲਦੀਆਂ ਨੇ। ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਨੂੰ ਮਿਲਦੀਆਂ ਨੇ। ਤਾਂ ਇਹ ਕਿਸਾਨ ਇਸ ਮੰਡੀ ਦੇ ਵਿੱਚ ਬੈਠੇ ਹੋਏ ਨੇ। ਇੱਧਰਲੇ ਪਾਸੇ ਬੇਸ਼ੱਕ ਲੇਬਰ ਲੱਗੀ ਆ, ਬੇਸ਼ੱਕ ਜਿਹੜੀ ਕਿ ਭਰਾਈ ਹੋ ਰਹੀ ਆ, ਪਰ ਕਈਆਂ ਨੂੰ 10 ਦਿਨ ਹੋ ਗਿਆ, ਕਈਆਂ ਨੂੰ 15 ਦਿਨ ਹੋ ਗਿਆ ਇੱਥੇ ਬੈਠਣ ਨੂੰ। ਤੁਹਾਨੂੰ ਕਿੰਨੇ ਦਿਨ ਹੋ ਗਏ? 15 ਦਿਨ ਹੋ ਗਏ ਜੀ। 15 ਦਿਨ ਹੋ ਗਏ। ਕੀ ਕਹਿੰਦੇ ਹੁਣ ਕਦੋਂ ਲੱਗੂ ਪੱਖਾ? ਇਹਦਾ ਕੋਈ ਹਿਸਾਬ ਨਹੀਂ ਹੈ। ਕੋਈ ਹੈ ਆਸ ਉਮੀਦ? ਆਸ ਉਮੀਦ ਕੋਈ ਨਹੀਂ ਜੀ ਹਲੇ। ਲਾ ਦੇਣ ਭਾਵੇਂ ਕੱਲ੍ਹ ਨੂੰ, ਲਾ ਦੇਣ ਨਾ ਨੂੰ ਤਾਂ ਭਾਵੇਂ 5-4 ਦਿਨ ਨਾ ਗਿਆ ਨਾ। ਕਣਕ ਵੀ ਬੀਜਣੀ ਆ, ਫਿਰ ਉਹਦਾ ਸਮਾਂ ਲੰਘਿਆ। ਹਾਂ ਥਮ ਲੰਘੀ ਜਾਂਦਾ ਜੀ। ਉਹ ਤਾਂ ਉਹ ਵੱਢੇ ਨੇ ਪਰਾਲੀ ਨਹੀਂ ਬਚਾਉਣ ਦਿੰਦੇ, ਪਰਾਲੀ ਬਣਾਉਣ ਨਹੀਂ ਬੀਜੀ ਜਾਂਦੀ। ਹਾਂ ਬਸ ਟਾਈਮ ਜਾ ਖਰਾਬ ਹੀ ਆ ਕੰਮ ਸਾਰਾ। ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਅੱਜ ਅਚਾਨਕ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ? ਆਉਣੇ ਆ ਤੁਹਾਡੇ ਕੋਲ ਹੀ ਆ ਜਾਂਦੇ ਹਾਂ ਅਸੀਂ। ਤਾਂ ਅੱਜ ਫੇਰ ਇੱਕ ਵਾਰ ਅਸੀਂ ਉਸ ਮੰਡੀ ਦੇ ਵਿੱਚ ਆਏ ਹਾਂ। ਤੁਸੀਂ ਮਜ਼ਦੂਰ ਹੋ? ਮਜ਼ਦੂਰ ਹੋ, ਆ ਜਾਓ ਉਰੇ ਨੂੰ ਆ ਜਾਓ। ਤੁਹਾਡੀ ਵੀ ਬੜੀ ਵੱਡੀ ਮੁਸ਼ਕਿਲ ਹੁੰਦੀ ਆ। ਦੀਵਾਲੀ ਮੈਨੂੰ ਲੱਗਦਾ ਤੁਹਾਡੀ ਵੀ ਇੱਥੇ ਲੰਘੀ ਹੋਣੀ ਆ। ਆ ਜਾਓ ਉਰੇ ਨੂੰ ਆ ਜਾਓ, ਆਪਾਂ ਗੱਲ ਕਰ ਲਈਏ। ਆ ਜਾਓ। ਕਿੰਨੀ ਕੁ ਮੁਸ਼ਕਿਲ ਆਉਂਦੀ ਹੈਗੀ? ਇਸ ਮੇਰੇ ਜੋੜੇ ਪਾਏ ਹੋਏ ਆ, ਉਰੇ ਨੂੰ ਆ ਜਾਓ ਥੋੜਾ ਜਿਹਾ, ਜੇ ਉਰੇ ਨੂੰ ਹੋ ਜਾਂਦਾ ਹੈ। ਹਲਿਆਉਣ ਦੀ ਆਉਂਦੀ ਹੈ ਸਾਨੂੰ ਤਾਂ ਮੁਸ਼ਕਲ। ਵਿਆਹ ਘਰ ਮਟੇਰੀਆਂ ਹੋ ਜਾਂਦੀਆਂ ਜਦੋਂ, ਫਿਰ ਅਸੀਂ ਹਲਿਆਉਂਦੇ। ਘਰੋਂ ਰੋਟੀਆਂ ਖਾ ਕਹੀਦਾ ਲੱਗੇ ਪਏ। ਮਿਹਨਤ ਤਾਂ ਸਾਡੀ ਫੇਰ ਬਣੂਗੀ ਜੇ ਗੱਟਿਆਂ 'ਚ ਪੈਣਗੇ। ਉਹਨਾਂ ਟਾਈਮ ਕੋਈ ਮਿਹਨਤ ਨਹੀਂ, ਉਹਨਾਂ 'ਚ ਸਾਨੂੰ ਕੋਈ ਮਿਹਨਤ ਨਹੀਂ ਜੀ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲੱਗਦੇ ਨੇ, ਹਰੇਕ ਜਗ੍ਹਾ ਤੇ ਬੋਲਦੇ ਨੇ। ਤੁਹਾਡੇ ਨਾਲ ਕੋਈ ਇਹੋ ਜਿਹੀ ਚਰਚਾ ਹੁੰਦੀ ਹੈ, ਗੱਲਬਾਤ ਹੁੰਦੀ ਆ? ਨਾ ਜੀ ਸਾਡੇ ਨਾਲ ਕੋਈ ਗੱਲਬਾਤ ਨਹੀਂ। ਤੇ ਦੀਵਾਲੀ ਫਿਰ ਇੱਥੇ ਹੀ ਲੰਘੀ ਮੰਡੀ 'ਚ? ਇੱਥੇ ਹੀ ਲੰਘੇ ਜੀ ਸਾਡੇ ਤਾਂ ਦੀਵਾਲੀ ਸਾਰਿਆਂ ਦੀ। ਹਾਂ ਵਿੱਚ ਨਾਲ ਹੀ ਕਿਸਾਨਾਂ ਦੇ ਨਾਲ ਹੀ ਹਾਂ ਜੀ ਅਸੀਂ ਵੀ। ਠੀਕ ਹੈ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਉੱਧਰ ਵੀ ਲੱਗੇ ਹੋਏ ਨੇ ਜਿਹੜੇ ਮਜ਼ਦੂਰ ਨੇ, ਆਪਣੀ ਜਿਹੜੀ ਕਿ ਪੱਖੇ ਵਗੈਰਾ ਲਾ ਰਹੇ ਨੇ। ਪਰ ਇਹਨਾਂ ਨੂੰ ਕਹਿੰਦੇ ਜ਼ਿਆਦਾ ਮੁਸ਼ਕਿਲ ਆਉਂਦੀ ਆ। ਇਹਨਾਂ ਨੂੰ ਕਹਿੰਦੇ ਬਾਬਾ ਜ਼ਿਆਦਾ ਹੀ ਮੁਸ਼ਕਿਲ ਆਉਂਦੀ ਆ ਨਾ। ਇਹ ਤਾਂ ਜੀ ਉਧਰਲੀ ਮੰਡੀ ਦਾ ਪੇੜਾ ਇਹ ਆ। ਖਾਲੀ ਹੋ ਗਈ ਮੰਡੀ ਤਾਂ ਇੱਧਰ ਸਿੱਟ ਲਿਆ। ਉਹ ਤੋਂ ਪਰਲੇ ਰਾਹ ਤੋਂ ਪਰੇ ਆ, ਟਰੱਕ ਤੋਂ ਪਰੇ ਸਾਰਾ ਕੁਝ। ਇਹ ਤਾਂ ਇੱਧਰ ਆਹ ਖਾਲੀ ਕਰੀ ਜਾਂਦੇ ਨੇ, ਇੱਧਰ ਸਿੱਟੀ ਜਾਂਦੇ ਨੇ। ਹੁਣ ਇਹ ਤਾਂ ਉਸ ਸਾਈਡ ਦਾ ਪੇੜਾ ਇੱਧਰਲਾ ਤਾਂ। ਅੱਛਾ
ਉਹ ਖਾਲੀ ਹੋ ਗਈ, ਇੱਧਰ ਸਿੱਟੀ ਜਾਂਦੀ ਆ ਚੱਕੀ ਜਾਂਦੇ ਨੇ ਬਰਨਾਲੇ ਬਾਗੀਆਂ, ਕੱਲ 5-6 ਗੱਡੀਆਂ ਪਰਸੋਂ ਬਾਗੀਆਂ ਅੱਜ ਗਈਆਂ। ਆ ਦੇਖੋ 5 ਟਰਾਲੀਆਂ ਤੜਕੇ ਗਈਆਂ। ਇਹ ਹੁਣ ਆਹ ਖਾਲੀ ਹੋ ਜੂ, ਇੱਥੇ ਉਹ ਸਟਾਈ ਜੂ ਇੱਥੇ, ਕਿਉਂ ਇੱਥੇ ਸੁੱਕਦੇ ਨੇ ਸੈਲਰ 'ਚ ਥਾਂ ਨਹੀਂ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਅੱਜ ਸਾਂਝੀਆਂ ਕਰ ਰਹੇ ਹਾਂ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਪਹਿਲਾਂ ਖੇਤਾਂ ਦੇ ਵਿੱਚੋਂ ਵੱਡੀ ਫਸਲ ਇਸ ਮੰਡੀ 'ਚ ਸਿੱਟੀ, ਤਾਂ ਇਸ ਮੰਡੀ 'ਚੋਂ ਫੇਰ ਚੱਕਣੀ ਪਈ ਉਹਨਾਂ ਕਿਸਾਨਾਂ ਨੂੰ ਫਸਲ ਕਿ ਬਰਨਾਲੇ ਜਿਹੜੀ ਕਿ ਮੰਡੀ ਆ, ਕੀ ਲੱਗਦਾ ਇੱਥੋਂ ਜਿਹੜੀ ਫਸਲ ਆ ਜਿਵੇਂ ਉਹ ਲੱਗੇ ਹੋਏ ਨੇ ਕਿਸਾਨ ਜਿਹੜੀ ਕਿ ਢੇਰੀਆਂ ਇੱਥੋਂ ਚੱਕ ਰਹੇ ਨੇ ਬਰਨਾਲੇ ਵੱਲ ਨੂੰ ਲਿਜਾ ਰਹੇ ਨੇ, ਔਖਾ ਤਾਂ ਹੁੰਦਾ ਹੋਊ? ਹਾਂਜੀ ਹੁੰਦਾ ਹੀ ਹੁੰਦਾ, ਬਹੁਤ ਔਖਾ ਗਾ। ਹੁਣ ਮੇਖ ਲਈ ਜਾਂਦੇ ਆ, ਫਿਰ ਚੱਕਣੀਆਂ ਪੈਂਦੀਆਂ ਨੇ। ਸਾਰੀਆਂ ਮੰਡੀ 'ਚ ਇਹੀ ਹਾਲ ਆ, ਸਾਡੇ ਚੀਮੇ ਵੀ ਇਹੀ ਹਾਲ ਆ, ਇੱਥੇ ਵੀ ਇਹੀ ਹਾਲ ਆ। 5-6 ਦਿਨ ਹੋ ਗਏ ਢੇਰੀ ਪਈ ਨੂੰ, ਅੱਜ ਹਲਿਆਉਂਦੇ ਆ। ਕਿੰਨੀ ਮਿਹਨਤ ਹੁੰਦੀ ਆ। ਕੋਈ ਹੱਲ ਹੈ ਇਹਦਾ? ਹੱਲ ਤਾਂ ਹੁਣ ਗੌਰਮੈਂਟ ਕਰੇ। ਹੱਲ ਤਾਂ ਗਵਰਨਮੈਂਟ ਤਾਂ ਕਹਿੰਦੀ ਅਸੀਂ ਬਦਲਾਅ ਲਿਆਉਣਾ ਸੀ, ਲਿਆਤਾ। ਸਾਡੇ ਕੋਲੇ ਹੱਲ ਕੀ ਆ ਹੁਣ, ਉਹ ਕਰੇ ਤਾਂ ਹੱਲ। ਲੱਗਿਆ ਵੀ ਬਦਲਾਅ ਆਇਆ ਕੋਈ, ਜਿਹੜੀਆਂ ਵੋਟਾਂ ਪਈਆਂ? ਕੁਛ ਨਹੀਂ ਬਦਲਾਇਆ। ਸਮਾਂ ਉਦੋਂ ਔਖੇ, ਸਾਰੇ ਔਖੇ ਆ। ਹਾਂਜੀ ਤਾਂ ਉਹ ਟਰੈਕਟਰ ਨਾਲ ਹਲਾਊਗਾ? ਟਰੈਕਟਰ ਲੈ ਆ ਆ ਜਾ ਆਪਾਂ ਗੱਲਾਂ ਵੀ ਕਰਾਂਗੇ ਨਾਲ ਨਾਲ, ਆ ਜਾ। ਇਹ ਤਸਵੀਰਾਂ ਇਸੇ ਕਰਕੇ ਜਿਹੜੀਆਂ ਕਿ ਕਿਸਾਨਾਂ ਦੇ ਉੱਪਰ ਬੜੇ ਗੀਤ ਬਣਦੇ ਨੇ, ਜੱਟਾਂ ਦੇ ਉੱਪਰ ਬੜੇ ਗੀਤ ਬਣਦੇ ਨੇ ਕਿ ਜੱਟ ਦੀ ਜੂਨ ਬੁੜੀ ਰਿੜਕ ਰਿੜਕ ਮਰ ਜਾਣਾ। ਅਜਿਹੇ ਗੀਤ ਜਦੋਂ ਸੁਣਦੇ ਆ ਤਾਂ ਸ਼ਾਇਦ ਉਹ ਵਾਕਈ ਇਹਨਾਂ ਗਰਾਊਂਡ 'ਤੇ ਆ ਕੇ ਪਤਾ ਲੱਗਦਾ ਕਿ ਇਹ ਜੱਟ ਦੀ ਜੂਨ ਆ ਜਿਹੜੀ ਵਾਕਈ ਬੁਰੀ ਆ। ਜੱਟ ਦੀ ਜੂਨ ਬੁਰੀ ਆ, ਹਨਾ? ਹਾਂਜੀ ਹਾਂਜੀ ਬਿਲਕੁਲ। ਆ ਕੀ ਕਰਨ ਲੱਗੇ ਹੋ? ਇਹ ਤਾਂ ਇਹ ਸੀਗਾ ਜੀ, ਥੋੜਾ ਜਿਹਾ ਗਿੱਲਾ ਸੀ ਵਿੱਚ। ਹਾਂ ਇਹਨਾਂ ਨੂੰ ਕਿਹਾ ਵੀ ਸਾਈਡ ਤੇ ਲਹਾ ਲਓ, ਹਾਂ। ਕਹਿੰਦੇ ਜਗ੍ਹਾ ਹੈ ਨਹੀਂ ਸਾਈਡ ਤੇ ਤੁਸੀਂ ਵਿੱਚੇ ਲਾ ਜਾਓ। ਹੁਣ ਦੇਖ ਲਓ ਤੁਸੀਂ ਸਾਡਾ ਨੁਕਸਾਨ ਕਿੰਨਾ ਆ ਵੀ ਉਹ ਸਾਰੀ ਖਰਾਬ ਹੋ ਗਈ। ਹਾਂ ਹੁਣ ਕਹਿੰਦੇ ਇਹਨੂੰ ਖਿਲਾਰੋ। ਹਾਂ, ਕੌਣ ਕਹਿੰਦਾ? ਉਹ ਤੋਂ ਬਾਅਦ ਕਹਿੰਦੇ ਅਸੀਂ ਉਹ ਕਰਾਂਗੇ। ਇਹ ਤੋਂ ਬਾਅਦ ਗੱਟੇ ਭਰਨਗੇ? ਹਾਂਜੀ, ਇਹ ਤੋਂ ਬਾਅਦ ਨਹੀਂ, ਪੱਖਾ ਲਾਉਣਗੇ। ਗੱਟਿਆਂ ਦੀ ਤਾਂ ਹਲੇ ਪਤਾ ਨਹੀਂ ਕਦੋਂ ਵਾਰੀ ਆਊਗੀ। ਕਿੰਨੇ ਦਿਨ ਹੋ ਗਏ ਇੱਥੇ ਬੈਠੇ? ਇੱਥੇ ਬੈਠਿਆਂ ਨੂੰ ਹੋ ਗਏ ਜੀ ਸਾਨੂੰ 9 ਤਰੀਕ ਦੇ ਵੱਡੇ ਹੋਏ, ਅੱਜ ਕਿੰਨੀ ਹਫ਼ਤੇ ਤੋਂ ਉੱਪਰ ਹੋ ਗਏ। ਕਹਿੰਦੇ ਜੱਟ ਕਹਿੰਦੇ ਫੁਕਰੇ ਬੜੇ ਹੁੰਦੇ ਆ, ਕਹਿੰਦੇ ਵੱਡੇ ਵੱਡੇ ਸਪੀਕਰ ਲਾ ਦਿੰਦੇ, ਪਰ ਇਹਦੇ ਕੋਈ ਸਪੀਕਰ ਵੀ ਨਹੀਂ ਦਿਖ ਰਿਹਾ ਤੁਹਾਡੇ ਟਰੈਕਟਰ ਤੇ। ਤਾਂ ਉਹਦੇ ਫੁਕਰਿਆਂ ਦੀ ਗਿਣਤੀ ਆ, ਉਹ ਜੱਟਾਂ 'ਚ ਨਹੀਂ ਆਉਂਦੀ ਜੀ। ਹਾਂ, ਉਹ ਕੋਈ ਹੋਰ ਕੈਟਾਗਰੀ 'ਚ ਆਉਂਦੇ ਆ। ਜਿਹੜੇ ਜੱਟ ਅਸਲੀ ਜ਼ਿਮੀਂਦਾਰ ਆ ਨਾ, ਉਹਦਾ ਤੁਸੀਂ ਸਾਡੇ ਹਾਲਾਤ ਦੇਖ ਲਓ, ਇਹ ਰੀਅਲਟੀ ਆ। ਮੈਨੂੰ ਲੱਗਦਾ ਟਰੈਕਟਰ ਵੀ ਮਸਾਂ ਵਿਚਾਰਾ ਲੈਤਾ ਹੋਣਾ ਤੁਸੀਂ ਆਪਦਾ ਖੇਤੀ। ਬਿਲਕੁਲ ਜੀ, ਹੈਨਾ? ਹਾਂ, ਬੜਾ ਇਹ ਆ ਵੀ ਇਹਦੇ ਨਾਲ ਹੀ ਮਤਲਬ ਸਾਰਾ ਅਸੀਂ ਆਪਣਾ ਟਾਈਮ ਪਾਸ ਕਰਦੇ ਨੇ। ਜਿਹੜਾ 724 ਆ? ਨਹੀਂ ਹੈਗਾ ਤਾਂ ਇਹ 855 ਹਾਰਸ ਪਾਵਰ ਦਾ। ਅੱਛਾ। ਹਾਂ, ਤਾਂ ਕਰਕੇ ਆ ਵੀ ਜੱਟ ਦੀ ਜਿਹੜੀ ਜੂਨ ਉਹ ਬੁਰੀ ਹੋਈ ਆ। ਬਾਕੀ ਇਹ ਵੀ ਜਿੱਦਾਂ ਕਹੀ ਜਾਂਦੀਆਂ ਗੌਰਮੈਂਟਾਂ, ਉਸ ਹਿਸਾਬ ਨਾਲ ਕੁਝ ਨਹੀਂ ਹੋ ਰਿਹਾ। ਬੱਬੂ ਮਾਨ ਦਾ ਗੀਤ ਯਾਦ ਆ ਰਿਹਾ ਕਿ ਮੰਡੀਆਂ 'ਚ ਜੱਟ ਰੋਲਦਾ, ਚੁੱਲ੍ਹੇ ਮੂਹਰੇ ਰੋਲਦੀ ਦੁਕਾਨ, ਘਰੇ ਬੁੜੀਆਂ ਰੁਲੀ ਲੈਂਦੀਆਂ ਨੇ ਤੇ ਇੱਥੇ ਜੱਟ ਰੁਲੀ ਜਾਂਦੇ ਆ, ਹਨਾ? ਹਾਂਜੀ ਹਾਂਜੀ, ਹੁਣ ਉਹਨਾਂ ਨੂੰ ਜਾ ਕੇ ਫੇਰ ਕੰਮ ਲਾ ਦਾਂਗੇ ਬੁੜੀਆਂ ਨੂੰ। ਆ ਜਿਹੜਾ ਇੱਥੋਂ ਨਿਕਲੂਗਾ ਖਰਾਬ ਹੋਇਆ ਸਾਰਾ, ਵਿਚਾਰੀਆਂ ਫੇਰ ਉਹ ਕਰਨਗੀਆਂ, ਇਹਨੂੰ ਛੰਡਣ ਪੀਣ ਕਰਨਗੀਆਂ, ਫੇਰ ਵਿੱਚੋਂ ਮਾੜਾ ਮੋਟਾ ਕੱਢਣਾ ਪਊ। ਹੁਣ ਫਿਰ ਐ ਮਨ ਨਹੀਂ ਪਚੀਸਿਆ ਜਾਂਦਾ ਜਦੋਂ ਇਹਦੇ ਉੱਪਰ ਤੁਸੀਂ ਵੱਢ ਕੇ ਲਿਆਉਣੇ ਹੋ, ਪਹਿਲਾਂ ਇੱਥੇ ਸਿੱਟਦੇ ਹੋ, ਫੇਰ ਦੁਬਾਰੇ ਟਰੈਕਟਰ ਉੱਪਰ ਦੀ ਫੇਰਨਾ ਪੈਂਦਾ, ਹਲ ਪਾ ਕੇ ਫੇਰ ਕਰਾਉਣੀ ਆ ਜੀ। ਆ ਰਾਹ 'ਚ ਇਹੀ ਗੱਲਾਂ ਕਰਦਾ ਆਇਆ ਮੈਂ ਵੀ ਪਹਿਲਾਂ ਦੇਖੋ ਬੜੀ ਮੁਸ਼ਕਲ ਨਾਲ ਲਿਆ ਕੇ ਇੱਥੇ ਲਾਈ ਆ ਢੇਰੀ। ਹੁਣ ਇਹਨੂੰ ਫੇਰ ਸਾਰੇ ਨੂੰ ਖਿਲਾਰਾਂਗੇ। ਵਿੱਚ ਖਰਾਬ ਬਹੁਤ ਹੋਇਆ ਨਾ, ਤੁਹਾਨੂੰ ਉਧਰੋਂ ਦਿਖਾ ਲਦਾ ਮੈਂ ਕਿਵੇਂ ਵਿੱਚ ਉਹ ਬਣੇ ਪਏ ਆ ਜਾਲੇ। ਆਓ ਦਿਖਾਇਓ ਮਾੜਾ ਜਿਹਾ ਕਿੱਥੇ। ਤਾਂ ਅਸੀਂ ਅੱਜ ਇਹ ਤਸਵੀਰ ਸ਼ਾਇਦ ਸਪੈਸ਼ਲ ਜਿਹੜੀ ਕਿ ਰਿਪੋਰਟ ਹੋਣੀ ਹੈਗੀ, ਮੈਨੂੰ ਲੱਗਦਾ ਕਿ ਮੰਡੀਆਂ ਦੀ ਬੜੀਆਂ ਮੰਡੀਆਂ ਦੀ ਆਹ ਦੇਖੋ, ਇਹ ਮੈਂ ਤੁਹਾਨੂੰ ਤਸਵੀਰ ਆ ਦੇਖੋ ਕਿਵੇਂ ਜਿਹੜਾ ਕਿ ਸੇਕ ਮਾਰ ਰਿਹਾ ਹੈਗਾ, ਸ਼ਾਇਦ ਮਹਿਸੂਸ। ਇਹ ਦੇਖੋ ਕਿਵੇਂ ਮੇਰਾ ਹੱਥ ਭਰ ਗਿਆ। ਇਹ ਜਾਲਾ ਬਣਿਆ ਹੋਇਆ? ਹਾਂਜੀ। ਕਿੰਨੀ ਕੁ ਨੁਕਸਾਨ ਹੋ ਗਿਆ ਹੋਣਾ, ਕਿੰਨਾ ਕੁ ਖਰਾਬ ਹੋ ਗਿਆ ਹੋਣਾ ਇਹਦੇ ਨਾਲ? ਇਹਦੇ ਨਾਲ ਹੋ ਗਿਆ ਹੋਣਾ ਜੀ ਘੱਟੋ ਘੱਟ 8 ਤੋਂ ਜ਼ਿਆਦਾ ਤਾਂ ਹੋ ਹੀ ਗਿਆ ਹੋਣਾ। ਹਾਂ ਜੀ, ਹਾਂ 10-12 ਕੁਆਂਟਲ ਦੇ ਲਾਗੇ ਛਾਗੇ ਇਹਦੇ ਨਾਲ ਗਿਆ ਹੋਊਗਾ ਲੋਸ। ਫਿਰ ਇਹਦਾ ਘਾਟਾ ਕਿਵੇਂ ਪੂਰਾ ਕਰੋਗੇ? ਬਸ ਇਹਦਾ ਪ੍ਰਮਾਤਮਾ ਹੀ ਕਰੂਗਾ ਜੀ, ਅਸੀਂ ਤਾਂ ਕੀ ਕਰਨਾ ਹੁਣ। ਇਹ ਦੇਖੋ, ਇਹ ਮੈਂ ਤੁਹਾਨੂੰ ਤਸਵੀਰ ਜਿਹੜੀ ਦੇਖੋ ਕਿਵੇਂ ਜਿਹੜਾ ਕਿ ਝੋਨਾ ਗਾ
ਉੱਲੀ ਲੱਗ ਰਹੀ ਆ, ਜਾਲਾ ਬਣ ਰਿਹਾ ਝੋਨੇ ਨੂੰ, ਕਿਵੇਂ ਖਰਾਬ ਹੋ ਰਿਹਾ ਇਹ ਬਈ? ਇਹਦੇ ਚੋਂ ਸੇਕ ਹੀ ਬਹੁਤ ਮਾਰ ਰਿਹਾ ਯਾਰ। ਹਾਂਜੀ ਤਾਂ ਹੀ ਖਿਲਾਰਦੇ ਆ ਇਹਨੂੰ, ਤਾਂ ਹੀ ਖਿਲਾਰਨ ਲੱਗਿਆ ਇਹ ਜਿਹੜਾ ਨਾ ਵੀ ਠੀਕ ਰਹੇ। ਉਹ ਤੋਂ ਬਾਅਦ ਪੱਖਾ ਲੱਗ ਕੇ ਸਹੀ ਹੋਵੇ ਤਾਂ ਇਹਦੀ ਭਰਤੀ ਹੋਊਗੀ, ਨਹੀਂ ਹੋਣੀ ਅਦਰਵਾਈਜ਼। ਖਿਲਾਰ ਕੇ ਜਾ ਕੇ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕੀਤੀਆਂ ਨੇ ਕਿ ਜਿਹੜੇ ਕਿਸਾਨ ਨੇ ਉਹ ਮਜ਼ਦੂਰਾਂ ਦੇ ਨਾਲ ਲੱਗੇ ਹੋਏ ਨੇ। ਇਸ ਮੰਡੀ ਦੀ ਤਸਵੀਰ ਆ ਇਹ, ਪੱਖੋ ਕੈਂਚੀਆਂ, ਜਿਹੜਾ ਕਿ ਪੱਖੋ ਕੇ ਪਿੰਡ ਪੈ ਜਾਂਦਾ, ਮਹਿਲ ਕਲਾਂ ਹਲਕਾ ਪੈ ਜਾਂਦਾ ਇਸ ਪਿੰਡ ਨੂੰ। ਤਾਂ ਜਦੋਂ ਇਸ ਢੇਰੀ ਦੇ ਵਿੱਚ ਐਸਫਲੋਟ ਕਰਕੇ ਹੱਥ ਮਾਰਦੇ ਆ ਤਾਂ ਪੂਰੇ ਦਾ ਪੂਰਾ ਹੱਥ ਆ ਜਿਹੜਾ ਉਹ ਭਰ ਜਾਂਦਾ, ਇਸ ਤਰ੍ਹਾਂ ਖਰਾਬ ਹੋ ਜਾਂਦਾ। ਜਿਹੜੇ ਇਸ ਬਈ ਤੁਸੀਂ ਇਸ ਢੇਰੀ ਨੂੰ ਉਹ ਕਰ ਰਹੇ ਹੋ, ਮਜ਼ਦੂਰ ਹੋ ਇੱਥੇ, ਮੁਸ਼ਕਿਲ ਕਿੰਨੀ ਕੁ ਆਉਂਦੀ ਆ ਜਦੋਂ ਤੁਸੀਂ ਇਸ ਢੇਰੀ ਨੂੰ ਉਹ ਕਰਦੇ ਹੋ ਬਈ? ਹੈ ਗਰਮ ਹੋ ਜਾਂਦੀ ਹੈ, ਹੀਟ ਹੋ ਜਾਂਦੀ ਹੈ। ਕਿਵੇਂ ਬਈ? ਖਲਾਰ ਨਹੀਂ ਪੈਂਦੀ ਜੀ ਪਹਿਲਾਂ ਤਾਂ ਪੰਜੇ ਨਾਲ, ਫਿਰ ਚੱਕਦੇ ਆ ਜੀ, ਨਹੀਂ ਬਿਮਾਰ ਹੋ ਜਾਗੇ, ਹੀਟ ਵਾਲੀ ਹੈ ਜੀ ਇਹ 'ਚ। ਬਿਮਾਰ ਹੋ ਜਾਂਦੇ? ਹਾਂ ਜੀ ਹਾਂ, ਗਰਮ ਵਾਲੀ ਹੈ ਨਾ ਜੀ। ਇਹ ਤਸਵੀਰ ਅਸੀਂ ਤੁਹਾਡੇ ਨਾਲ ਇਸੇ ਕਰਕੇ ਹੀ ਸਾਂਝੀ ਕਰੀ ਹੈ ਇਸ ਮੰਡੀ ਦੀ। ਜਿਹੜੇ ਵੀ ਕਿਸਾਨ ਦੇ ਕੋਲ ਜਾਵਾਂਗੇ ਸ਼ਾਇਦ ਹਰ ਇੱਕ ਦੀ ਇਹੋ ਹੀ ਮੁਸ਼ਕਿਲ ਹੋਣੀ ਆ ਕਿ ਸਾਡੀ ਜਿਹੜੀ ਫਸਲ ਆ ਉਹ ਨਹੀਂ ਚੱਕੀ ਜਾ ਰਹੀ। 15 ਦਿਨ ਹੋ ਗਏ ਆ ਕਿਸੇ ਨੂੰ ਬੈਠਿਆਂ ਨੂੰ, 10 ਦਿਨ ਹੋ ਗਏ ਆ, ਪਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰੀਆਂ। ਇੱਕ ਦਿਨ ਪਹਿਲਾਂ ਵੀ ਹਰਾ ਹੋ ਗਿਆ ਵਿੱਚ, ਇੱਕ ਦਿਨ ਅਸੀਂ ਪਹਿਲਾਂ ਵੀ ਮੰਡੀ ਦੀਆਂ ਤਸਵੀਰਾਂ ਸਾਂਝੀਆਂ ਕਰੀਆਂ ਸੀ, ਪਰ ਅੱਜ ਇੱਕ ਹੋਰ ਮੰਡੀ ਦੀ ਤਸਵੀਰ ਸਾਂਝੀ ਕਰ ਰਹੇ ਹਾਂ। ਆਹ ਦਿਖਾ ਯਾਰਾ ਹਰਾ ਹੋ ਰਿਹਾ, ਆਹ ਦੇਖੋ ਆਹ ਕਿਵੇਂ ਜਿਹੜਾ ਕਿ ਝੋਨਾ ਢੰਗੂਰ ਮਾਰ ਗਿਆ, ਇੱਕ ਤਰ੍ਹਾਂ ਦਾ ਹਰਾ ਹੋ ਰਿਹਾ। ਮੈਨੂੰ ਲੱਗਦਾ ਜੇ 4 ਦਿਨ ਹੋਰ ਹੀ ਪਿਆ ਰਿਹਾ ਇਹ ਫੁੱਟੇ ਹੋਣਾ ਵਧੀਆ ਤਰੀਕੇ ਨਾਲ, ਹਨਾ ਬਾਈ? ਹਾਂ ਜੀ ਹਾਂ, ਦੁਬਾਰਾ ਲਾਉਣ ਵਾਲਾ ਹੋ ਜਾਊਗਾ। ਦੁਬਾਰਾ ਲਾਉਣ ਵਾਲਾ ਹੋ ਜੂ ਹੋ ਹੀ ਜਾਣਾ ਭਾਜੀ, ਜਦੋਂ ਹੁਣ ਚੱਕ ਹੀ ਨਹੀਂ, ਹਫ਼ਤਾ ਤੋਂ ਉੱਤੇ ਹੋ ਗਿਆ ਉਹਨੂੰ ਪਏ ਨੂੰ, ਕਾਲਾ ਹੋ ਗਿਆ ਸਾਰਾ ਝੋਨਾ। ਦੇਖੋ ਸਰਕਾਰ ਤਾਂ ਪਹਿਲਾਂ ਵਾਲੀ ਪਰਾਲੀ ਨਹੀਂ ਫੂਕਣ ਦਿੰਦੀ, ਇਹ ਕਿੱਥੇ ਫੂਕੋਗੇ? ਹਾਂਜੀ ਹਾਂਜੀ, ਨਾ ਮੁਸ਼ਕਲ ਆ ਜੀ ਬਹੁਤ। ਤਾਂ ਇੰਤਜ਼ਾਮ ਇਹਦਾ ਕਰਨਾ ਚਾਹੀਦਾ, ਛੇਤੀ ਤੋਂ ਛੇਤੀ ਚੱਕੇ ਜਾਣ। ਲੇਬਰ ਵਾਲੇ ਵਿਚਾਰੇ ਬਹੁਤ ਔਖੇ ਆ, ਵੀ ਕੀ ਕਰਨ, ਆ ਕਦੇ ਇੱਧਰ ਨੂੰ ਪਲਟਦੇ ਆ, ਕਦੇ ਉੱਧਰ ਨੂੰ ਪਲਟਦੇ ਆ। ਹਾਂਜੀ। ਕਿੰਨੇ ਕਿੱਲਿਆਂ ਦਾ ਜੀ ਬਾਈ ਇਹ ਇੱਥੇ ਲੈ ਕੇ ਸਿੱਟਿਆ? ਇਹ 5.25 ਕਿੱਲਿਆਂ ਦਾ ਜੀ। 5.25 ਕਿੱਲਿਆਂ ਦਾ। ਹਾਂਜੀ। ਮੀਂਹ ਨੇ ਵੀ ਕੁਛ ਨੁਕਸਾਨ ਕਰਿਆ? ਮੀਂਹ ਨੇ ਵੀ ਕੀਤਾ ਜੀ, ਹਾਂ ਮੀਂਹ ਨਾਲ ਵੀ ਕਾਫੀ ਵਿੱਚੋਂ, ਮਤਲਬ ਇਹਦਾ ਪਹਿਲਾਂ ਵੱਢਿਆ ਲੇਟ ਗਿਆ, ਮੀਂਹ ਕਰਕੇ ਲੇਟ ਹੋ ਗਿਆ, ਉਹਦੇ ਨਾਲ ਬਹਿ ਗਿਆ ਝੋਨਾ ਵਿੱਚ ਬਹੁਤ, ਜਿਹੜਾ ਉਹਦੀ ਕੰਬਾਈਨ ਦੀ ਮਾਰ 'ਚ ਆਇਆ ਨਹੀਂ ਗਾ, ਰਹਿ ਗਿਆ ਥੱਲੇ ਬਹੁਤ ਜ਼ਿਆਦਾ। ਇਹ ਤਸਵੀਰ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕੀਤੀ ਆ। ਜਿਹੜੇ ਕਹਿੰਦੇ ਕਿ ਕਿਸਾਨ ਇੱਕ ਦਾਣਾ ਬੀਜ ਕੇ 14 ਦਾਣੇ ਪੈਦਾ ਕਰਦਾ, ਕਿਸਾਨ ਜਿੰਨਾ ਕੋਈ ਖੁਸ਼ਹਾਲ ਨਹੀਂ ਹੈਗਾ। ਸ਼ਾਇਦ ਇਹ ਤਸਵੀਰਾਂ ਦੇਖ ਕੇ ਲੱਗਦਾ ਕਿ ਕਿਸਾਨ ਜਿੰਨਾ ਕੋਈ ਦੁਖੀ ਵੀ ਨਹੀਂ ਹੈਗਾ। ਕਿ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਸਾਂਝੀ ਕੀਤੀ ਆ, ਦੇਖੋ ਇਹ ਜ਼ਿਮੀਂਦਾਰ ਨੇ ਆਪਦੇ ਜਿਹੜੇ ਕਿ ਹਲ ਟਰੈਕਟਰ ਇੱਥੇ ਲੈ ਕੇ ਆਂਦਾ ਮੰਡੀ ਦੇ ਵਿੱਚ ਇਸ ਨੂੰ ਹਿਲਾਉਣ ਦੇ ਲਈ, ਝੋਨੇ ਨੂੰ। ਤਾਂ ਅਪੀਲ ਕਰਦੇ ਹਾਂ ਕਿ ਇਹਨਾਂ ਕਿਸਾਨਾਂ ਨੂੰ ਖੁਸ਼ਹਾਲ ਰੱਖਿਆ ਜਾਵੇ। ਜੇਕਰ ਕਿਸਾਨ ਖੁਸ਼ਹਾਲ ਰਹਿਣਗੇ ਫੇਰ ਹੀ ਦੇਸ਼ ਖੁਸ਼ਹਾਲ ਰਹੇਗਾ, ਫੇਰ ਹੀ ਲੋਕ ਜਿਹੜੇ ਕਿ ਉਹ ਰੱਜ ਕੇ ਰੋਟੀ ਖਾ ਸਕਣਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਲੱਗਦਾ ਜਿਹੜੀ ਆ ਫਸਲ ਇੱਥੇ ਕਿਉਂ ਨਹੀਂ ਵਿਕ ਰਹੀ ਕਿ ਇਸ ਨੂੰ ਕਿਹਾ ਗਿਆ ਕਿ ਬਰਨਾਲੇ ਲਿਆਓ? ਵੀਰ ਜੀ ਇੱਕ ਗੱਲ ਕਰਦੇ ਆ ਵੀ ਇਹ ਸਾਡੀ ਸਾਰਿਆਂ ਦੀ ਪ੍ਰੋਬਲਮ ਹੈ, ਅਗਲਾ ਬੋਲਦਾ ਨਹੀਂ। ਇਸੇ ਕਰਕੇ ਆ ਸਾਰੇ ਆੜਤੀਏ ਬਰਨਾਲੇ ਲਿਆ ਰਹੇ ਨੇ, ਉੱਥੇ ਜਾਨਸਾਰ ਧੁੱਲ ਜਾਣੀ ਹੈ। ਕਿਆ 5 ਟਰਾਲੀਆਂ ਤੜਕੇ ਗਈਆਂ ਨੇ। ਜਿਹੜਾ ਪਿੰਕੀ ਵਾਲਾ ਸੈਲਰ ਹੈ ਇਹ ਸਾਨੂੰ ਲੋਟ ਨਹੀਂ ਆਉਣਾ ਚਾਹੀਦਾ। ਡਬਲ ਪੱਖਾ ਲੱਗ ਰਿਹਾ ਹਰ ਇੱਕ ਢੇਰੀ ਨੂੰ, ਬਿਲਕੁਲ ਮੂਰਖ ਬਣਾਇਆ ਜਾ ਰਿਹਾ। ਪਹਿਲਾਂ ਤਾਂ ਸਰਕਾਰ ਨੇ ਬਣਾਇਆ, ਸਾਡੀ ਲਾਈਟ ਲੇਟ ਕਰੀ। ਇੱਕ ਬੰਦਾ ਸ਼ਰੀਫ ਆ, ਉਹਦਾ ਫਾਇਦਾ ਉਠਾ ਰਹੇ ਨੇ, ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਨੇ। ਕਿ ਇਹ ਸਾਰੀਆਂ ਗੱਲਾਂ ਗਲਤ ਹੋ ਰਹੀਆਂ ਨੇ ਤੇ ਭਾਂਡਾ ਸਾਡੇ ਕਿਸਾਨਾਂ ਤੇ ਫੁੱਟਣਾ। ਬਜ਼ੁਰਗੋ ਆ ਥੈਲੀ ਲਾਈ ਆ ਪਿਸ਼ਾਬ ਵਾਲੀ ਤੇ ਇੱਥੇ ਰਾਖੀ ਤੇ ਆਏ ਹੋ। ਕਿੰਨੀ ਕੁ ਉਮਰ ਆ ਤੁਹਾਡੀ? ਹੈ ਜੀ 70 ਸਾਲ ਦੀ 70 ਆ। ਕਿੰਨੇ ਦਿਨ ਹੋ ਗਏ ਇੱਥੇ ਬੈਠੇ ਨੂੰ? ਇੱਥੇ ਤਾਂ ਮੈਨੂੰ ਤਾਂ ਹੋ ਗਿਆ 9-10 ਦਿਨ ਹੋ ਗਏ। ਅਫਸੋਸ ਹੁੰਦਾ ਵੀ ਅਸੀਂ ਅਜਿਹੀਆਂ ਸਰਕਾਰਾਂ ਚੁਣ ਲੈਂਦੇ ਹਾਂ ਜਿਹੜੀਆਂ ਕਿਸਾਨਾਂ ਦੀ ਬਾਤ ਹੀ ਨਹੀਂ ਪੁੱਛਦੀਆਂ।
ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੇ ਮੰਤਰੀ ਕਹਿੰਦੇ ਰਹੇ ਕਿ ਅਸੀਂ 5 ਮਿੰਟਾਂ ਦੇ ਵਿੱਚ ਕਿਸਾਨਾਂ ਨੂੰ ਕੱਲੀ ਫਸਲ ਤੇ MSP ਦੇਵਾਂਗੇ। ਪਰ ਉਸ ਤੇ ਹੀ ਚੱਲਦਿਆਂ ਪਿਛਲੇ ਦਿਨਾਂ ਦੇ ਦੌਰਾਨ ਖਬਰਾਂ ਕਾਫੀ ਸਾਂਝੀਆਂ ਹੋਈਆਂ, ਕਾਫੀ ਵਾਇਰਲ ਹੋਈਆਂ। ਇੱਕ ਖਬਰ ਬੜੇ ਜ਼ੋਰ ਸ਼ੋਰ ਦੇ ਨਾਲ ਵਾਇਰਲ ਹੋ ਰਹੀ ਆ ਕਿ ਪੰਜਾਬ ਸਰਕਾਰ ਨੇ ਕਾਫੀ ਮੰਡੀਆਂ ਨੇ ਜਿਹੜੀਆਂ ਉਹ ਬੰਦ ਕਰ ਦਿੱਤੀਆਂ। ਉਹਨਾਂ ਦੇ ਵਿੱਚੋਂ ਜਿਹੜੀ ਖਰੀਦ ਆ ਉਹ ਬੰਦ ਕਰ ਦਿੱਤੀ ਆ। ਪਰ ਜਿੱਥੇ ਅਸੀਂ ਤੁਹਾਨੂੰ ਇੱਕ ਦਿਨ ਇਹ ਮੰਡੀਆਂ ਦਾ ਹਾਲ ਦਿਖਾਇਆ ਤਾਂ ਉਸ ਤੋਂ ਬਾਅਦ ਜਿਹੜੀ ਦੀਵਾਲੀ ਸੀਗੀ ਉਹ ਕਿਸਾਨਾਂ ਦੀ ਇਹਨਾਂ ਮੰਡੀਆਂ ਦੇ ਵਿੱਚ ਲੰਘੀ ਆ। ਅੱਜ ਫੇਰ ਅਸੀਂ ਇੱਕ ਮੰਡੀ ਦੇ ਵਿੱਚ ਲੈ ਕੇ ਆਏ ਆ। ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਕਿਸਾਨ ਨੇ ਖੁਦ ਕੰਮ ਕਰ ਰਹੇ ਨੇ। ਇੱਥੇ ਜਿਹੜੀ ਲੇਬਰ ਆ ਉਹ ਵੱਖਰੀ ਲੱਗੀ ਹੋਈ ਆ, ਪਰ ਕਿਸਾਨਾਂ ਦੀ ਪੁੱਤਾਂ ਦੇ ਵਾਂਗ ਪਾਲੀ ਫਸਲ ਦੇ ਉੱਪਰ ਪਿਆ ਮੀਂਹ ਦੱਸਦਾ ਕਿ ਕਿਸਾਨਾਂ ਦਾ ਜੋ ਹਾਲ ਆ ਉਹ ਪੁੱਛਿਆ ਲੋੜੀ ਦਾ। ਜਿਹੜਾ ਕਿਸਾਨਾਂ ਦਾ ਦਿਲ ਆ ਉਸ ਨੂੰ ਪੁੱਛਿਆ ਲੋੜੀ ਦਾ। ਰੱਬ ਦੇ ਅੱਗੇ ਅਰਦਾਸਾਂ ਕਰੀਆਂ ਕਿ ਹਾੜਾ ਰੱਬਾ ਸਾਡੀ ਫਸਲ ਵਿਕ ਲੈਣ ਦੇ। 6 ਮਹੀਨਿਆਂ ਤੋਂ ਵੱਧ ਜਿਹੜੀ ਕਿ ਇਸ ਦੇ ਉੱਪਰ ਮਿਹਨਤ ਹੋਈ ਆ, ਪਰ ਇਹ ਫਸਲ ਜਿਹੜੀ ਕਿ ਜਿਉਂ ਦੀ ਤਿਉਂ ਮੰਡੀਆਂ ਦੇ ਵਿੱਚ ਪਈ ਆ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਫਸਲ ਦੇ ਵਿੱਚੋਂ ਜਦੋਂ ਮੀਂਹ ਪਿਆ ਗਿੱਲੀ ਹੋਈ ਤਾਂ ਧੂੰਆਂ ਨਿਕਲ ਗਿਆ। ਤੇ ਦੂਸਰੇ ਪਾਸੇ ਇੱਕ ਤਸਵੀਰ ਹੋਰ ਸਾਂਝੀ ਕਰ ਰਹੇ ਹਾਂ। ਜਿਹੜਾ ਪੇਂਡੂ ਮੰਡੀਆਂ ਦਾ ਹਾਲ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਇੱਧਰ ਕਿਸਾਨ ਨੂੰ ਕਿਹਾ ਆੜ੍ਹਤੀਏ ਨੇ ਕਿ ਤੁਹਾਡੀ ਫਸਲ ਇੱਥੋਂ ਨਹੀਂ ਚੱਕੀ ਜਾਣੀ ਤੇ ਤੁਸੀਂ ਬਰਨਾਲੇ ਲਿਆਓ। ਤਾਂ ਇਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿਸਾਨ ਨੇ ਪਹਿਲਾਂ ਆਪਣੀ ਫਸਲ ਇੱਥੇ ਢੇਰੀ ਕਰੀ ਤਾਂ ਉਸ ਤੋਂ ਬਾਅਦ ਇਸ ਨੂੰ ਭਰਨ ਦੇ ਲਈ ਫੇਰ ਟਰੈਕਟਰ ਟਰਾਲੀਆਂ ਦਾ ਜਿਹੜਾ ਕਿ ਵਰਤੋਂ ਕਰਨੀ ਪਈ ਤੇ ਫੇਰ ਇਸ ਨੂੰ ਜਿਹੜਾ ਕਿ ਇੱਥੋਂ ਫਸਲ ਆ ਜਿਹੜੀ ਪਿੰਡ ਦੇ ਵਿੱਚੋਂ ਸ਼ਹਿਰ ਵੱਲ ਨੂੰ ਰਵਾਨਾ ਕਰਨ ਦੇ ਲਈ ਤਿਆਰ ਆ ਕਿਸਾਨ। ਪਰ ਦੂਸਰੇ ਪਾਸੇ ਕਿਸਾਨ ਬੈਠੇ ਨੇ ਮੰਡੀ ਦੇ ਵਿੱਚ। ਇਹਨਾਂ ਕਿਸਾਨਾਂ ਦੇ ਨਾਲ ਅਸੀਂ ਗੱਲ ਕਰਾਂਗੇ। ਇਹ ਤਸਵੀਰ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕਰ ਰਹੇ ਹਾਂ। ਇੱਥੋਂ ਦੀ ਲੰਘਣ ਡਏ ਸੀ ਤਾਂ ਇਹ ਤਸਵੀਰਾਂ ਕਾਫੀ ਭਾਵੁਕ ਕਰਦੀਆਂ ਨੇ। ਅਸੀਂ ਗੱਲਬਾਤ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਕਿ ਫਸਲ ਕਿਹਦੀ ਆ, ਆਖਰ ਇਸ ਮੰਡੀ ਦੇ ਵਿੱਚ ਕੀ ਅਜਿਹੀ ਜਿਹੜੀ ਕਿ ਹੁਣ ਤਾਂ ਹੀ ਆ ਗਈ ਕਿ ਇਸ ਨੂੰ ਬਰਨਾਲੇ ਲਿਜਾਣਾ ਪੈ ਰਿਹਾ ਜੀ। ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਜਿਹੜੀ ਆ ਫਸਲ ਇੱਥੇ ਕਿਉਂ ਨਹੀਂ ਵਿਕ ਰਹੀ ਕਿ ਇਸ ਨੂੰ ਕਿਹਾ ਗਿਆ ਕਿ ਬਰਨਾਲੇ ਲਿਆਓ? ਵੀਰ ਜੀ ਇੱਕ ਗੱਲ ਕਰਦੇ ਆ ਵੀ ਇਹ ਸਾਡੀ ਸਾਰਿਆਂ ਦੀ ਪ੍ਰੋਬਲਮ ਹੈ। ਅਗਲਾ ਬੋਲਦਾ ਨਹੀਂ। ਇਹ ਸਾਡਾ ਸੈਲਰ ਸਾਨੂੰ ਲੋਟ ਨਹੀਂ ਹੋਣਾ ਚਾਹੀਦਾ ਜਿਹੜਾ ਸਾਡੇ ਪਿੰਡ ਦਾ ਹੈ। ਹਾਂ, ਇਸੇ ਕਰਕੇ ਆਹ ਸਾਰੇ ਆੜ੍ਹਤੀਏ ਬਰਨਾਲੇ ਲਿਆ ਰਹੇ ਨੇ। ਹਾਂ, ਉੱਥੇ ਜਾਨਸਰ ਧੁੱਲ ਜਾਣੀ ਹੈ। 4-5 ਟਰਾਲੀਆਂ ਤੜਕੇ ਗਈਆਂ ਨੇ, ਹਾਂ, ਕੱਲ੍ਹ ਗਈਆਂ ਨੇ, ਪਰਸੋਂ ਗਈਆਂ ਨੇ। ਆਹ ਜਿਹੜਾ ਪਿੰਕੀ ਵਾਲਾ ਸੈਲਰ ਹੈ ਇਹ ਸਾਨੂੰ ਲੋਟ ਨਹੀਂ ਹੋਣਾ ਚਾਹੀਦਾ। ਹਾਂ। ਕਿਉਂ? ਇਹ ਇੱਥੇ ਸੁਕਾਈ ਜਾਂਦਾ, ਉੱਥੇ ਸੁਕਾਉਣਾ ਪਊ ਨਹੀਂ, ਇੱਥੇ ਸੁਕਾਈ ਜਾਂਦਾ। ਹੁਣ ਸਾਡਾ ਮੈਨੂੰ 14 ਦਿਨ ਹੋ ਗਏ ਉੱਥੇ ਬੈਠੇ ਨੂੰ। ਹਾਂ, ਉਹ ਦੇਖੋ ਸੁੱਕਾ ਝੋਨਾ ਆ ਕੇ ਦਿਖਾਓ ਤੁਹਾਨੂੰ, ਬਿਲਕੁਲ ਸੁੱਕਾ ਝੋਨਾ। ਉਹਦੇ ਨਾਲ ਦਾ ਪਹਿਲਾਂ ਅਸੀਂ ਵੱਢ ਲਿਆ ਸੀਗਾ, ਇਹਨੇ ਰੋਕਤਾ ਸੀਗਾ, ਕਹਿੰਦੇ ਵੱਢਦੇ ਹਰਾ ਦਾਣਾ ਆਉਂਦਾ। ਉਹਨੂੰ 8 ਦਿਨ ਹੋ ਗਏ ਤੁਲੇ ਨੂੰ। ਉਹਨੂੰ ਹੁਣ 14 ਦਿਨ ਹੋ ਗਏ ਉਹਨੂੰ ਪਏ ਨੂੰ। ਮੇਰੇ ਨਾਲ ਦੇ ਨੂੰ ਉਸੇ ਨਾਲ ਦਾ ਝੋਨਾ ਉਹ ਪਿਆ ਹੈ ਜੀ ਮੰਡੀ 'ਚ। ਮੌਕਚਰ ਵਗੈਰਾ ਜ਼ਿਆਦਾ ਹੁਣ ਇਹਦੇ ਵਿੱਚ ਤਾਂ ਕਰਕੇ ਆਓ ਤੁਹਾਨੂੰ ਦਿਖਾਉਣੇ ਮੈਂ ਕਹਿੰਦਾ ਸਾਰਾ ਮੋਚਰ ਆਉਂਦਾ ਉਹਦਾ ਦੇਖ ਲਓ। ਬਿਲਕੁਲ ਕੋਈ ਇਹ ਸਾਡੇ ਨਾਲ ਇਹ ਪ੍ਰੋਬਲਮ ਇਹੀ ਆ। ਇੱਥੇ ਕੋਈ ਨਹੀਂ ਬੋਲਦਾ। ਇਹ ਸਾਡੇ ਆੜ੍ਹਤੀਏ ਨੂੰ ਨਹੀਂ ਹੋਣਾ ਚਾਹੀਦਾ। ਇੱਥੇ ਡਬਲ ਪੱਖਾ ਲੱਗ ਰਿਹਾ ਹਰ ਇੱਕ ਢੇਰੀ ਨੂੰ। ਬਿਲਕੁਲ ਮੂਰਖ ਬਣਾਇਆ ਜਾ ਰਿਹਾ। ਪਹਿਲਾਂ ਤਾਂ ਸਰਕਾਰ ਨੇ ਬਣਾਇਆ, ਸਾਡੀ ਲਾਈਟ ਲੇਟ ਕਰੀ। ਹਾਂ, ਲਾਈਟ ਲੇਟ ਕਰਨ ਦੀ ਵਜ੍ਹਾ ਹੋਈ ਇਹ ਨਵੀਂ ਆਉਣ ਦੀ। ਹਾਂ, ਜੀਰੀਆਂ ਲੇਟ ਹੋਈਆਂ ਹੈ। ਉਲਟਾ ਸਾਨੂੰ ਡਾਂਟ ਰਹੀ ਹੈ ਸਰਕਾਰ। ਉਧਰੋਂ ਇਹ ਸਰਦਾਰ ਜੀ ਡਾਂਟ ਰਹੇ ਨੇ ਅਸੀਂ ਨਹੀਂ ਲੈਣਾ, ਅਸੀਂ ਨਹੀਂ ਲੈਣਾ। ਇੱਕ ਬੰਦਾ ਸ਼ਰੀਫ ਆ ਉਹਦਾ ਫਾਇਦਾ ਉਠਾ ਰਹੇ ਨੇ, ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਨੇ ਕਿ ਇਹ ਸਾਰੀਆਂ ਗੱਲਾਂ ਗਲਤ ਹੋ ਰਹੀਆਂ ਨੇ। ਤੇ ਭਾਂਡਾ ਸਾਡੇ ਕਿਸਾਨਾਂ 'ਤੇ ਫੁੱਟਣਾ, ਖਰਾਬ ਕਿਸਾਨ ਕਰਦੇ ਆ, ਇਕੱਠੇ ਹੋ ਕੇ ਮੁਜ਼ਾਹਰੇ ਕਰਦੇ ਆ। ਸਾਨੂੰ 6 ਤਰੀਕ ਨੂੰ ਚੌਲ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਨਵੀਂ ਵੀ ਨਹੀਂ ਆਉਂਦੀ, ਕੁਝ ਨਹੀਂ ਆਉਂਦਾ। ਨਾਲੇ ਲਾਈਟ ਘੱਟ ਮੱਚੂ। ਹੁਣ ਅਸੀਂ 8ਵੇਂ ਦਿਨ ਪਾਣੀ ਲਾਉਂਦੇ ਰਹੇ ਹਾਂ, ਕੋਈ ਲਾਈਟ ਦਾ ਨਹੀਂ। ਮੱਕੀ ਨੂੰ ਤੀਜੇ ਦਿਨ ਪਾਣੀ ਲੱਗਦਾ। ਹੁਣ ਤਾਂ ਕਹਿੰਦੇ ਕਿ ਪਰਾਲੀ ਦੇ ਉੱਪਰ ਵੀ ਪਾਬੰਦੀ ਲਾਈ ਆ, ਪਰਾਲੀ ਦਾ ਧੂਆਂ ਹੁੰਦਾ ਕਹਿੰਦੇ। ਹਾਂਜੀ, ਇਹ ਆਏ ਆ ਜੀ ਗੱਲ। ਜਿਹੜਾ ਅਫਸਰਾਂ ਨੇ ਬਹਿ ਕੇ ਕੰਮ ਕਰਨਾ ਸੀ ਉੱਥੇ ਜੀ, ਉਹਨਾਂ ਨੂੰ ਤਾਂ ਵਾਰਤਾ ਸਾਡੀਆਂ ਪੈਲੀਆਂ 'ਚ ਇਹਨਾਂ ਨੇ ਸਾਨੂੰ ਲੜਾਉਣ ਲਈ ਸਾਡੇ ਭਾਈਚਾਰੇ ਨਾਲ ਜੀ। ਇਹ MLA ਕਿਉਂ ਨਹੀਂ ਜੀ ਸਾਡੇ ਕੋਲੇ ਆਉਂਦੇ? ਹਾਂਜੀ, ਜਦੋਂ ਸਾਡੀ ਕਣਕ ਨੂੰ ਅੱਗ ਲੱਗ ਜਾਂਦੀ ਆ ਉਹ ਤਾਂ ਨਹੀਂ ਫਾਇਰ ਬ੍ਰਿਗੇਡ ਬਾਹਰ ਆ ਨਹੀਂ ਰਹੀ। ਹੁਣ ਜੀ ਬਿਨਾਂ ਉਸ ਤੋਂ ਸਾਡੇ ਧੱਕੇ ਨਾਲ ਖੋ ਕੇ ਅੱਗ ਬੁਝਾ ਰਹੇ ਨੇਗੇ। ਉਲਟਾ ਜੇ ਉਹ ਕਿਸਾਨਾਂ ਨੇ ਚਲੋ ਗਲਤੀ ਆ ਸਿੱਧੂਪੁਰਾਂ ਦੀ ਅਸੀਂ ਮੰਨਦੇ ਹਾਂ ਹੈਗੀ ਆ, ਹੋ ਗਈ ਤਾਂ ਫਿਰ ਵੀ ਕਿੱਡੀ ਕੁ ਗੱਲ ਸੀ ਜੀ। ਉਹ ਮਤਲਬ ਕਿ ਸਾਨੂੰ ਲੜਾ ਰਿਹਾ ਪ੍ਰਸ਼ਾਸਨ ਜੀ। ਕਿਹੜਾ ਇਲਾਕਾ ਪੈ ਜਾਂਦਾ MLA ਦਾ? ਆਹ ਸ਼ਾਇਦ ਕੁਲਵੰਤ ਪੰਡੋਰੀਆ ਪੰਡੋਰੀ ਦਾ ਪੈਂਦਾ ਜੀ। ਕਲਾਂ ਏਰੀਆ ਇਹ ਪੰਡੋਰੀ ਦਾ ਸਾਡੇ 9 ਸਾਲ ਹੋ ਗਏ ਉਹਨੂੰ ਬਣੇ ਨੂੰ। ਦੁਬਾਰੇ ਵੀ ਬਣ ਗਿਆ, ਪਹਿਲਾਂ ਵੀ ਨਹੀਂ ਆਇਆ, ਆਹ ਹੁਣ ਫੇਰ ਨਹੀਂ ਆਇਆ। ਤੁਸੀਂ ਬਾਗ ਜੋ ਉਹਦੇ ਕੋਲੇ ਉਹ ਨਹੀਂ ਆਉਂਦਾ। ਅਸੀਂ ਜਾਂਦੇ, ਅਸੀਂ ਗਏ ਆ, ਕਈ ਵਾਰੀ ਗਏ ਆ। ਸਾਡੇ ਸੁਸਾਇਟੀ ਦਾ 12 ਕਰੋੜ ਦਾ ਘਪਲਾ ਸੀਗਾ। ਉਹ ਕਹਿੰਦਾ ਮੈਨੂੰ ਕੀ ਪਤਾ, ਮੇਰੇ ਤਾਂ ਕੰਮ ਹੀ ਨਹੀਂ ਇਹ।
ਸਾਡੇ ਇੱਕ ਦੋ ਹੋਰ ਕੇਸ ਨੇ ਸਾਡੇ ਖੁਦ, ਉਹ ਕਹਿੰਦਾ ਮੇਰੇ ਏਰੀਏ ਦੇ ਨੇ ਮੈਂ ਨਿਮੇੜੂ, ਨਹੀਂ ਨਾ ਉਹ ਨਿਮੇੜਦਾ। ਅੱਛਾ ਬੰਬੇ ਦੇ ਵਿੱਚ ਵੀ ਪੋਲੂਸ਼ਨ ਚੱਲ ਰਿਹਾ, ਬੰਬੇ 'ਚ ਤਾਂ ਨਹੀਂ ਪੰਜਾਬ ਦੀ ਪਰਾਲੀ ਜਾਂਦੀ, ਦਿੱਲੀ ਦਾ ਚਲੋ ਮੰਨਦੇ ਆ ਕਿ ਜਾਂਦੀ ਹੈ। ਮੰਨਦੇ ਹੋ ਵੀ ਦਿੱਲੀ 'ਚ ਧੂੰਆਂ ਪੰਜਾਬ ਦਾ ਚਲਾ ਜਾਂਦਾ? ਪੰਜਾਬ ਦਾ ਤਾਂ ਜਾਂਦਾ ਹੀ ਨਹੀਂ, ਦਿੱਲੀ ਤਾਂ ਬਹੁਤ ਉੱਚੀ ਹੈ। ਹਵਾ ਹੀ ਉਲਟ ਦਿਸ਼ਾ ਚੱਲ ਰਹੀ। ਮੈਂ ਦਿੱਲੀ ਖੁਦ ਰਹਿ ਕੇ ਆਇਆ, 14 ਸਾਲ ਮੈਂ 16 ਸਾਲ ਦਿੱਲੀ ਰਿਹਾ ਮੈਂ, ਉੱਥੇ ਪੰਜਾਬ ਦਾ ਧੂੰਆਂ ਤਾਂ ਮਤਲਬ ਹੀ ਨਹੀਂ, ਦਿੱਲੀ ਬਹੁਤ ਉੱਚੀ ਬੈਠੀ ਹੈ। ਕੀ ਕੰਮ ਕਰਦੀ ਸੀ ਦਿੱਲੀ? ਮੈਂ ਆਰਮੀ 'ਚ ਸੀਗਾ। ਆਰਮੀ 'ਚ? ਹਾਂਜੀ, ਹੁਣ ਮੇਰਾ ਝੋਨਾ ਉਹ ਦੇਖ ਲਓ 14 ਦਿਨ ਪਏ ਹੋਏ ਨੂੰ। ਸਾਨੂੰ ਇਹ ਸੈਲਰ ਅਲਾਉਟ ਹੀ ਨਹੀਂ ਹੋਣਾ ਚਾਹੀਦਾ, ਵੈਸੇ ਗੱਲ ਸਾਡੀ ਕੋਈ ਪ੍ਰੋਬਲਮ ਹੈ। ਇਹ ਇੱਥੇ ਸੁਕਾਈ ਜਾਂਦਾ ਕਿ ਉਹਨੂੰ ਸੁਕਾਉਣਾ ਪੈਣਾ ਉੱਥੇ। ਇਹਦੇ 'ਚ ਬ੍ਰਦਰ ਆਏ ਆ, ਇੱਕ ਸੈਲਰ ਹੋਰ ਪਿਆ ਹੋਵੇ ਖਿੱਚ ਹੋ ਜਾਂਦੀ ਹੈ, ਇੱਥੇ ਨੇੜੇ ਕੋਈ ਹੋਰ ਸੈਲਰ ਹੋਵੇ ਸਾਡਾ ਖਿੱਚ ਹੋ ਜਾਂਦੀ ਹੈ। ਜਦੋਂ ਹੁਣ ਕੋਈ ਵੀ ਚੀਜ਼ ਆ, ਤੁਸੀਂ ਆਪ ਸਿਆਣੇ ਹੋ, ਇੱਕ ਦੇ ਆਪਾਂ ਬੱਸ ਕਰ ਦਈਏ, ਜਿਵੇਂ ਹੁਣ ਡਾਨੀਆਂ ਬਾਨੀਆਂ ਦੀ ਇੱਕ ਚੀਜ਼ ਬੱਸ ਹੋ ਗਈ, ਕਿੱਥੇ ਗਈ ਉਹ ਗੱਲ ਇਹਨਾਂ ਦੀ ਕਰੀ ਹੋਈ ਆ। ਬੋਲਦਾ ਕੋਈ ਹੈ ਨਹੀਂ, ਕਿਸੇ ਦਾ ਜਵਾਕ ਬਾਹਰ ਤੋਰਿਆ ਵਾ, ਕਿਸੇ ਦਾ ਕਿਵੇਂ ਆ, ਸਭ ਟਾਈਟ ਆ ਕੰਮ, ਟਾਈਟ ਕਰਕੇ ਇਹ ਝੇਪ 'ਚ ਰੱਖਦੇ ਨੇਗੇ। ਬਾਕੀ ਤੁਸੀਂ ਸਾਰੇ ਆਪ ਜਾਣੀ ਜਾਣੋ। ਤੇ ਨੀਤੀ ਹੋਰ ਕਰਤੀ, 31 ਕੱਲੀਆਂ ਸਾਡੇ ਜ਼ਿਲ੍ਹੇ ਦੀਆਂ ਮੰਡੀਆਂ ਬੰਦ ਹੋ ਗਈਆਂ, 31 ਕੱਲੇ ਸਾਡੇ, ਹਾਂਜੀ ਸਾਡੇ ਜ਼ਿਲ੍ਹੇ ਦੀਆਂ 510 ਸਾਰੀਆਂ ਕਰਤੀਆਂ ਇਹਨਾਂ ਨੇ ਰਾਤ ਨੂੰ ਐਲਾਨ ਕਰਕੇ। ਰਾਤ ਫਤਿਹਗੜ੍ਹ ਸੰਨਾ ਗੜ੍ਹ ਆ ਜਥੇਬੰਦੀ ਦਾ ਖੁਦ ਉਹ ਵੀ ਬੰਦ ਕਰਤੀ ਹੈ ਬਹੁਤ। ਹਾਂਜੀ 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 ਹਾਂ, ਇਹ ਫਿਰ ਐਂ ਸੀ ਨਾ ਜੀ, ਲੋਕ ਉਹਨਾਂ ਤੋਂ ਦੁਖੀ ਹੋਏ ਵੇ ਸੀ ਅੰਦੋਲਨ ਦੇ। ਅਸੀਂ ਤਾਂ ਜੀ ਉਹਨੂੰ ਯੂਨੀਵਰਸਿਟੀ ਕਹਿੰਦੇ ਆ, ਪੱਕੇ ਦੀ ਕੁੰਡਲੀ ਤੋਂ ਟਿੱਕਰੀ ਬਾਰਡਰ ਨੂੰ ਯੂਨੀਵਰਸਿਟੀ ਕਹਿੰਦੇ ਆ, ਜਿਹੜੇ ਸਾਡੇ ਭਾਈਆਂ ਨੂੰ ਉਹਨੇ ਇੰਨੀ ਵਿੱਦਿਆ ਦਿੱਤੀ, ਉਹਦਾ ਕਰਕੇ ਇਹ ਪਾਰਟੀ ਆਈ। ਉਹਨਾਂ ਤੋਂ ਦੁਖੀ ਸੀ, ਉਹਨਾਂ ਦੇ 75-25 ਦਾ ਪਤਾ ਲੱਗ ਗਿਆ ਸੀਗਾ ਵੀ ਇਹ ਰਲ ਕੇ ਚੱਲਦੇ ਆ। ਇਹ ਸਰਦਾਰ ਜੀ ਹੁਣ ਉਹ ਕਹਿੰਦੇ ਕੋਸ਼ਿਸ਼ ਕਰਦੇ, ਕੁਛ ਮੀਡੀਆ ਜੋਗਾ ਵਾਲਾ ਕੱਢ ਕੇ ਤੜਕੇ ਨੂੰ ਪਾ ਦਿੰਦਾ ਵੀਡੀਓ ਹੈ ਵੀ ਭਾਈ ਸਾਹਿਬ ਤੁਸੀਂ ਤਾਂ ਆਹ ਬੋਲ ਰਹੇ ਸੀ, ਉਹ ਤਾਂ ਹੁਣ ਗੱਲਾਂ ਤੇ ਨਹੀਂ। ਇਹ ਤਾਂ ਜੀ ਅਮਰਿੰਦਰ ਨੂੰ ਪਹਿਲਾਂ ਹੱਥ ਮਿਲਾ ਗਿਆ ਵੀ ਮੈਂ ਤਾਂ ਸਾਹ ਵਰਗਾ ਨਾ, ਭਗਵੰਤ ਜੀ ਤਾਂ ਉਦੋਂ ਪਹਿਲਾਂ ਹੱਥ ਮਿਲਾ ਚੁੱਕੇ ਨੇਗੇ। ਹਾਂਜੀ ਹਾਂਜੀ, ਕੈਪਟਨ ਨੇ ਤਾਂ ਦੇਰੀ 'ਚ ਮਿਲਾਏ ਸੀ, ਇਹ ਆਉਂਦੀ ਮਿਲਾ ਗਿਆ, ਸਰਕਾਰ ਦੀ ਸ਼ੁਰੂਆਤ 'ਚ ਹੀ ਮਿਲਾ ਗਿਆ। ਤੁਸੀਂ ਕੀ ਦੇਖਦੇ ਹੋ ਇਹ ਬਜ਼ੁਰਗੋ ਪੂਰੀ ਜਿਹੜੀ ਕਿ ਇੱਥੇ ਅੱਜ ਦੱਸ ਰਹੇ ਸੀ, ਜਦੋਂ ਆਪਾਂ ਉੱਥੇ ਖੜੇ ਸੀ, ਕਹਿੰਦੇ ਕਿ 10 ਤੋਂ 12 ਦਿਨ ਹੋ ਗਿਆ ਸਾਨੂੰ ਇੱਥੇ ਮੰਡੀ ਦੇ ਵਿੱਚ ਬੈਠਿਆਂ ਨੂੰ। 12 ਦਿਨ ਹੋ ਗਏ ਆ ਪਿਆ ਸਾਡਾ ਝੋਨਾ, 12 ਦਿਨ ਹੋ ਗਏ ਹਜੇ ਤੁਲਿਆ ਨਹੀਂ ਨਾ, 12 ਦਿਨ ਹੋ ਗਏ ਅੱਜ। ਘਰੇ ਉਡੀਕਦੇ ਹੋਣੇ ਜਵਾਕ ਵੀ ਦੀਵਾਲੀ ਆ ਗਈ ਆ, ਮਠਿਆਈਆਂ ਖਾਵਾਂਗੇ, ਇਹ ਆਸ ਹੁੰਦੀ ਆ ਹਰੇਕ ਨੂੰ ਹਨਾ। ਚੀਜ਼ ਆ ਨਾ, ਉਹੀ ਚੀਜ਼ ਆ। ਹੁਣ 12 ਦਿਨ ਹੋ ਗਏ ਇੱਥੇ, ਜਵਾਕ ਰੋਜ਼ ਕਹਿੰਦੇ ਨੇ ਕਿੱਦਾਂ ਤੁਲੂਗਾ ਕਿੱਦਾਂ ਤੁਲੂਗਾ, ਬਸ ਇੱਥੇ ਗੇੜੇ ਖਾ ਕੇ ਮੁੜ ਜਾਂਦੇ ਆ, ਬੈਠੇ ਆ ਮੰਜੇ ਤੇ ਤੜਕੇ ਦੇ। ਲੈਣਾ ਦੇਣਾ ਵੀ ਪਿਆ ਹੋਣਾ ਜੀ ਸਾਰੇ ਜੀ ਹਜੇ ਲਿਮਟਾਂ ਪਈਆਂ, ਸਾਰਾ ਕੁਝ ਹੀ ਪਿਆ, ਸਾਰਾ ਕੁਝ ਹੀ ਲੈਣਾ ਦੇਣਾ ਵੀ ਪਿਆ। ਜੀਰੀ ਭਰੀ ਤੂੰ ਪੈਸੇ ਮਿਲਣੇ ਆ ਬ੍ਰਦਰ, ਤੂੰ ਆਪ ਸਿਆਣਾ ਗਾ ਹੈ, ਪੇਮੈਂਟ ਤਾਂ ਉਹਦੀ ਹੋਣੀ ਆ। ਕਿਹੜਾ ਚੈਨਲ ਹੈ ਤੁਹਾਡਾ ਜੀ? ਬਿਲਕੁਲ, ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਲਗਾਤਾਰ ਇਹ ਤਸਵੀਰਾਂ ਬਜ਼ੁਰਗੋ ਆਪ ਹੀ ਲੱਗੇ ਪਏ ਸੀ ਆ ਹਿਲਾਉਣ। ਹਾਂਜੀ, ਕੋਈ ਕੱਲ ਨਹੀਂ ਲੱਗਿਆ, ਅੱਜ ਨਹੀਂ ਲੱਗਿਆ। ਅੱਛਾ, ਹੋਰ ਜੀ ਕੱਲ ਵੀ ਹਿਲਾ ਰਹੇ ਸੀ ਇਹ? ਹਾਂਜੀ, ਕੱਲ ਮੈਂ ਸਾਰਾ ਦਿਨ ਲਾਇਆ। ਅੱਜ ਵੀ ਲੱਗੇ ਪਏ? ਹਾਂਜੀ। ਉਮਰ ਕਿੰਨੀ ਹੋ ਗਈ? ਕਿਹਦੀ ਜੀ? ਮੇਰੀ ਹਾਂ ਹੋ ਗਈ 60-62 ਸਾਲ ਦੀ। ਅੱਛਾ, ਹਾਂਜੀ। ਇਹ ਕਿਵੇਂ ਇੱਥੇ ਕੋਈ ਲੇਬਰ ਨਹੀਂ ਮਿਲ ਰਹੀ, ਆਪ ਹੀ ਲੱਗੇ ਪਏ? ਲੇਬਰ ਤਾਂ ਹੈਗੀ ਆ ਜੀ, ਲੱਗੇ ਵੀ ਨਾਲ ਕੋਈ ਨਹੀਂ ਲਾਇਦਾ। ਕੋਈ ਨਹੀਂ ਲੱਗਦਾ? ਹਾਂਜੀ। ਕੀ ਹੋ ਗਿਆ ਤੇ ਮੀਂਹ ਪਿਆ ਸੀ ਐਂ ਢੇਰੀ ਦੇ ਉੱਪਰ ਤਾਂ ਕਰ? ਨਹੀਂ ਪਿਆ ਜੀ, ਕੋਈ ਇਹ ਥੱਲੇ ਸੁੱਕੀ ਨਿਕਲਦੀ ਐ, ਇੰਨੀ ਗਿੱਲੀ ਨਹੀਂ ਹੈਗੀ। ਹਾਂਜੀ, ਕੋਈ ਖਰਾਬ ਨਹੀਂ ਹੋਈ ਇੰਨੀ। ਕਿੰਨੇ ਬਸ ਥੱਲੇ ਮੁੜਕਾ ਜਾਂ ਮਾੜਾ ਮੋਟਾ ਤਾਂ ਹੁੰਦਾ ਹੀ ਹੈ ਜੀ, ਤੇ ਉਹਨੇ ਜੀ ਕਹਿੰਦੇ ਇਹ ਤਾਂ ਗਿੱਲੀ ਹੈ। ਬੈਠਿਆਂ ਨੂੰ ਕਿੰਨੇ ਦਿਨ ਹੋ ਗਏ? 8-9 ਦਿਨ ਹੋ ਗਏ ਜੀ। ਹਾਂ 9 11 ਸਾਡੇ ਨਾਲ ਦਾ ਹਾਂ 4 ਤਰੀਕ ਦਾ 3 ਤਰੀਕ ਦਾ ਆਇਆ ਜੀ ਮੈਂ। 3 ਤਰੀਕ? ਹਾਂਜੀ 3 ਦਾ ਆਇਆ। ਫਿਰ ਅੱਜ ਤਾਂ 15 ਤਰੀਕ ਹੋ ਗਈ। ਅੱਛਾ ਜੀ, ਹੋਰ ਠੀਕ ਜੀ। ਹੁਣ ਇੰਨਾ ਕਿਹੜਾ ਯਾਦ ਰਹਿੰਦਾ ਜੀ ਮੇਰੇ, ਆਹ ਚੀਜ਼ ਆ। 3 ਤਰੀਕ ਦੇ ਆਏ ਆ। ਇਹ 3 ਤਰੀਕ ਨੂੰ ਵੱਢਿਆ ਸੀ। ਆਹ ਮੈਂ ਤੁਹਾਨੂੰ ਆਪਣੇ ਵਾਲਾ ਝੋਨਾ ਦਿਖਾਉਣਾ। ਆ ਗਏ ਅਸੀਂ ਹੱਥ ਨਹੀਂ ਵੱਢ ਲਏ, ਇਹ ਮਤਲਬ ਅਸੀਂ ਤੜਕੇ ਸਦੇਹਾਂ ਟਰਾਲੀਆਂ ਲਾਤੀਆਂ, ਇਹਨੇ ਵੱਡੇ ਦਿਨੋਂ ਲਾਈਆਂ, ਬਸ ਇਹਦਾ ਇੰਨਾ ਫਰਕ ਆ ਬਸ। ਹਾਂ, ਅੱਜ ਇਹਨੂੰ ਕਹਿ ਕੂ ਕਿ ਅੱਜ ਟਰਾਲੀਆਂ ਇਹਨੂੰ ਕਹਿ ਕੇ ਹਲਾਈਆਂ ਨੇ ਵਿਚਾਰੇ ਨੇ। ਜਮਾ ਸੁੱਕਾ ਝੋਨਾ ਸੀ ਇਹਦਾ, ਜਮਾ ਸੁੱਕਾ ਝੋਨਾ। ਉਹ ਡੜਾ ਪਿਆ ਜੀ ਉਹਨੂੰ, ਅੱਜ 6-7 ਦਿਨ ਹੋ ਗਏ। ਅੱਜ ਪਟਾ ਕੇ ਦੇਖ ਲਓ, ਥੱਲੇ ਸੇਕ ਮਾਰੂਗਾ। ਕੋਈ ਵੀ ਚੀਜ਼ ਆ ਜਿਹੜੀ ਦੱਬੀ ਪਈ ਆ ਉਹਨੇ ਅਕਸਰ ਖਰਾਬ ਤਾਂ ਹੋਣਾ ਹੀ ਆ। ਫਿਰ ਐਡਾ ਵੱਡਾ ਢੇਰ ਆ, ਖਰਾਬ ਤਾਂ ਹੋਣਾ ਹੀ ਆ ਉਹਨੇ ਹੁਣ, ਜਦੋਂ ਉਹਦਾ ਕੋਈ ਹੱਲ ਨਹੀਂ ਹੋ ਰਿਹਾ। ਇਹ ਖੁੱਲੇ ਅਸਮਾਨ ਦੇ ਥੱਲੇ ਕਿਸਾਨਾਂ ਦੀ ਮਿਹਨਤ ਪਈ ਹੈ। ਖੁੱਲੇ ਅਸਮਾਨ ਦੇ ਥੱਲੇ ਕਿਸਾਨ ਬੈਠੇ ਨੇ। ਕਿਸਾਨ ਉਹ ਲੋਕ ਹੁੰਦੇ ਨੇ ਜਿਹੜੇ ਸਭ ਤੋਂ ਵੱਡੇ ਭਗਤ ਹੁੰਦੇ ਨੇ। ਕਿਸਾਨਾਂ ਦੇ ਸਿਰ ਤੋਂ ਸਾਰੀ ਦੁਨੀਆ ਚੱਲਦੀ ਆ, ਕਿਸਾਨਾਂ ਦਾ ਹੀ ਜਿਹੜਾ ਲੈਣਾ ਦੇਣਾ ਹੁੰਦਾ। ਆ ਬਾਪੂ ਬੈਠੇ ਨੇ, ਬਿਮਾਰ ਵੀ ਲੱਗ ਰਹੇ ਨੇ। ਬਜ਼ੁਰਗੋ ਆ ਥੈਲੀ ਲਾਈ ਆ ਪਿਸ਼ਾਬ ਵਾਲੀ, ਤੇ ਇੱਥੇ ਰਾਖੀ ਤੇ ਆਏ ਹੋ। ਕਿੰਨੀ ਕੁ ਉਮਰ ਆ ਤੁਹਾਡੀ? ਆਖਿਆ ਹੈਗੀ 70 ਸਾਲ ਦੀ। 70 ਆ ਢੇਰੀ ਮੇਰੀ। ਆਹ ਡੇਰੀ ਆ? ਹਾਂ ਢੇਰੀ। ਅੱਛਾ, ਇਹ ਤਾਂ ਹੁਣ ਚੱਕੀ ਜਾਂਦੇ ਨਾਲੇ ਭਰੀ ਜਾਂਦੇ ਉਹਦੇ? ਕਾਹਨੂੰ ਚੱਕੀ ਜਾਂਦੇ ਆ, ਇਹ ਹੈ ਜੀ ਤਾਂ ਦਿਨ ਹਜੇ ਕਿ ਪਰਸੋਂ ਮਾਰੀ ਆਊ ਜਿਹੜੀ। ਪਰਸੋਂ ਵਾਰੀ ਆਊ? ਤੇ ਹੋਰ ਆ ਨਾਲ ਤੁਸੀਂ ਪਾਈਪ ਲਾਈ ਆ? ਇਹ ਫਿਰ ਉਹ ਇੱਥੇ ਬਹਿਨੇ ਆ, ਬੱਚਾ ਇਕੱਲਾ ਹੈ। ਅੱਛਾ। ਹਾਂ, ਮੁੰਡਾ ਮਰ ਗਿਆ।
ਅੱਛਾ ਹੈਂ ਤਾਂ ਕਰਕੇ ਹੁਣ ਸਮਝ ਲਾ ਵੀ ਇਹਦੇ ਕੋਲ ਬੈਠੇ ਚੱਲ ਮੈਂ ਕਿਹਾ ਭਾਈ ਦਿਨੇ ਮੈਂ ਗੇੜਾ ਲਿਆ ਹੁਣ ਹੋਰ ਫਿਰ ਕਿਲਾ ਹਾਂ ਇਹਦੇ ਵਿੱਚ ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ? ਇਹ ਇੱਥੇ ਤਾਂ ਮੈਨੂੰ ਤਾਂ ਹੋ ਗਿਆ 9-10 ਦਿਨ ਹੋ ਗਏ ਬੈਠਿਆਂ ਨੂੰ 10 ਦਿਨ ਹੋ ਗਏ। ਹਾਂ ਹੋ ਗਏ ਐ ਔਖਾ ਨਹੀਂ ਹੁੰਦਾ ਇਹਦੇ ਨਾਲ? ਤੁਸੀਂ ਹੱਥ ਦੇ ਵਿੱਚ ਇਹ ਫੜ ਕੇ ਲਿਆਉਣੇ ਹੋ ਇੱਥੇ ਅੱਗੇ ਨੂੰ ਫਰਕ ਹੈ ਜੀ, ਅੱਗੇ ਬੜਾ ਸੀ ਪਿਸ਼ਾਬ ਜਿਹੜਾ ਤੇ ਹੁਣ ਘੱਟ ਹੈ, ਹੁਣ ਤਾਂ ਮਾੜਾ ਮੋਟਾ ਹੀ ਹੈ ਜੀ। ਹਾਂ ਅਫਸੋਸ ਹੁੰਦਾ ਵੀ ਅਸੀਂ ਜਿਹੀਆਂ ਸਰਕਾਰਾਂ ਚੁਣ ਲੈਂਦੇ ਹਾਂ ਜਿਹੜੀਆਂ ਕਿਸਾਨਾਂ ਦੀ ਬਾਤ ਹੀ ਨਹੀਂ ਪੁੱਛਦੀਆਂ। ਹਾਂ ਜੀ ਰੋਜ਼ ਇਹ ਹਾਂ ਹੁੰਦਾ ਜੀ, ਘਰੇ 11 ਬੁੜੀਆਂ ਲੜਦੀਆਂ ਤੇ ਲੜਦੇ ਕੋਈ ਜਵਾਕ ਨਹੀਂ ਕਿ ਭੈਣ ਨੂੰ ਤਿਆਰ ਵੀ ਜੇ ਕਹਿ ਕੇ ਤੇਰੇ ਕੋਲੇ ਪਕ ਜਾ। ਅੱਛਾ ਰਾਤ ਨੂੰ ਵੀ ਇੱਥੇ ਹੁੰਦੇ ਤੁਸੀਂ? ਨਾ ਰਾਤ ਨੂੰ ਕਿ ਵੱਡੀ ਰਾਤ ਜਾਂਦੇ ਆ, ਵੱਡੀ ਰਾਤ ਆ ਵੱਡੀ ਪਕ ਜਾਂਦੇ ਜਾਂ ਫਿਰ ਇੱਥੇ ਪੈਣਾ ਕੱਢੇ ਲੈ ਮਟੇ ਨੂੰ। ਹਾਂ ਬਿਲਕੁਲ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਿਵੇਂ ਜਿਵੇਂ ਘਰ ਤੋਂ ਨਿਕਲਦੇ ਹਾਂ ਬਾਹਰ ਤਾਂ ਉਵੇਂ ਉਵੇਂ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸੁਣਨ ਨੂੰ ਮਿਲਦੀਆਂ ਨੇ, ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਨੂੰ ਮਿਲਦੀਆਂ ਨੇ। ਤਾਂ ਇਹ ਕਿਸਾਨ ਇਸ ਮੰਡੀ ਦੇ ਵਿੱਚ ਬੈਠੇ ਹੋਏ ਨੇ। ਇੱਧਰਲੇ ਪਾਸੇ ਬੇਸ਼ੱਕ ਲੇਬਰ ਲੱਗੀ ਆ, ਬੇਸ਼ੱਕ ਜਿਹੜੀ ਕਿ ਭਰਾਈ ਹੋ ਰਹੀ ਆ, ਪਰ ਕਈਆਂ ਨੂੰ 10 ਦਿਨ ਹੋ ਗਿਆ, ਕਈਆਂ ਨੂੰ 15 ਦਿਨ ਹੋ ਗਿਆ ਇੱਥੇ ਬੈਠਣ ਨੂੰ। ਤੁਹਾਨੂੰ ਕਿੰਨੇ ਦਿਨ ਹੋ ਗਏ? 15 ਦਿਨ ਹੋ ਗਏ ਜੀ। 15 ਦਿਨ ਹੋ ਗਏ। ਕੀ ਕਹਿੰਦੇ ਆ ਹੁਣ, ਕਦੋਂ ਲੱਗੂ ਪੱਖਾ? ਇਹਦਾ ਕੋਈ ਹਿਸਾਬ ਨਹੀਂ ਹੈ, ਕੋਈ ਹੈ ਆਸ ਉਮੀਦ? ਆਸ ਉਮੀਦ ਕੋਈ ਨਹੀਂ ਜੀ ਹਲੇ। ਲਾ ਦੇਣ ਭਾਵੇਂ ਕੱਲ੍ਹ ਨੂੰ, ਲਾ ਦੇਣ ਨਾ ਨੂੰ ਤਾਂ ਭਾਵੇਂ 5-4 ਦਿਨ ਨਾ ਗਿਆ ਨਾ। ਕਣਕ ਵੀ ਬੀਜਣੀ ਆ, ਫਿਰ ਉਹਦਾ ਸਮਾਂ ਲੰਘੀ ਹਾਂ ਥਮ ਲੰਘੀ ਜਾਂਦਾ ਜੀ। ਉਹ ਤਾਂ ਉਹ ਵੱਢੇ ਨੇ ਪਰਾਲੀ ਨਹੀਂ ਬਚਾਉਣ ਦਿੰਦੇ, ਪਰਾਲੀ ਬਣਾਉਣ ਦੀ ਬੀਜੀ ਜਾਂਦੀ। ਹਾਂ ਬਸ ਟਾਈਮ ਜਾ ਖਰਾਬ ਹੀ ਆ ਕੰਮ ਸਾਰਾ। ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਅੱਜ ਅਚਾਨਕ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ? ਆਉਣੇ ਆ ਤੁਹਾਡੇ ਕੋਲ ਹੀ ਆ ਜਾਂਦੇ ਹਾਂ ਅਸੀਂ। ਤਾਂ ਅੱਜ ਫੇਰ ਇੱਕ ਵਾਰ ਅਸੀਂ ਉਸ ਮੰਡੀ ਦੇ ਵਿੱਚ ਆਏ ਹਾਂ। ਤੁਸੀਂ ਮਜ਼ਦੂਰ ਹੋ? ਆ ਜਾਓ, ਉਰੇ ਨੂੰ ਆ ਜਾਓ। ਤੁਹਾਡੀ ਵੀ ਬੜੀ ਵੱਡੀ ਮੁਸ਼ਕਿਲ ਹੁੰਦੀ ਆ। ਦੀਵਾਲੀ ਮੈਨੂੰ ਲੱਗਦਾ ਤੁਹਾਡੀ ਵੀ ਇੱਥੇ ਲੰਘੀ ਹੋਣੀ ਆ। ਆ ਜਾਓ ਉਰੇ ਨੂੰ ਆ ਜਾਓ, ਆਪਾਂ ਗੱਲ ਕਰ ਲਈ। ਆ ਜਾਓ। ਕਿੰਨੀ ਕੁ ਮੁਸ਼ਕਿਲ ਆਉਂਦੀ ਹੈਗੀ? ਇਸ ਮੇਰੇ ਜੋੜੇ ਪਾਏ ਹੋਏ ਆ, ਉਰੇ ਨੂੰ ਆ ਜਾਓ ਥੋੜਾ ਜਿਹਾ, ਜੇ ਉਰੇ ਨੂੰ ਹੋ ਜਾਂਦਾ। ਹਲਿਆਉਣ ਦੀ ਆਉਂਦੀ ਹੈ ਸਾਨੂੰ ਤਾਂ ਮੁਸ਼ਕਲ। ਵੀ ਗਰਮ ਢੇਰੀਆਂ ਹੋ ਜਾਂਦੀਆਂ ਜਦੋਂ, ਫਿਰ ਅਸੀਂ ਹਲਿਆਉਂਦੇ ਘਰੋਂ ਰੋਟੀਆਂ ਖਾ ਕੇ ਇਹਦਾ ਲੱਗੇ ਪਏ। ਮਿਹਨਤ ਤਾਂ ਸਾਡੀ ਫੇਰ ਬਣੂਗੀ ਜੇ ਗੱਟਿਆਂ 'ਚ ਪੈਣਗੇ। ਉਹਨਾਂ ਟਾਈਮ ਕੋਈ ਮਿਹਨਤ ਨਹੀਂ, ਉਹਨਾਂ 'ਚ ਸਾਨੂੰ ਕੋਈ ਮਿਹਨਤ ਨਹੀਂ ਜੀ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲੱਗਦੇ ਨੇ, ਹਰੇਕ ਜਗ੍ਹਾ ਤੇ ਬੋਲਦੇ ਨੇ। ਤੁਹਾਡੇ ਨਾਲ ਕੋਈ ਇਹੋ ਜਿਹੀ ਚਰਚਾ ਹੁੰਦੀ ਹੈ, ਗੱਲਬਾਤ ਹੁੰਦੀ ਆ? ਨਾ ਜੀ ਸਾਡੇ ਨਾਲ ਕੋਈ ਗੱਲਬਾਤ ਨਹੀਂ। ਤੇ ਦੀਵਾਲੀ ਫਿਰ ਇੱਥੇ ਹੀ ਲੰਘੀ ਮੰਡੀ 'ਚ? ਇੱਥੇ ਹੀ ਲੰਘੇ ਸਾਡੇ ਤਾਂ ਦੀਵਾਲੀ ਸਾਰਿਆਂ ਦੀ। ਹਾਂ ਵਿੱਚ ਨਾਲ ਹੀ ਕਿਸਾਨਾਂ ਦੇ ਨਾਲ ਹੀ ਆ ਜੀ ਅਸੀਂ ਵੀ। ਠੀਕ ਹੈ ਜੀ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਉੱਧਰ ਵੀ ਲੱਗੇ ਹੋਏ ਨੇ ਜਿਹੜੇ ਮਜ਼ਦੂਰ ਨੇ, ਆਪਣੀ ਜਿਹੜੀ ਕਿ ਪੱਖੇ ਵਗੈਰਾ ਲਾ ਰਹੇ ਨੇ। ਪਰ ਇਹਨਾਂ ਨੂੰ ਕਹਿੰਦੇ ਜ਼ਿਆਦਾ ਮੁਸ਼ਕਿਲ ਆਉਂਦੀ ਆ। ਇਹਨਾਂ ਨੂੰ ਕਹਿੰਦੇ ਬਾਬਾ ਜ਼ਿਆਦਾ ਹੀ ਮੁਸ਼ਕਿਲ ਆਉਂਦੀ ਆ ਨਾ। ਇਹ ਤਾਂ ਜੀ ਉਧਰਲੀ ਮੰਡੀ ਦਾ ਪੇੜਾ ਇਹ ਆ, ਖਾਲੀ ਹੋ ਗਈ ਮੰਡੀ ਤਾਂ ਇੱਧਰ ਸਿੱਟ ਲਿਆ। ਉਹ ਤੋਂ ਪਰਲੇ ਰਾਹ ਤੋਂ ਪਰੇ ਆ, ਟਰੱਕ ਤੋਂ ਪਰੇ ਸਾਰਾ ਕੁਝ। ਇਹ ਤਾਂ ਇੱਧਰ ਆਹ ਖਾਲੀ ਕਰੀ ਜਾਂਦੇ ਨੇ, ਇੱਧਰ ਸਿੱਟੀ ਜਾਂਦੇ ਨੇ। ਹੁਣ ਇਹ ਤਾਂ ਉਹ ਸਾੜ ਕੇ ਦਾ ਪੇੜਾ ਇੱਧਰਲਾ ਤਾਂ। ਅੱਛਾ, ਉਹ ਖਾਲੀ ਹੋ ਗਈ, ਇੱਧਰ ਸਿੱਟੀ ਜਾਂਦੀ। ਆਹ ਚੱਕੀ ਜਾਂਦੇ ਨੇ। ਬਰਨਾਲੇ ਬਾਗੀਆਂ ਕੱਲ 5-6 ਗੱਡੀਆਂ, ਪਰਸੋਂ ਬਾਗੀਆਂ ਅੱਜ ਗਈਆਂ। ਆਹ ਦੇਖੋ 5 ਟਰਾਲੀਆਂ ਤੜਕੇ ਗਈਆਂ। ਇਹ ਹੁਣ ਆਹ ਖਾਲੀ ਹੋ ਜੂ, ਇੱਥੇ ਉਹ ਸਟਾਈ ਜਾਊ ਇੱਥੇ, ਕਿਉਂ ਇੱਥੇ ਸੁੱਕਦੇ ਨੇ ਸੈਲਰ 'ਚ ਥਾਂ ਨਹੀਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਅੱਜ ਸਾਂਝੀਆਂ ਕਰ ਰਹੇ ਹਾਂ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਪਹਿਲਾਂ ਖੇਤਾਂ ਦੇ ਵਿੱਚੋਂ ਵੱਡੀ ਫਸਲ ਇਸ ਮੰਡੀ 'ਚ ਸਿੱਟੀ, ਤਾਂ ਇਸ ਮੰਡੀ 'ਚੋਂ ਫੇਰ ਚੱਕਣੀ ਪਈ ਉਹਨਾਂ ਕਿਸਾਨਾਂ ਨੂੰ ਫਸਲ। ਕਿ ਬਰਨਾਲੇ ਜਿਹੜੀ ਕਿ ਮੰਡੀ ਆ, ਕੀ ਲੱਗਦਾ ਇੱਥੋਂ ਜਿਹੜੀ ਫਸਲ ਆ, ਜਿਵੇਂ ਉਹ ਲੱਗੇ ਹੋਏ ਨੇ ਕਿਸਾਨ ਜਿਹੜੇ ਕਿ ਢੇਰੀਆਂ ਇੱਥੋਂ ਚੱਕ ਰਹੇ ਨੇ, ਬਰਨਾਲੇ ਵੱਲ ਨੂੰ ਲਿਜਾ ਰਹੇ ਨੇ, ਔਖਾ ਤਾਂ ਹੁੰਦਾ ਹੋਊ? ਹਾਂਜੀ ਹੁੰਦਾ ਹੀ ਹੁੰਦਾ, ਬਹੁਤ ਔਖਾ ਗਾ। ਹੁਣ ਮੇਖ ਲਈ ਜਾਂਦੇ ਆ, ਫਿਰ ਚੱਕਣੀਆਂ ਪੈਂਦੀਆਂ ਨੇ। ਸਾਰੀਆਂ ਮੰਡੀ 'ਚ ਇਹੀ ਹਾਲ ਆ, ਸਾਡੇ ਚੀਮੇ ਵੀ ਇਹੀ ਹਾਲ ਆ, ਇੱਥੇ ਵੀ ਇਹੀ ਹਾਲ ਆ। 5-6 ਦਿਨ ਹੋ ਗਿਆ ਢੇਰੀ ਪਈ ਨੂੰ, ਅੱਜ ਹਲਿਆਉਂਦੇ ਆ। ਕਿੰਨੀ ਮਿਹਨਤ ਹੁੰਦੀ ਆ। ਕੋਈ ਹੱਲ ਹੈ ਇਹਦਾ? ਹੱਲ ਤਾਂ ਹੁਣ ਗੌਰਮੈਂਟ ਕਰੇ। ਹੱਲ ਤਾਂ ਗੌਰਮੈਂਟ ਤਾਂ ਕਹਿੰਦੀ ਅਸੀਂ ਬਦਲਾਅ ਲਿਆਉਣਾ ਸੀ, ਲਿਆਤਾ। ਸਾਡੇ ਕੋਲੇ ਹੱਲ ਕੀ ਆ ਹੁਣ? ਉਹ ਕਰੇ ਤਾਂ ਹੱਲ। ਲੱਗਿਆ ਵੀ ਬਦਲਾਅ ਆਇਆ ਕੋਈ? ਜਿਹੜੀਆਂ ਵੋਟਾਂ ਪਈਆਂ ਕੁਛ ਨਹੀਂ ਬਦਲਾਇਆ। ਸਮਾਂ ਉਦੋਂ ਔਖੇ, ਸਾਰੇ ਔਖੇ ਆ। ਹਾਂਜੀ ਤਾਂ
ਉਹ ਟਰੈਕਟਰ ਨਾਲ ਹਲਾਊਗਾ? ਟਰੈਕਟਰ ਲੈ ਆਇਆ ਆ ਜਾ ਆਪਾਂ ਗੱਲਾਂ ਵੀ ਕਰਾਂਗੇ ਨਾਲ ਨਾਲ, ਆ ਜਾ। ਇਹ ਤਸਵੀਰਾਂ ਇਸੇ ਕਰਕੇ ਜਿਹੜੀਆਂ ਕਿ ਕਿਸਾਨਾਂ ਦੇ ਉੱਪਰ ਬੜੇ ਗੀਤ ਬਣਦੇ ਨੇ, ਜੱਟਾਂ ਦੇ ਉੱਪਰ ਬੜੇ ਗੀਤ ਬਣਦੇ ਨੇ ਕਿ ਜੱਟ ਦੀ ਜੂਨ ਬੁੜੀ ਰਿੜਕ ਰਿੜਕ ਮਰ ਜਾਣਾ। ਅਜਿਹੇ ਗੀਤ ਜਦੋਂ ਸੁਣਦੇ ਆ ਤਾਂ ਸ਼ਾਇਦ ਉਹ ਵਾਕਈ ਇਹਨਾਂ ਗਰਾਊਂਡ 'ਤੇ ਆ ਕੇ ਪਤਾ ਲੱਗਦਾ ਕਿ ਇਹ ਜੱਟ ਦੀ ਜੂਨ ਆ ਜਿਹੜੀ ਵਾਕਈ ਬੁਰੀ ਆ। ਜੱਟ ਦੀ ਜੂਨ ਬੁਰੀ ਆ, ਹਨਾ? ਹਾਂਜੀ ਹਾਂਜੀ ਬਿਲਕੁਲ। ਆ ਕੀ ਕਰਨ ਲੱਗੇ ਹੋ? ਇਹ ਤਾਂ ਇਹ ਸੀਗਾ ਜੀ, ਥੋੜਾ ਜਿਹਾ ਗਿੱਲਾ ਸੀ ਵਿੱਚ। ਹਾਂ। ਇਹਨਾਂ ਨੂੰ ਕਿਹਾ ਵੀ ਸਾਈਡ ਤੇ ਲਹਾ ਲਓ। ਹਾਂ। ਕਹਿੰਦੇ ਜਗ੍ਹਾ ਹੈ ਨਹੀਂ ਸਾਈਡ ਤੇ ਤੁਸੀਂ ਵਿੱਚੇ ਲਾ ਜਾਓ। ਹੁਣ ਦੇਖ ਲਓ ਤੁਸੀਂ, ਸਾਡਾ ਨੁਕਸਾਨ ਕਿੰਨਾ ਆ ਵੀ ਉਹ ਸਾਰੀ ਖਰਾਬ ਹੋ ਗਈ। ਹਾਂ। ਹੁਣ ਕਹਿੰਦੇ ਇਹਨੂੰ ਖਿਲਾਰੋ। ਹਾਂ। ਕੌਣ ਕਹਿੰਦਾ? ਉਹ ਤੋਂ ਬਾਅਦ ਕਹਿੰਦੇ ਅਸੀਂ ਉਹ ਕਰਾਂਗੇ। ਇਹ ਤੋਂ ਬਾਅਦ ਗੱਟੇ ਭਰਨਗੇ? ਹਾਂਜੀ, ਇਹ ਤੋਂ ਬਾਅਦ ਨਹੀਂ, ਪੱਖਾ ਲਾਉਣਗੇ ਗੱਟਿਆਂ ਦੀ ਤਾਂ ਹਲੇ ਪਤਾ ਨਹੀਂ ਕਦੋਂ ਵਾਰੀ ਆਊਗੀ। ਕਿੰਨੇ ਦਿਨ ਹੋ ਗਏ ਇੱਥੇ ਬੈਠੇ? ਇੱਥੇ ਬੈਠਿਆਂ ਨੂੰ ਹੋ ਗਏ ਜੀ ਸਾਨੂੰ 9 ਤਰੀਕ ਦੇ ਵੱਡੇ ਹੋਏ, ਅੱਜ ਕਿੰਨੀ ਹਫ਼ਤੇ ਤੋਂ ਉੱਪਰ ਹੋ ਗਏ। ਕਹਿੰਦੇ ਜੱਟ ਕਹਿੰਦੇ ਫੁਕਰੇ ਬੜੇ ਹੁੰਦੇ ਆ, ਕਹਿੰਦੇ ਵੱਡੇ ਵੱਡੇ ਸਪੀਕਰ ਲਾ ਦਿੰਦੇ, ਪਰ ਇਹ ਤੇ ਕੋਈ ਸਪੀਕਰ ਵੀ ਨਹੀਂ ਦਿਖ ਰਿਹਾ ਤੁਹਾਡੇ ਟਰੈਕਟਰ ਤੇ। ਤਾਂ ਉਹਦੇ ਫੁਕਰਿਆਂ ਦੀ ਗਿਣਤੀ ਆ, ਉਹ ਜੱਟਾਂ 'ਚ ਨਹੀਂ ਆਉਂਦੀ ਜੀ। ਹਾਂ, ਉਹ ਕੋਈ ਹੋਰ ਕੈਟਾਗਰੀ 'ਚ ਆਉਂਦੇ ਆ। ਜਿਹੜੇ ਜੱਟ ਅਸਲੀ ਜ਼ਿਮੀਂਦਾਰ ਆ ਨਾ, ਉਹਦਾ ਤੁਸੀਂ ਸਾਡੇ ਹਾਲਾਤ ਦੇਖ ਲਓ। ਇਹ ਰੀਅਲਟੀ ਆ। ਮੈਨੂੰ ਲੱਗਦਾ ਟਰੈਕਟਰ ਵੀ ਮਸਾਂ ਵਿਚਾਰਾ ਲੈਤਾ ਹੋਣਾ ਤੁਸੀਂ ਆਪਦਾ ਖੇਤੀ। ਬਿਲਕੁਲ ਜੀ, ਹੈਨਾ? ਹਾਂ, ਬੜਾ ਇਹ ਆ ਵੀ ਇਹਦੇ ਨਾਲ ਹੀ ਮਤਲਬ ਸਾਰਾ ਅਸੀਂ ਆਪਣਾ ਟਾਈਮ ਪਾਸ ਕਰਦੇ ਹਾਂ। ਜਿਹੜਾ 724 ਆ? ਨਹੀਂ ਹੈਗਾ ਤਾਂ ਇਹ 855 ਹਾਰਸ ਪਾਵਰ ਦਾ। ਅੱਛਾ। ਹਾਂ, ਤਾਂ ਕਰਕੇ ਆ ਵੀ ਜੱਟ ਦੀ ਜਿਹੜੀ ਜੂਨ ਉਹ ਬੁਰੀ ਹੋਈ ਆ। ਬਾਕੀ ਇਹ ਵੀ ਜਿੱਦਾਂ ਕਹੀ ਜਾਂਦੀਆਂ ਗੌਰਮੈਂਟਾਂ, ਉਸ ਹਿਸਾਬ ਨਾਲ ਕੁਝ ਨਹੀਂ ਹੋ ਰਿਹਾ। ਬੱਬੂ ਮਾਨ ਦਾ ਗੀਤ ਯਾਦ ਆ ਰਿਹਾ ਕਿ ਮੰਡੀਆਂ 'ਚ ਜੱਟ ਰੋਲਦਾ, ਚੁੱਲ੍ਹੇ ਮੂਹਰੇ ਰੋਲਦੀ ਰਕਾਨ, ਘਰੇ ਬੁੜੀਆਂ ਰੁਲੀ ਲੈਂਦੀਆਂ ਨੇ ਤੇ ਇੱਥੇ ਜੱਟ ਰੁਲੀ ਜਾਂਦੇ ਆ, ਹਨਾ? ਹਾਂਜੀ ਹਾਂਜੀ, ਹੁਣ ਉਹਨਾਂ ਨੂੰ ਜਾ ਕੇ ਫੇਰ ਕੰਮ ਲਾ ਦਾਂਗੇ ਬੁੜੀਆਂ ਨੂੰ। ਆ ਜਿਹੜਾ ਇੱਥੋਂ ਨਿਕਲੂਗਾ ਖਰਾਬ ਹੋਇਆ ਸਾਰਾ, ਵਿਚਾਰੀਆਂ ਫੇਰ ਉਹ ਕਰਨਗੀਆਂ, ਇਹਨੂੰ ਛੰਡਣ ਪੀਣ ਕਰਨਗੀਆਂ, ਫੇਰ ਵਿੱਚੋਂ ਮਾੜਾ ਮੋਟਾ ਕੱਢਣਾ ਪਊ। ਹੁਣ ਫਿਰ ਐ ਮਨ ਨਹੀਂ ਪਚੀਸਿਆ ਜਾਂਦਾ ਜਦੋਂ ਇਹਦੇ ਉੱਪਰ ਤੁਸੀਂ ਵੱਢ ਕੇ ਲਿਆਉਣੇ ਹੋ, ਪਹਿਲਾਂ ਇੱਥੇ ਸਿੱਟਦੇ ਹੋ, ਫੇਰ ਦੁਬਾਰੇ ਟਰੈਕਟਰ ਉੱਪਰ ਦੀ ਫੇਰਨਾ ਪੈਂਦਾ, ਹਲ ਪਾ ਕੇ ਫੇਰ ਕਰਾਉਣੀ ਆ ਜੀ। ਰਾਹ 'ਚ ਇਹੀ ਗੱਲਾਂ ਕਰਦਾ ਆਇਆ ਮੈਂ ਵੀ, ਪਹਿਲਾਂ ਦੇਖੋ ਬੜੀ ਮੁਸ਼ਕਲ ਨਾਲ ਲਿਆ ਕੇ ਇੱਥੇ ਲਾਈ ਆ ਢੇਰੀ। ਹੁਣ ਇਹਨੂੰ ਫੇਰ ਸਾਰੇ ਨੂੰ ਖਿਲਾਰਾਂਗੇ। ਵਿੱਚ ਖਰਾਬ ਬਹੁਤ ਹੋਇਆ ਨਾ, ਤੁਹਾਨੂੰ ਉਧਰੋਂ ਦਿਖਾ ਲਦਾ ਮੈਂ ਕਿਵੇਂ ਵਿੱਚ ਉਹ ਬਣੇ ਪਏ ਆ ਜਾਲੇ। ਆਓ ਦਿਖਾਇਓ ਮਾੜਾ ਜਿਹਾ ਕਿੱਥੇ। ਤਾਂ ਅਸੀਂ ਅੱਜ ਇਹ ਤਸਵੀਰ ਸ਼ਾਇਦ ਸਪੈਸ਼ਲ ਜਿਹੜੀ ਕਿ ਰਿਪੋਰਟ ਹੋਣੀ ਹੈਗੀ, ਮੈਨੂੰ ਲੱਗਦਾ ਕਿ ਮੰਡੀਆਂ ਦੀ ਬੜੀਆਂ ਮੰਡੀਆਂ ਦੀ। ਆਹ ਦੇਖੋ, ਇਹ ਮੈਂ ਤੁਹਾਨੂੰ ਤਸਵੀਰ ਆ ਦੇਖੋ ਕਿਵੇਂ ਜਿਹੜਾ ਕਿ ਸੇਕ ਮਾਰ ਰਿਹਾ ਹੈਗਾ, ਸ਼ਾਇਦ ਮਹਿਸੂਸ। ਇਹ ਦੇਖੋ ਕਿਵੇਂ ਮੇਰਾ ਹੱਥ ਭਰ ਗਿਆ। ਇਹ ਜਾਲਾ ਬਣਿਆ ਹੋਇਆ? ਹਾਂਜੀ। ਕਿੰਨੀ ਕੁ ਨੁਕਸਾਨ ਹੋ ਗਿਆ ਹੋਣਾ, ਕਿੰਨਾ ਕੁ ਖਰਾਬ ਹੋ ਗਿਆ ਹੋਣਾ ਇਹਦੇ ਨਾਲ? ਇਹਦੇ ਨਾਲ ਹੋ ਗਿਆ ਹੋਣਾ ਜੀ ਘੱਟੋ ਘੱਟ 8 ਤੋਂ ਜ਼ਿਆਦਾ ਤਾਂ ਹੋ ਹੀ ਗਿਆ ਹੋਣਾ। ਹਾਂਜੀ ਹਾਂ, 10-12 ਕੁਆਂਟਲ ਦੇ ਲਾਗੇ ਛਾਗੇ ਇਹਦੇ ਨਾਲ ਗਿਆ ਹੋਊਗਾ ਲੋਸ। ਫਿਰ ਇਹਦਾ ਘਾਟਾ ਕਿਵੇਂ ਪੂਰਾ ਕਰੋਗੇ? ਬਸ ਇਹਦਾ ਪ੍ਰਮਾਤਮਾ ਹੀ ਕਰੂਗਾ ਜੀ, ਅਸੀਂ ਤਾਂ ਕੀ ਕਰਨਾ ਹੁਣ। ਇਹ ਦੇਖੋ, ਇਹ ਮੈਂ ਤੁਹਾਨੂੰ ਤਸਵੀਰ ਜਿਹੜੀ ਦੇਖੋ ਕਿਵੇਂ ਜਿਹੜਾ ਕਿ ਝੋਨਾ ਗਾ ਉੱਲੀ ਲੱਗ ਰਹੀ ਆ, ਜਾਲਾ ਬਣ ਰਿਹਾ ਝੋਨੇ ਨੂੰ, ਜਿਵੇਂ ਕਿਵੇਂ ਖਰਾਬ ਹੋ ਰਿਹਾ ਇਹ ਬਈ। ਇਹਦੇ 'ਚੋਂ ਸੇਕ ਹੀ ਬਹੁਤ ਮਾਰ ਰਿਹਾ ਯਾਰ। ਹਾਂਜੀ, ਤਾਂ ਹੀ ਖਿਲਾਰਦੇ ਆ ਇਹਨੂੰ, ਤਾਂ ਹੀ ਖਿਲਾਰਨ ਲੱਗਿਆ ਇਹ ਜਿਹੜਾ ਨਾ ਵੀ ਠੀਕ ਰਹੇ। ਉਹ ਤੋਂ ਬਾਅਦ ਪੱਖਾ ਲਾ ਕੇ ਸਹੀ ਹੋਵੇ ਤਾਂ ਇਹਦੀ ਭਰਤੀ ਹੋਊਗੀ, ਨਹੀਂ ਹੋਣੀ ਅਦਰਵਾਈਜ਼। ਖਿਲਾਰ ਕੇ ਚੱਕ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕੀਤੀਆਂ ਨੇ ਕਿ ਜਿਹੜੇ ਕਿਸਾਨ ਨੇ ਉਹ ਮਜ਼ਦੂਰਾਂ ਦੇ ਨਾਲ ਲੱਗੇ ਹੋਏ ਨੇ। ਇਸ ਮੰਡੀ ਦੀ ਤਸਵੀਰ ਆ ਇਹ, ਪੱਖੋ ਕੈਂਚੀਆਂ, ਜਿਹੜਾ ਕਿ ਪੱਖੋ ਕੇ ਪਿੰਡ ਪੈ ਜਾਂਦਾ, ਮਹਿਲ ਕਲਾਂ ਹਲਕਾ ਪੈ ਜਾਂਦਾ ਇਸ ਪਿੰਡ ਨੂੰ। ਤਾਂ ਜਦੋਂ ਇਸ ਢੇਰੀ ਦੇ ਵਿੱਚ ਐਸਫਲੋਟ ਕਰਕੇ ਹੱਥ ਮਾਰਦੇ ਆ ਤਾਂ ਪੂਰੇ ਦਾ ਪੂਰਾ ਹੱਥ ਆ ਜਿਹੜਾ ਉਹ ਭਰ ਜਾਂਦਾ, ਇਸ ਤਰ੍ਹਾਂ ਖਰਾਬ ਹੋ ਜਾਂਦਾ। ਜਿਹੜੇ ਇਸ ਬਈ ਤੁਸੀਂ ਇਸ ਢੇਰੀ ਨੂੰ ਉਹ ਕਰ ਰਹੇ ਹੋ, ਮਜ਼ਦੂਰ ਹੋ ਇੱਥੇ, ਮੁਸ਼ਕਿਲ ਕਿੰਨੀ ਕੁ ਆਉਂਦੀ ਆ ਜਦੋਂ ਤੁਸੀਂ ਇਸ ਢੇਰੀ ਨੂੰ ਉਹ ਕਰਦੇ ਹੋ ਬਈ? ਹੈ ਗਰਮ ਹੋ ਜਾਂਦੀ ਹੈ, ਹੀਟ ਹੋ ਜਾਂਦੀ ਹੈ। ਕਿਵੇਂ ਬਈ? ਖਲਾਰ ਨਹੀਂ ਪੈਂਦੀ ਜੀ ਪਹਿਲਾਂ ਤਾਂ ਪੰਜੇ ਨਾਲ, ਫੇਰ ਚੱਕਦੇ ਆ ਜੀ। ਨਹੀਂ ਬਿਮਾਰ ਹੋ ਜਾਗੇ, ਹੀਟ ਵਾਲੀ ਹੈ ਜੀ ਇਹ 'ਚ। ਬਿਮਾਰ ਹੋ ਜਾਂਦੇ? ਹਾਂ ਜੀ ਹਾਂ, ਗਰਮ ਵਾਲੀ ਹੈ ਨਾ ਜੀ।
ਇਹ ਤਸਵੀਰ ਅਸੀਂ ਤੁਹਾਡੇ ਨਾਲ ਇਸੇ ਕਰਕੇ ਹੀ ਸਾਂਝੀ ਕਰੀ ਹੈ ਇਸ ਮੰਡੀ ਦੀ। ਜਿਹੜੇ ਵੀ ਕਿਸਾਨ ਦੇ ਕੋਲ ਜਾਵਾਂਗੇ ਸ਼ਾਇਦ ਹਰ ਇੱਕ ਦੀ ਇਹੋ ਹੀ ਮੁਸ਼ਕਲ ਹੋਣੀ ਆ ਕਿ ਸਾਡੀ ਜਿਹੜੀ ਫਸਲ ਆ ਉਹ ਨਹੀਂ ਚੱਕੀ ਜਾ ਰਹੀ। 15 ਦਿਨ ਹੋ ਗਏ ਆ ਕਿਸੇ ਨੂੰ ਬੈਠਿਆਂ ਨੂੰ, 10 ਦਿਨ ਹੋ ਗਏ ਆ, ਪਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰੀਆਂ। ਇੱਕ ਦਿਨ ਪਹਿਲਾਂ ਵੀ ਹਰਾ ਹੋ ਗਿਆ ਵਿੱਚ, ਇੱਕ ਦਿਨ ਅਸੀਂ ਪਹਿਲਾਂ ਵੀ ਮੰਡੀ ਦੀਆਂ ਤਸਵੀਰਾਂ ਸਾਂਝੀਆਂ ਕਰੀਆਂ ਸੀ, ਪਰ ਅੱਜ ਇੱਕ ਹੋਰ ਮੰਡੀ ਦੀ ਤਸਵੀਰ ਸਾਂਝੀ ਕਰ ਰਹੇ ਹਾਂ। ਆਹ ਦਿਖਾ ਯਾਰਾ ਹਰਾ ਹੋ ਰਿਹਾ, ਆਹ ਦੇਖੋ ਆਹ ਕਿਵੇਂ ਜਿਹੜਾ ਕਿ ਝੋਨਾ ਢੰਗੂਰ ਮਾਰ ਗਿਆ, ਇੱਕ ਤਰ੍ਹਾਂ ਦਾ ਹਰਾ ਹੋ ਰਿਹਾ। ਮੈਨੂੰ ਲੱਗਦਾ ਜੇ 4 ਦਿਨ ਹੋਰ ਹੀ ਪਿਆ ਰਿਹਾ ਇਹ ਫੁੱਟਿਆ ਹੋਣਾ ਵਧੀਆ ਤਰੀਕੇ ਨਾਲ, ਹੈ ਨਾ ਬਾਈ? ਹਾਂ ਜੀ ਹਾਂ, ਦੁਬਾਰਾ ਲਾਉਣ ਵਾਲਾ ਹੋ ਜਾਊਗਾ। ਦੁਬਾਰਾ ਲਾਉਣ ਵਾਲਾ ਹੋ ਜੂ ਹੋ ਹੀ ਜਾਣਾ ਭਾਜੀ, ਜਦੋਂ ਹੁਣ ਚੱਕ ਹੀ ਨੇ ਹਫ਼ਤਾ ਤੋਂ ਉੱਤੇ ਹੋ ਗਿਆ ਉਹਨੂੰ ਪਏ ਨੂੰ, ਕਾਲਾ ਹੋ ਗਿਆ ਸਾਰਾ ਝੋਨਾ। ਦੇਖੋ ਸਰਕਾਰ ਤਾਂ ਪਹਿਲਾਂ ਵਾਲੀ ਪਰਾਲੀ ਨਹੀਂ ਫੂਕਣ ਦਿੰਦੀ, ਇਹ ਕਿੱਥੇ ਫੂਕੋਗੇ? ਹਾਂਜੀ ਹਾਂਜੀ, ਨਾ ਮੁਸ਼ਕਲ ਆ ਜੀ ਬਹੁਤ। ਤਾਂ ਇੰਤਜ਼ਾਮ ਇਹਦਾ ਕਰਨਾ ਚਾਹੀਦਾ, ਛੇਤੀ ਤੋਂ ਛੇਤੀ ਚੱਕੇ ਜਾਣ। ਲੇਬਰ ਵਾਲੇ ਵਿਚਾਰੇ ਬਹੁਤ ਔਖੇ ਆ, ਵੀ ਕੀ ਕਰਨ, ਆ ਕਦੇ ਇੱਧਰ ਨੂੰ ਪਲਟਦੇ ਆ, ਕਦੇ ਉੱਧਰ ਨੂੰ ਪਲਟਦੇ ਆ। ਹਾਂਜੀ, ਕਿੰਨੇ ਕਿੱਲਿਆਂ ਦਾ ਜੀ ਭਾਈ ਇਹ ਇੱਥੇ ਲੈ ਕੇ ਸਿੱਟਿਆ? ਇਹ 5.25 ਕਿੱਲਿਆਂ ਦਾ ਜੀ। 5.25 ਕਿੱਲਿਆਂ? ਹਾਂਜੀ। ਮੀਂਹ ਨੇ ਵੀ ਕੁਛ ਨੁਕਸਾਨ ਕਰਿਆ? ਮੀਂਹ ਨੇ ਵੀ ਕੀਤਾ ਜੀ, ਹਾਂ ਮੀਂਹ ਨਾਲ ਵੀ ਕਾਫੀ ਵਿੱਚੋਂ ਮਤਲਬ ਇਹਦਾ ਪਹਿਲਾਂ ਵੱਢਿਆ ਲੇਟ ਗਿਆ, ਮੀਂਹ ਕਰਕੇ ਲੇਟ ਹੋ ਗਿਆ, ਉਹਦੇ ਨਾਲ ਬਹਿ ਗਿਆ ਝੋਨਾ ਵਿੱਚ ਬਹੁਤ, ਜਿਹੜਾ ਉਹਦੀ ਕੰਬਾਈਨ ਦੀ ਮਾਰ 'ਚ ਆਇਆ ਨਹੀਂ ਗਾ, ਰਹਿ ਗਿਆ ਥੱਲੇ ਬਹੁਤ ਜ਼ਿਆਦਾ। ਇਹ ਤਸਵੀਰ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕੀਤੀ ਆ। ਜਿਹੜੇ ਕਹਿੰਦੇ ਕਿ ਕਿਸਾਨ ਇੱਕ ਦਾਣਾ ਬੀਜ ਕੇ 14 ਦਾਣੇ ਪੈਦਾ ਕਰਦਾ, ਕਿਸਾਨ ਜਿੰਨਾ ਕੋਈ ਖੁਸ਼ਹਾਲ ਨਹੀਂ ਹੈਗਾ। ਸ਼ਾਇਦ ਇਹ ਤਸਵੀਰਾਂ ਦੇਖ ਕੇ ਲੱਗਦਾ ਕਿ ਕਿਸਾਨ ਜਿੰਨਾ ਕੋਈ ਦੁਖੀ ਵੀ ਨਹੀਂ ਹੈਗਾ। ਕਿ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਸਾਂਝੀ ਕੀਤੀ ਆ, ਦੇਖੋ ਇਹ ਜ਼ਿਮੀਂਦਾਰ ਨੇ ਆਪਦੇ ਜਿਹੜੇ ਕਿ ਹਲ ਟਰੈਕਟਰ ਇੱਥੇ ਲੈ ਕੇ ਆਂਦਾ ਮੰਡੀ ਦੇ ਵਿੱਚ ਇਸ ਨੂੰ ਹਿਲਾਉਣ ਦੇ ਲਈ ਝੋਨੇ ਨੂੰ। ਤਾਂ ਅਪੀਲ ਕਰਦੇ ਹਾਂ ਕਿ ਇਹਨਾਂ ਕਿਸਾਨਾਂ ਨੂੰ ਖੁਸ਼ਹਾਲ ਰੱਖਿਆ ਜਾਵੇ। ਜੇਕਰ ਕਿਸਾਨ ਖੁਸ਼ਹਾਲ ਰਹਿਣਗੇ ਫੇਰ ਹੀ ਦੇਸ਼ ਖੁਸ਼ਹਾਲ ਰਹੇਗਾ, ਫੇਰ ਹੀ ਲੋਕ ਜਿਹੜੇ ਕਿ ਉਹ ਰੱਜ ਕੇ ਰੋਟੀ ਖਾ ਸਕਣਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਕੀ ਲੱਗਦਾ ਜਿਹੜੀ ਆ ਫਸਲ ਇੱਥੇ ਕਿਉਂ ਨਹੀਂ ਵਿਕ ਰਹੀ ਕਿ ਇਸ ਨੂੰ ਕਿਹਾ ਗਿਆ ਕਿ ਬਰਨਾਲੇ ਲਿਆਓ? ਵੀਰ ਜੀ ਇੱਕ ਗੱਲ ਕਰਦੇ ਆ ਵੀ ਇਹ ਸਾਡੀ ਸਾਰਿਆਂ ਦੀ ਪ੍ਰੋਬਲਮ ਹੈ, ਅਗਲਾ ਬੋਲਦਾ ਨਹੀਂ। ਇਸੇ ਕਰਕੇ ਆ ਸਾਰੇ ਆੜਤੀਏ ਬਰਨਾਲੇ ਲਿਆ ਰਹੇ ਨੇ, ਉੱਥੇ ਜਾਨਸਰ ਧੁੱਲ ਜਾਣੀ ਹੈ। ਕਿਆ 5 ਟਰਾਲੀਆਂ ਤੜਕੇ ਗਈਆਂ ਨੇ। ਜਿਹੜਾ ਪਿੰਕੀ ਵਾਲਾ ਸੈਲਰ ਹੈ ਇਹ ਸਾਨੂੰ ਲੋਟ ਨਹੀਂ ਆਉਣਾ ਚਾਹੀਦਾ। ਡਬਲ ਪੱਖਾ ਲੱਗ ਰਿਹਾ, ਹਰ ਇੱਕ ਢੇਰੀ ਨੂੰ ਬਿਲਕੁਲ ਮੂਰਖ ਬਣਾਇਆ ਜਾ ਰਿਹਾ। ਪਹਿਲਾਂ ਤਾਂ ਸਰਕਾਰ ਨੇ ਬਣਾਇਆ, ਸਾਡੀ ਲਾਈਟ ਲੇਟ ਕਰੀ। ਇੱਕ ਬੰਦਾ ਸ਼ਰੀਫ ਆ, ਉਹਦਾ ਫਾਇਦਾ ਉਠਾ ਰਹੇ ਨੇ, ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਨੇ। ਕਿ ਇਹ ਸਾਰੀਆਂ ਗੱਲਾਂ ਗਲਤ ਹੋ ਰਹੀਆਂ ਨੇ ਤੇ ਭਾਂਡਾ ਸਾਡੇ ਕਿਸਾਨਾਂ ਤੇ ਫੁੱਟਣਾ। ਬਜ਼ੁਰਗੋ ਆ ਥੈਲੀ ਲਾਈ ਆ ਪਿਸ਼ਾਬ ਵਾਲੀ ਤੇ ਇੱਥੇ ਰਾਖੀ ਤੇ ਆਏ ਹੋ। ਕਿੰਨੀ ਕੁ ਉਮਰ ਆ ਤੁਹਾਡੀ? ਹੈ ਜੀ 70 ਸਾਲ ਦੀ 70 ਆ। ਕਿੰਨੇ ਦਿਨ ਹੋ ਗਏ ਇੱਥੇ ਬੈਠੇ? ਇੱਥੇ ਤਾਂ ਮੈਨੂੰ ਤਾਂ ਹੋ ਗਿਆ 9-10 ਦਿਨ ਹੋ ਗਏ। ਅਫਸੋਸ ਹੁੰਦਾ ਵੀ ਅਸੀਂ ਅਜਿਹੀਆਂ ਸਰਕਾਰਾਂ ਚੁਣ ਲੈਂਦੇ ਹਾਂ ਜਿਹੜੀਆਂ ਕਿਸਾਨਾਂ ਦੀ ਬਾਤ ਹੀ ਨਹੀਂ ਪੁੱਛਦੀਆਂ। ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੇ ਮੰਤਰੀ ਕਹਿੰਦੇ ਰਹੇ ਕਿ ਅਸੀਂ 5 ਮਿੰਟਾਂ ਦੇ ਵਿੱਚ ਕਿਸਾਨਾਂ ਨੂੰ ਕੱਲੀ ਫਸਲ ਤੇ MSP ਦੇਵਾਂਗੇ, ਪਰ ਉਸ ਤੇ ਹੀ ਚੱਲਦਿਆਂ ਪਿਛਲੇ ਦਿਨਾਂ ਦੇ ਦੌਰਾਨ ਖਬਰਾਂ ਕਾਫੀ ਸਾਂਝੀਆਂ ਹੋਈਆਂ, ਕਾਫੀ ਵਾਇਰਲ ਹੋਈਆਂ। ਇੱਕ ਖਬਰ ਬੜੇ ਜ਼ੋਰ ਸ਼ੋਰ ਦੇ ਨਾਲ ਵਾਇਰਲ ਹੋ ਰਹੀ ਆ ਕਿ ਪੰਜਾਬ ਸਰਕਾਰ ਨੇ ਕਾਫੀ ਮੰਡੀਆਂ ਨੇ ਜਿਹੜੀਆਂ ਉਹ ਬੰਦ ਕਰ ਦਿੱਤੀਆਂ, ਉਹਨਾਂ ਦੇ ਵਿੱਚੋਂ ਜਿਹੜੀ ਖਰੀਦ ਆ ਉਹ ਬੰਦ ਕਰ ਦਿੱਤੀ ਆ। ਪਰ ਜਿੱਥੇ ਅਸੀਂ ਤੁਹਾਨੂੰ ਇੱਕ ਦਿਨ ਇਹ ਮੰਡੀਆਂ ਦਾ ਹਾਲ ਦਿਖਾਇਆ, ਤਾਂ ਉਸ ਤੋਂ ਬਾਅਦ ਜਿਹੜੀ ਦੀਵਾਲੀ ਸੀਗੀ ਉਹ ਕਿਸਾਨਾਂ ਦੀ ਇਹਨਾਂ ਮੰਡੀਆਂ ਦੇ ਵਿੱਚ ਲੰਘੀ ਆ। ਅੱਜ ਫੇਰ ਅਸੀਂ ਇੱਕ ਮੰਡੀ ਦੇ ਵਿੱਚ ਲੈ ਕੇ ਆਏ ਹਾਂ। ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਕਿਸਾਨ ਨੇ ਖੁਦ ਕੰਮ ਕਰ ਰਹੇ ਨੇ, ਇੱਥੇ ਜਿਹੜੀ ਲੇਬਰ ਆ ਉਹ ਵੱਖਰੀ ਲੱਗੀ ਹੋਈ ਆ, ਪਰ ਕਿਸਾਨਾਂ ਦੀ ਪੁੱਤਾਂ ਦੇ ਵਾਂਗ ਪਾਲੀ ਫਸਲ ਦੇ ਉੱਪਰ ਪਿਆ ਮੀਂਹ ਦੱਸਦਾ ਕਿ ਕਿਸਾਨਾਂ ਦਾ ਜੋ ਹਾਲ ਆ ਉਹ ਪੁੱਛਿਆ ਲੋੜੀ ਦਾ। ਜਿਹੜਾ ਕਿਸਾਨਾਂ ਦਾ ਦਿਲ ਆ ਉਸ ਨੂੰ ਪੁੱਛਿਆ ਲੋੜੀ ਦਾ। ਰੱਬ ਦੇ ਅੱਗੇ ਅਰਦਾਸਾਂ ਕਰੀਆਂ ਕਿ ਹਾੜਾ ਰੱਬਾ ਸਾਡੀ ਫਸਲ ਵਿਕ ਲੈਣ ਦੇ। 6 ਮਹੀਨਿਆਂ ਤੋਂ ਵੱਧ ਜਿਹੜੀ ਕਿ ਇਸ ਦੇ ਉੱਪਰ ਮਿਹਨਤ ਹੋਈ ਆ, ਪਰ ਇਹ ਫਸਲ ਜਿਹੜੀ ਕਿ ਜਿਉਂ ਦੀ ਤਿਉਂ ਮੰਡੀਆਂ ਦੇ ਵਿੱਚ ਪਈ ਆ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਫਸਲ ਦੇ ਵਿੱਚੋਂ ਜਦੋਂ ਮੀਂਹ ਪਿਆ ਗਿੱਲੀ ਹੋਈ ਤਾਂ ਧੂੰਆਂ ਨਿਕਲ ਗਿਆ। ਤੇ ਦੂਸਰੇ ਪਾਸੇ ਇੱਕ ਤਸਵੀਰ ਹੋਰ ਸਾਂਝੀ ਕਰ ਰਹੇ ਹਾਂ, ਜਿਹੜਾ ਪੇਂਡੂ
ਮੰਡੀਆਂ ਦਾ ਹਾਲ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਇੱਧਰ ਕਿਸਾਨ ਨੂੰ ਕਿਹਾ ਆੜ੍ਹਤੀਏ ਨੇ ਕਿ ਤੁਹਾਡੀ ਫਸਲ ਇੱਥੋਂ ਨਹੀਂ ਚੱਕੀ ਜਾਣੀ ਤੇ ਤੁਸੀਂ ਬਰਨਾਲੇ ਲਿਆਓ। ਤਾਂ ਇਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿਸਾਨ ਨੇ ਪਹਿਲਾਂ ਆਪਣੀ ਫਸਲ ਇੱਥੇ ਢੇਰੀ ਕਰੀ ਤਾਂ ਉਸ ਤੋਂ ਬਾਅਦ ਇਸ ਨੂੰ ਭਰਨ ਦੇ ਲਈ ਫੇਰ ਟਰੈਕਟਰ ਟਰਾਲੀਆਂ ਦਾ ਜਿਹੜਾ ਕਿ ਵਰਤੋਂ ਕਰਨੀ ਪਈ ਤੇ ਫੇਰ ਇਸ ਨੂੰ ਜਿਹੜਾ ਕਿ ਇੱਥੋਂ ਫਸਲ ਆ ਜਿਹੜੀ ਪਿੰਡ ਦੇ ਵਿੱਚੋਂ ਸ਼ਹਿਰ ਵੱਲ ਨੂੰ ਰਵਾਨਾ ਕਰਨ ਦੇ ਲਈ ਤਿਆਰ ਆ ਕਿਸਾਨ। ਪਰ ਦੂਸਰੇ ਪਾਸੇ ਕਿਸਾਨ ਬੈਠੇ ਨੇ ਮੰਡੀ ਦੇ ਵਿੱਚ। ਇਹਨਾਂ ਕਿਸਾਨਾਂ ਦੇ ਨਾਲ ਅਸੀਂ ਗੱਲ ਕਰਾਂਗੇ। ਇਹ ਤਸਵੀਰ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕਰ ਰਹੇ ਹਾਂ। ਇੱਥੋਂ ਦੀ ਲੰਘਣ ਡਏ ਸੀ ਤਾਂ ਇਹ ਤਸਵੀਰਾਂ ਕਾਫੀ ਭਾਵੁਕ ਕਰਦੀਆਂ ਨੇ। ਅਸੀਂ ਗੱਲਬਾਤ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਕਿ ਫਸਲ ਕਿਹਦੀ ਆ, ਆਖਰ ਇਸ ਮੰਡੀ ਦੇ ਵਿੱਚ ਕੀ ਅਜਿਹੀ ਜਿਹੜੀ ਕਿ ਊਣਤਾਂ ਹੀ ਆ ਗਈ ਕਿ ਇਸ ਨੂੰ ਬਰਨਾਲੇ ਲਿਜਾਣਾ ਪੈ ਰਿਹਾ ਜੀ। ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਜਿਹੜੀ ਆ ਫਸਲ ਇੱਥੇ ਕਿਉਂ ਨਹੀਂ ਵਿਕ ਰਹੀ ਕਿ ਇਸ ਨੂੰ ਕਿਹਾ ਗਿਆ ਕਿ ਬਰਨਾਲੇ ਲਿਆਓ? ਵੀਰ ਜੀ ਇੱਕ ਗੱਲ ਕਰਦੇ ਆ ਵੀ ਇਹ ਸਾਡੀ ਸਾਰਿਆਂ ਦੀ ਪ੍ਰੋਬਲਮ ਹੈ, ਅਗਲਾ ਬੋਲਦਾ ਨਹੀਂ। ਇਹ ਸਾਡਾ ਸੈਲਰ ਸਾਨੂੰ ਲੋਟ ਨਹੀਂ ਹੋਣਾ ਚਾਹੀਦਾ ਜਿਹੜਾ ਸਾਡੇ ਪਿੰਡ ਦਾ ਹੈ। ਹਾਂ, ਇਸੇ ਕਰਕੇ ਆਹ ਸਾਰੇ ਆੜ੍ਹਤੀਏ ਬਰਨਾਲੇ ਲਿਆ ਰਹੇ ਨੇ। ਹਾਂ, ਉੱਥੇ ਜਾਨਸਰ ਧੁੱਲ ਜਾਣੀ ਹੈ। 4-5 ਟਰਾਲੀਆਂ ਤੜਕੇ ਗਈਆਂ ਨੇ, ਹਾਂ, ਕੱਲ੍ਹ ਗਈਆਂ ਨੇ, ਪਰਸੋਂ ਗਈਆਂ ਨੇ। ਆਹ ਜਿਹੜਾ ਪਿੰਕੀ ਵਾਲਾ ਸੈਲਰ ਹੈ ਇਹ ਸਾਨੂੰ ਲੋਟ ਨਹੀਂ ਹੋਣਾ ਚਾਹੀਦਾ। ਹਾਂ। ਕਿਉਂ? ਇਹ ਇੱਥੇ ਸੁਕਾਈ ਜਾਂਦਾ, ਉੱਥੇ ਸੁਕਾਉਣਾ ਪਊ ਨਹੀਂ, ਇੱਥੇ ਸੁਕਾਈ ਜਾਂਦਾ। ਹੁਣ ਸਾਡਾ ਮੈਨੂੰ 14 ਦਿਨ ਹੋ ਗਏ ਉੱਥੇ ਬੈਠੇ ਨੂੰ। ਹਾਂ, ਉਹ ਦੇਖੋ ਸੁੱਕਾ ਝੋਨਾ ਆ ਕੇ ਦਿਖਾਓ ਸਾਨੂੰ, ਬਿਲਕੁਲ ਸੁੱਕਾ ਝੋਨਾ। ਉਹਦੇ ਨਾਲ ਦਾ ਪਹਿਲਾਂ ਅਸੀਂ ਵੱਢ ਲਿਆ ਸੀਗਾ, ਇਹਨੇ ਰੋਕਤਾ ਸੀਗਾ, ਕਹਿੰਦੇ ਵੱਢਦੇ ਹਰਾ ਦਾਣਾ ਆਉਂਦਾ। ਉਹਨੂੰ 8 ਦਿਨ ਹੋ ਗਏ ਤੁਲੇ ਨੂੰ, ਉਹਨੂੰ ਹੁਣ 14 ਦਿਨ ਹੋ ਗਏ ਉਹਨੂੰ ਪਏ ਨੂੰ। ਮੇਰੇ ਨਾਲ ਦੇ ਨੂੰ ਉਸੇ ਨਾਲ ਦਾ ਝੋਨਾ ਉਹ ਪਿਆ ਹੈ ਜੀ ਮੰਡੀ 'ਚ। ਮੌਕਚਰ ਵਗੈਰਾ ਜ਼ਿਆਦਾ ਹੋਣ ਇਹਦੇ ਵਿੱਚ ਤਾਂ ਕਰਕੇ। ਆਓ ਤੁਹਾਨੂੰ ਦਿਖਾਉਣੇ ਮੈਂ ਕਹਿੰਦਾ ਸਾਰਾ ਮੋਚਰ ਆਉਂਦਾ ਉਹਦਾ ਦੇਖ ਲਓ। ਬਿਲਕੁਲ ਕੋਈ ਇਹ ਸਾਡੇ ਨਾਲ ਇਹ ਪ੍ਰੋਬਲਮ ਇਹੀ ਆ, ਇੱਥੇ ਕੋਈ ਨਹੀਂ ਬੋਲਦਾ। ਇਹ ਸਾਡੇ ਆੜ੍ਹਤੀਏ ਨੂੰ ਨਹੀਂ ਹੋਣਾ ਚਾਹੀਦਾ ਇੱਥੇ। ਡਬਲ ਪੱਖਾ ਲੱਗ ਰਿਹਾ ਹਰ ਇੱਕ ਢੇਰੀ ਨੂੰ, ਬਿਲਕੁਲ ਮੂਰਖ ਬਣਾਇਆ ਜਾ ਰਿਹਾ। ਪਹਿਲਾਂ ਤਾਂ ਸਰਕਾਰ ਨੇ ਬਣਾਇਆ, ਸਾਡੀ ਲਾਈਟ ਲੇਟ ਕਰੀ। ਹਾਂ, ਲਾਈਟ ਲੇਟ ਕਰਨ ਦੀ ਵਜ੍ਹਾ ਹੋਈ ਇਹ ਨਵੀਂ ਆਉਣ ਦੀ। ਹਾਂ, ਜੀਰੀਆਂ ਲੇਟ ਹੋਈਆਂ ਹੈ, ਉਲਟਾ ਸਾਨੂੰ ਡਾਟ ਰਹੀ ਹੈ ਸਰਕਾਰ। ਉਧਰੋਂ ਇਹ ਸਰਦਾਰ ਜੀ ਡਾਟ ਰਹੇ ਨੇ ਅਸੀਂ ਨਹੀਂ ਲੈਣਾ, ਅਸੀਂ ਨਹੀਂ ਲੈਣਾ। ਇੱਕ ਬੰਦਾ ਸ਼ਰੀਫ ਆ ਉਹਦਾ ਫਾਇਦਾ ਉਠਾ ਰਹੇ ਨੇ, ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਨੇ ਕਿ ਇਹ ਸਾਰੀਆਂ ਗੱਲਾਂ ਗਲਤ ਹੋ ਰਹੀਆਂ ਨੇ। ਤੇ ਭਾਂਡਾ ਸਾਡੇ ਕਿਸਾਨਾਂ ਤੇ ਫੁੱਟਣਾ, ਖਰਾਬ ਕਿਸਾਨ ਕਰਦੇ ਆ, ਇਕੱਠੇ ਹੋ ਕੇ ਮੁਜ਼ਾਹਰੇ ਕਰਦੇ ਆ। ਸਾਨੂੰ 6 ਤਰੀਕ ਨੂੰ ਚੌਲ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ, ਨਵੀਂ ਵੀ ਨਹੀਂ ਆਉਂਦੀ, ਕੁਝ ਨਹੀਂ ਆਉਂਦਾ। ਨਾਲੇ ਲਾਈਟ ਘੱਟ ਮਚੂ। ਹੁਣ ਅਸੀਂ 8ਵੇਂ ਦਿਨ ਪਾਣੀ ਲਾਉਂਦੇ ਰਹੇ ਹਾਂ, ਕੋਈ ਲਾਈਟ ਦਾ ਨਹੀਂ। ਮੱਕੀ ਨੂੰ ਤੀਜੇ ਦਿਨ ਪਾਣੀ ਲੱਗਦਾ। ਹੁਣ ਤਾਂ ਕਹਿੰਦੇ ਕਿ ਪਰਾਲੀ ਦੇ ਉੱਪਰ ਵੀ ਪਾਬੰਦੀ ਲਾਈ ਆ, ਪਰਾਲੀ ਦਾ ਧੂਆਂ ਹੁੰਦਾ ਕਹਿੰਦੇ। ਹਾਂਜੀ, ਇਹ ਆਏ ਆ ਜੀ ਗੱਲ। ਜਿਹੜਾ ਅਫਸਰਾਂ ਨੇ ਬਹਿ ਕੇ ਕੰਮ ਕਰਨਾ ਸੀ ਉੱਥੇ ਜੀ, ਉਹਨਾਂ ਨੂੰ ਤਾਂ ਵਾਰਤਾ ਸਾਡੀਆਂ ਪੈਲੀਆਂ 'ਚ ਇਹਨਾਂ ਨੇ ਸਾਨੂੰ ਲੜਾਉਣ ਲਈ ਸਾਡੇ ਭਾਈਚਾਰੇ ਨਾਲ ਜੀ। ਇਹ ਐਮਐਲਏ ਕਿਉਂ ਨਹੀਂ ਜੀ ਸਾਡੇ ਕੋਲੇ ਆਉਂਦੇ? ਹਾਂਜੀ, ਜਦੋਂ ਸਾਡੀ ਕਣਕ ਨੂੰ ਅੱਗ ਲੱਗ ਜਾਂਦੀ ਆ ਉਹ ਤਾਂ ਨਹੀਂ ਫਾਇਰ ਬ੍ਰਿਗੇਡ ਬਾਹਰ ਆ ਨਹੀਂ ਰਹੀ। ਹੁਣ ਜੀ ਬਿਨਾਂ ਉਸ ਤੋਂ ਸਾਡੇ ਧੱਕੇ ਨਾਲ ਖੋ ਕੇ ਅੱਗ ਬੁਝਾ ਰਹੇ ਨੇਗੇ। ਉਲਟਾ ਜੇ ਉਹ ਕਿਸਾਨਾਂ ਨੇ ਚਲੋ ਗਲਤੀ ਆ ਸਿੱਧੂਪੁਰਾਂ ਦੀ ਅਸੀਂ ਮੰਨਦੇ ਹਾਂ ਹੈਗੀ ਆ, ਹੋ ਗਈ ਤਾਂ ਫਿਰ ਵੀ ਕਿੱਡੀ ਕੁ ਗੱਲ ਸੀ ਜੀ। ਉਹ ਮਤਲਬ ਕਿ ਸਾਨੂੰ ਲੜਾ ਰਿਹਾ ਪ੍ਰਸ਼ਾਸਨ ਜੀ। ਕਿਹੜਾ ਇਲਾਕਾ ਪੈ ਜਾਂਦਾ ਐਮਐਲਏ ਦਾ? ਆਹ ਸ਼ਾਇਦ ਕੁਲਵੰਤ ਪੰਡੋਰੀਆ, ਪੰਡੋਰੀ ਦਾ ਪੈਂਦਾ ਜੀ। ਕਲਾਂ ਏਰੀਆ ਇਹ ਪੰਡੋਰੀ ਦਾ ਸਾਡੇ 9 ਸਾਲ ਹੋ ਗਏ ਉਹਨੂੰ ਬਣੇ ਨੂੰ, ਦੁਬਾਰੇ ਵੀ ਬਣ ਗਿਆ, ਪਹਿਲਾਂ ਵੀ ਨਹੀਂ ਆਇਆ, ਆਹ ਹੁਣ ਫੇਰ ਨਹੀਂ ਆਇਆ। ਤੁਸੀਂ ਬਾਗ ਜੋ ਉਹਦੇ ਕੋਲੇ ਉਹ ਨਹੀਂ ਆਉਂਦਾ। ਅਸੀਂ ਜਾਂਦੇ, ਅਸੀਂ ਗਏ ਆ, ਕਈ ਵਾਰੀ ਗਏ ਆ। ਸਾਡੇ ਸੁਸਾਇਟੀ ਦਾ 12 ਕਰੋੜ ਦਾ ਘਪਲਾ ਸੀਗਾ। ਉਹ ਕਹਿੰਦਾ ਮੈਨੂੰ ਕੀ ਪਤਾ, ਮੇਰੇ ਤਾਂ ਕੰਮ ਹੀ ਨਹੀਂ ਇਹ। ਸਾਡੇ 1-2 ਹੋਰ ਕੇਸ ਨੇ ਸਾਡੇ ਖੁਦ। ਉਹ ਕਹਿੰਦਾ ਮੇਰੇ ਏਰੀਏ ਦੇ ਨੇ, ਮੈਂ ਨਿਬੇੜੂ। ਨਹੀਂ ਨਾ, ਉਹ ਨਿਬੇੜਦਾ। ਅੱਛਾ, ਬੰਬੇ ਦੇ ਵਿੱਚ ਵੀ ਪ੍ਰਦੂਸ਼ਣ ਚੱਲ ਰਿਹਾ। ਬੰਬੇ 'ਚ ਤਾਂ ਨਹੀਂ ਪੰਜਾਬ ਦੀ ਪਰਾਲੀ ਜਾਂਦੀ, ਦਿੱਲੀ ਦਾ ਚਲੋ ਮੰਨਦੇ ਆ ਕਿ ਜਾਂਦੀ ਹੈ। ਮੰਨਦੇ ਹੋ ਵੀ ਦਿੱਲੀ 'ਚ ਧੂਆਂ ਪੰਜਾਬ ਦਾ ਚਲਾ ਜਾਂਦਾ? ਪੰਜਾਬ ਦਾ ਤਾਂ ਜਾਂਦਾ ਹੀ ਨਹੀਂ, ਦਿੱਲੀ ਤਾਂ ਬਹੁਤ ਉੱਚੀ ਹੈ। ਹਵਾਈ ਉਲਟ ਦਿਸ਼ਾ ਚੱਲ ਰਹੀ। ਮੈਂ ਦਿੱਲੀ ਖੁਦ ਰਹਿ ਕੇ ਆਇਆ। 14 ਸਾਲ, ਮੈਂ 16 ਸਾਲ ਦਿੱਲੀ ਰਿਹਾ। ਮੈਂ ਉੱਥੇ ਪੰਜਾਬ ਦਾ ਧੂਆਂ ਤਾਂ ਮਤਲਬ ਹੀ ਨਹੀਂ। ਦਿੱਲੀ ਬਹੁਤ ਉੱਚੀ ਬੈਠੀ ਹੈ। ਕੀ ਕੰਮ ਕਰਦੀ ਸੀ ਦਿੱਲੀ? ਮੈਂ ਆਰਮੀ 'ਚ ਸੀਗਾ। ਆਰਮੀ 'ਚ? ਹਾਂਜੀ। ਹੁਣ ਮੇਰਾ ਝੋਨਾ ਉਹ ਦੇਖ ਲਓ 14 ਦਿਨ ਪਏ ਹੋਏ ਨੂੰ। ਸਾਨੂੰ ਇਹ ਸੈਲਰ ਅਲਾਉਟ ਹੀ ਨਹੀਂ ਹੋਣਾ ਚਾਹੀਦਾ। ਵੈਸੇ ਗੱਲ ਸਾਡੀ ਕੋਈ ਪ੍ਰੋਬਲਮ ਹੈ, ਇਹ ਇੱਥੇ ਸੁਕਾਈ ਜਾਂਦਾ ਕਿ ਉਹਨੂੰ ਸੁਕਾਉਣਾ ਪੈਣਾ ਉੱਥੇ। ਇਹਦੇ 'ਚ ਬ੍ਰਦਰ ਆਏ ਆ, ਇੱਕ ਸੈਲਰ ਹੋਰ ਪਿਆ ਹੋਵੇ ਖਿੱਚ ਹੋ ਜਾਂਦੀ ਹੈ। ਇੱਥੇ ਨੇੜੇ ਕੋਈ ਹੋਰ ਸੈਲਰ ਹੋਵੇ ਸਾਡਾ ਖਿੱਚ ਹੋ ਜਾਂਦੀ ਹੈ। ਜਦੋਂ ਹੁਣ ਕੋਈ ਵੀ ਚੀਜ਼ ਆ, ਤੁਸੀਂ ਆਪ ਸਿਆਣੇ ਹੋ, ਇੱਕ ਦੇ ਆਪਾਂ ਬੱਸ ਕਰ ਦਈਏ। ਜਿਵੇਂ ਹੁਣ ਡਾਨੀਆਂ ਬਾਨੀਆਂ ਦੀ ਇੱਕ ਚੀਜ਼ ਬੱਸ ਹੋ ਗਈ, ਕਿੱਥੇ ਗਈ? ਉਹ ਗੱਲ ਇਹਨਾਂ ਦੀ ਕਰੀ ਹੋਈ ਆ। ਬੋਲਦਾ ਕੋਈ ਹੈ ਨਹੀਂ, ਕਿਸੇ ਦਾ ਜਵਾਕ ਬਾਹਰ ਤੋਰਿਆ ਵਾ, ਕਿਸੇ ਦਾ ਕਿਵੇਂ ਆ, ਸਭ ਟਾਈਟ ਆ ਕੰਮ। ਟਾਈਟ ਕਰਕੇ ਇਹ ਝੇਪ 'ਚ ਰੱਖਦੇ ਨੇਗੇ। ਬਾਕੀ ਤੁਸੀਂ ਸਾਰੇ ਆਪ ਜਾਣੀ ਜਾਣੋ। ਤੇ ਨੀਤੀ ਹੋਰ ਕਰਤੀ। 31 ਕੱਲੀਆਂ ਸਾਡੇ ਜ਼ਿਲ੍ਹੇ ਦੀਆਂ ਮੰਡੀਆਂ ਬੰਦ ਹੋ ਗਈਆਂ। 31 ਕੱਲੇ ਸਾਡੇ, ਹਾਂਜੀ ਸਾਡੇ ਜ਼ਿਲ੍ਹੇ ਦੀਆਂ 510 ਸਾਰੀਆਂ ਕਰਤੀਆਂ ਇਹਨਾਂ ਨੇ ਰਾਤ ਨੂੰ ਐਲਾਨ ਕਰਕੇ। ਰਾਤ ਫਤਿਹਗੜ੍ਹ ਸੰਨਾ ਗੜ੍ਹ ਆ ਜਥੇਬੰਦੀ ਦਾ ਖੁਦ ਉਹ ਵੀ ਬੰਦ ਕਰਤੀ ਹੈ।
ਬਹੁਤ ਮਾਰਦੇ ਰਹੇ ਕਹਿੰਦੇ ਹਾਂਜੀ 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 ਹਾਂ ਇਹ ਫਿਰ ਐ ਸੀ ਨਾ ਜੀ ਲੋਕ ਉਹਨਾਂ ਤੋਂ ਦੁਖੀ ਹੋਏ ਵੇ ਸੀ ਅੰਦੋਲਨ ਦੇ। ਅਸੀਂ ਤਾਂ ਜੀ ਉਹਨੂੰ ਯੂਨੀਵਰਸਿਟੀ ਕਹਿੰਦੇ ਆ ਪੱਕੇ ਦੀ, ਕੁੰਡਲੀ ਤੋਂ ਟਿੱਕਰੀ ਬਾਰਡਰ ਨੂੰ ਯੂਨੀਵਰਸਿਟੀ ਕਹਿੰਦੇ ਆ, ਜਿਹੜੇ ਸਾਡੇ ਭਾਈਆਂ ਨੂੰ ਉਹਨੇ ਇੰਨੀ ਵਿੱਦਿਆ ਦਿੱਤੀ। ਉਹਦਾ ਕਰਕੇ ਇਹ ਪਾਰਟੀ ਆਈ, ਉਹਨਾਂ ਤੋਂ ਦੁਖੀ ਸੀ। ਉਹਨਾਂ ਦੇ 75-25 ਦਾ ਪਤਾ ਲੱਗ ਗਿਆ ਸੀਗਾ ਵੀ ਇਹ ਰਲ ਕੇ ਚੱਲਦੇ ਆ। ਇਹ ਸਰਦਾਰ ਜੀ ਹੁਣ ਉਹ ਕਹਿੰਦੇ ਕੋਸ਼ਿਸ਼ ਕਰਦੇ, ਕੁਛ ਮੀਡੀਆ ਜੋਗਾ ਵਾਲਾ ਕੱਢ ਕੇ ਤੜਕੇ ਨੂੰ ਪਾ ਦਿੰਦਾ ਵੀਡੀਓ ਹੈ ਵੀ ਭਾਈ ਸਾਹਿਬ ਤੁਸੀਂ ਤਾਂ ਆਹ ਬੋਲ ਰਹੇ ਸੀ, ਉਹ ਤਾਂ ਹੁਣ ਗੱਲਾਂ ਤੇ ਨਹੀਂ। ਇਹ ਤਾਂ ਜੀ ਅਮਰਿੰਦਰ ਨੂੰ ਪਹਿਲਾਂ ਹੱਥ ਮਿਲਾ ਗਿਆ ਵੀ ਮੈਂ ਤਾਂ ਸਾਹ ਵਰਗਿਆ ਨਾ, ਭਗਵੰਤ ਜੀ ਤਾਂ ਉਦੋਂ ਪਹਿਲਾਂ ਹੱਥ ਮਿਲਾ ਚੁੱਕੇ ਨੇਗੇ। ਹਾਂਜੀ ਹਾਂਜੀ ਕੈਪਟਨ ਨੇ ਤਾਂ ਦੇਰੀ 'ਚ ਮਿਲਾਏ ਸੀ, ਇਹ ਆਉਂਦੀ ਮਿਲਾ ਗਿਆ, ਸਰਕਾਰ ਦੀ ਸ਼ੁਰੂਆਤ 'ਚ ਹੀ ਮਿਲਾ ਗਿਆ। ਤੁਸੀਂ ਕੀ ਦੇਖਦੇ ਹੋ ਇਹ ਬਜ਼ੁਰਗੋ ਪੂਰੀ ਜਿਹੜੀ ਕਿ ਇੱਥੇ ਅੱਜ ਦੱਸ ਰਹੇ ਸੀ ਜਦੋਂ ਆਪਾਂ ਉੱਥੇ ਖੜੇ ਸੀ, ਕਹਿੰਦੇ ਕਿ 10 ਤੋਂ 12 ਦਿਨ ਹੋ ਗਿਆ ਸਾਨੂੰ ਇੱਥੇ ਮੰਡੀ ਦੇ ਵਿੱਚ ਬੈਠਿਆਂ ਨੂੰ। 12 ਦਿਨ ਹੋ ਗਏ ਆ ਪਿਆ ਸਾਡਾ ਝੋਨਾ, 12 ਦਿਨ ਹੋ ਗਏ ਹਜੇ ਤੁਲਿਆ ਨਹੀਂ ਨਾ, 12 ਦਿਨ ਹੋ ਗਏ ਅੱਜ। ਘਰੇ ਉਡੀਕਦੇ ਹੋਣੇ ਆ ਜਵਾਕ ਵੀ ਦੀਵਾਲੀ ਆ ਗਈ ਆ, ਮਠਿਆਈਆਂ ਖਾਵਾਂਗੇ, ਇਹ ਆਸ ਹੁੰਦੀ ਆ ਹਰੇਕ ਨੂੰ ਹਨਾ। ਚੀਜ਼ ਹੈ ਨਾ, ਉਹੀ ਚੀਜ਼ ਆ। ਹੁਣ 12 ਦਿਨ ਹੋ ਗਏ ਇੱਥੇ ਜਵਾਕ ਰੋਜ਼ ਕਹਿੰਦੇ ਨੇ ਕਿੱਦਾਂ ਤੁਲੂਗਾ ਕਿੱਦਾਂ ਤੁਲੂਗਾ, ਬਸ ਇੱਥੇ ਗੇੜੇ ਖਾ ਕੇ ਮੁੜ ਜਾਂਦੇ ਆ, ਬੈਠੇ ਆ ਮੰਜੇ ਤੇ ਤੜਕੇ ਦੇ। ਲੈਣਾ ਦੇਣਾ ਵੀ ਪਿਆ ਹੋਣਾ ਜੀ ਸਾਰੇ ਜੀ ਹਜੇ ਲਿਮਟਾਂ ਪਈਆਂ, ਸਾਰਾ ਕੁਝ ਹੀ ਪਿਆ, ਸਾਰਾ ਕੁਝ ਹੀ ਲੈਣਾ ਦੇਣਾ ਵੀ ਪਿਆ। ਜੀਰੀ ਭਰੀ ਤੂੰ ਪੈਸੇ ਮਿਲਣੇ ਆ ਬਰਾਦਰ, ਤੂੰ ਆਪ ਸਿਆਣਾ ਗਾ ਹੈ, ਪੇਮੈਂਟ ਤਾਂ ਉਹਦੀ ਹੋਣੀ ਆ। ਕਿਹੜਾ ਚੈਨਲ ਹੈ ਤੁਹਾਡਾ ਜੀ? ਬਿਲਕੁਲ। ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੇ ਲਗਾਤਾਰ। ਇਹ ਤਸਵੀਰਾਂ ਬਜ਼ੁਰਗੋ ਆਪ ਹੀ ਲੱਗੇ ਪਏ ਸੀ ਆ ਹਿਲਾਉਣ? ਹਾਂਜੀ ਕੋਈ ਕੱਲ ਨਹੀਂ ਲੱਗਿਆ, ਅੱਜ ਨਹੀਂ ਲੱਗਿਆ। ਅੱਛਾ ਹੋਰ ਜੀ ਕੱਲ ਵੀ ਹਿਲਾ ਰਹੇ ਸੀ ਇਹ? ਹਾਂਜੀ ਕੱਲ ਮੈਂ ਸਾਰਾ ਦਿਨ ਲਾਇਆ। ਅੱਜ ਵੀ ਲੱਗੇ ਪਏ ਨੇ। ਹਾਂਜੀ ਉਮਰ ਕਿੰਨੀ ਹੋ ਗਈ? ਕਿਹਦੀ ਜੀ? ਮੇਰੀ ਹਾਂ ਹੋ ਗਈ 60-62 ਸਾਲ ਦੀ। ਅੱਛਾ ਹਾਂਜੀ ਇਹ ਕਿਵੇਂ ਇੱਥੇ ਕੋਈ ਲੇਬਰ ਨਹੀਂ ਮਿਲ ਰਹੀ, ਆਪ ਹੀ ਲੱਗੇ ਪਏ ਹੋ? ਲੇਬਰ ਤਾਂ ਹੈਗੀ ਆ ਜੀ, ਲੱਗੇ ਵੀ ਨਾਲ ਕੋਈ ਨਹੀਂ ਲਾਇਦਾ। ਕੋਈ ਨਹੀਂ ਲੱਗਦਾ? ਹਾਂਜੀ ਕੀ ਹੋ ਗਿਆ ਤੇ ਮੀਂਹ ਪਿਆ ਸੀ ਐਂ ਢੇਰੀ ਦੇ ਉੱਪਰ ਤਾਂ ਕਰ? ਨਹੀਂ ਪਿਆ ਜੀ, ਕੋਈ ਇਹ ਥੱਲੇ ਸੁੱਕੀ ਨਿਕਲਦੀ ਐ, ਇੰਨੀ ਗਿੱਲੀ ਨਹੀਂ ਹੈਗੀ। ਹਾਂਜੀ ਕੋਈ ਖਰਾਬ ਨਹੀਂ ਹੋਈ ਇੰਨੀ, ਕਿੰਨੇ ਬਸ ਆ ਥੱਲੇ ਮੁੜਕਾ ਜਾਂ ਮਾੜਾ ਮੋਟਾ ਤਾਂ ਹੁੰਦਾ ਹੀ ਹੈ ਜੀ। ਤੇ ਉਹਨੇ ਜੀ ਕਹਿੰਦੇ ਇਹ ਤਾਂ ਗਿੱਲੀ ਹੈ। ਬੈਠਿਆਂ ਨੂੰ ਕਿੰਨੇ ਦਿਨ ਹੋ ਗਏ? 8-9 ਦਿਨ ਹੋ ਗਏ ਜੀ। ਹਾਂ 9 11 ਸਾਡੇ ਨਾਲ ਦਾ ਹਾਂ 4 ਤਰੀਕ ਦਾ 3 ਤਰੀਕ ਦਾ ਆਇਆ ਜੀ ਮੈਂ। 3 ਤਰੀਕ? ਹਾਂਜੀ 3 ਦਾ ਆਇਆ। ਫਿਰ ਅੱਜ ਤਾਂ 15 ਤਰੀਕ ਹੋ ਗਈ। ਅੱਛਾ ਜੀ ਹੋਰ ਠੀਕ ਜੀ, ਹੁਣ ਇੰਨਾ ਕਿਹੜਾ ਯਾਦ ਰਹਿੰਦਾ ਜੀ ਮੇਰੇ, ਆਹ ਚੀਜ਼ ਆ। 3 ਤਰੀਕ ਦੇ ਆਏ ਆ। ਇਹ 3 ਤਰੀਕ ਨੂੰ ਵੱਢਿਆ ਸੀ। ਆਹ ਮੈਂ ਤੁਹਾਨੂੰ ਆਪਣੇ ਵਾਲਾ ਝੋਨਾ ਦਿਖਾਉਣਾ। ਆ ਗਏ ਜੀ, ਆ ਗਏ ਜੀ। ਅਸੀਂ ਹੱਥ ਨਹੀਂ ਵੱਢ ਲਏ, ਇਹ ਮਤਲਬ ਅਸੀਂ ਤੜਕੇ ਸਦੇਹਾਂ ਟਰਾਲੀਆਂ ਲਾਤੀਆਂ, ਇਹਨੇ ਵੱਡੇ ਦਿਨੋਂ ਲਾਈਆਂ, ਬਸ ਇਹਦਾ ਇੰਨਾ ਫਰਕ ਆ ਬਸ। ਹਾਂ ਅੱਜ ਇਹਨੂੰ ਕਹਿ ਕੂ ਕਿ ਅੱਜ ਟਰਾਲੀਆਂ ਇਹਨੂੰ ਕਹਿ ਕੇ ਹਲਾਈਆਂ ਨੇ ਵਿਚਾਰੇ ਨੇ। ਜਮਾ ਸੁੱਕਾ ਝੋਨਾ ਸੀ ਇਹਦਾ, ਜਮਾ ਸੁੱਕਾ ਝੋਨਾ। ਉਹ ਡੜਾ ਪਿਆ ਜੀ ਉਹਨੂੰ, ਅੱਜ 6-7 ਦਿਨ ਹੋ ਗਏ। ਅੱਜ ਪਟਾ ਕੇ ਦੇਖ ਲਓ, ਥੱਲੇ ਸੇਕ ਮਾਰੂਗਾ। ਕੋਈ ਵੀ ਚੀਜ਼ ਆ ਜਿਹੜੀ ਦੱਬੀ ਪਈ ਆ ਉਹਨੇ ਅਕਸਰ ਖਰਾਬ ਤਾਂ ਹੋਣਾ ਹੀ ਆ। ਫਿਰ ਐਡਾ ਵੱਡਾ ਢੇਰ ਆ, ਖਰਾਬ ਤਾਂ ਹੋਣਾ ਹੀ ਆ ਉਹਨੇ ਹੁਣ, ਜਦੋਂ ਉਹਦਾ ਕੋਈ ਹੱਲ ਨਹੀਂ ਹੋ ਰਿਹਾ। ਇਹ ਖੁੱਲੇ ਅਸਮਾਨ ਦੇ ਥੱਲੇ ਕਿਸਾਨਾਂ ਦੀ ਮਿਹਨਤ ਪਈ ਹੈ। ਖੁੱਲੇ ਅਸਮਾਨ ਦੇ ਥੱਲੇ ਕਿਸਾਨ ਬੈਠੇ ਨੇ। ਕਿਸਾਨ ਉਹ ਲੋਕ ਹੁੰਦੇ ਨੇ ਜਿਹੜੇ ਸਭ ਤੋਂ ਵੱਡੇ ਭਗਤ ਹੁੰਦੇ ਨੇ। ਕਿਸਾਨਾਂ ਦੇ ਸਿਰ ਤੋਂ ਸਾਰੀ ਦੁਨੀਆ ਚੱਲਦੀ ਆ, ਕਿਸਾਨਾਂ ਦਾ ਹੀ ਜਿਹੜਾ ਲੈਣਾ ਦੇਣਾ ਹੁੰਦਾ। ਆ ਬਾਪੂ ਬੈਠੇ ਨੇ, ਬਿਮਾਰ ਵੀ ਲੱਗ ਰਹੇ ਨੇ। ਬਜ਼ੁਰਗੋ ਆ ਥੈਲੀ ਲਾਈ ਆ ਪਿਸ਼ਾਬ ਵਾਲੀ, ਤੇ ਇੱਥੇ ਰਾਖੀ ਤੇ ਆਏ ਹੋ। ਕਿੰਨੀ ਕੁ ਉਮਰ ਆ ਤੁਹਾਡੀ? ਆਖਿਆ ਹੈਗੀ 60-70 ਸਾਲ ਦੀ। 70 ਆ ਢੇਰੀ ਮੇਰੀ। ਆ ਢੇਰੀ ਆ? ਹਾਂ ਢੇਰੀ। ਅੱਛਾ ਇਹ ਤਾਂ ਹੁਣ ਚੱਕੀ ਜਾਂਦੇ ਨਾਲੇ ਭਰੀ ਜਾਂਦੇ ਉਹਦੇ। ਕਾਹਨੂੰ ਚੱਕੀ ਜਾਂਦੇ ਆ, ਇਹ ਤੇ ਹੈ ਜੀ ਤਾਂ ਦਿਨ ਹਜੇ ਕਹਿੰਦੇ ਪਰਸੋਂ ਵਾਰੀ ਆਊ ਜਿਹੜੀ। ਪਰਸੋਂ ਵਾਰੀ ਆਊ? ਤੇ ਹੋਰ ਆ ਨਾਲ ਤੁਸੀਂ ਪਾਈਪ ਲਾਈ ਆ? ਇਹ ਫਿਰ ਉਹ ਇੱਥੇ ਬਹਿਨੇ ਆ, ਬੱਚਾ ਇਕੱਲਾ ਹੈ। ਅੱਛਾ ਹਾਂ ਮੁੰਡਾ ਮਰ ਗਿਆ। ਅੱਛਾ ਹੈਂ ਤਾਂ ਕਰਕੇ ਹੁਣ ਸਮਝ ਲਾ ਵੀ ਇਹਦੇ ਕੋਲ ਬੈਠੇ ਚੱਲ ਮੈਂ ਕਿਹਾ ਭਾਈ ਦਿਨੇ ਮੈਂ ਗੇੜਾ ਲਿਆ ਹੁਣ, ਹੋਰ ਫਿਰ ਕਿਲਾ। ਹਾਂ ਇਹਦੇ ਵਿੱਚ ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ? ਇਹ ਇੱਥੇ ਤਾਂ ਮੈਨੂੰ ਤਾਂ ਹੋ ਗਿਆ 9-10 ਦਿਨ ਹੋ ਗਏ ਬੈਠਿਆਂ ਨੂੰ। 10 ਦਿਨ ਹੋ ਗਏ? ਹਾਂ ਹੋ ਗਏ। ਐ ਔਖਾ ਨਹੀਂ ਹੁੰਦਾ ਇਹਦੇ ਨਾਲ? ਤੁਸੀਂ ਹੱਥ ਦੇ ਵਿੱਚ ਇਹ ਫੜ ਕੇ ਲਿਆਉਣੇ ਹੋ ਇੱਥੇ ਅੱਗੇ ਨੂੰ ਫਰਕ ਹੈ ਜੀ, ਅੱਗੇ ਬੜਾ ਸੀ ਪਿਸ਼ਾਬ ਜਿਹੜਾ, ਤੇ ਹੁਣ ਘੱਟ ਹੈ। ਹੁਣ ਤਾਂ ਮਾੜਾ ਮੋਟਾ ਹੀ ਹੈ ਜੀ। ਹਾਂ ਅਫਸੋਸ ਹੁੰਦਾ ਵੀ ਅਸੀਂ ਜਿਹੀਆਂ ਸਰਕਾਰਾਂ ਚੁਣ ਲੈਂਦੇ ਹਾਂ ਜਿਹੜੀਆਂ ਕਿਸਾਨਾਂ ਦੀ ਬਾਤ ਹੀ ਨਹੀਂ ਪੁੱਛਦੀਆਂ। ਹਾਂ ਜੀ ਰੋਜ਼ ਇਹ ਹਾਂ ਹੁੰਦਾ ਜੀ। ਘਰੇ 11 ਬੁੜੀਆਂ ਲੜਦੀਆਂ ਤੇ ਲੜਦੇ, ਕੋਈ ਜਵਾਕ ਨਹੀਂ ਭੈਣ ਨੂੰ ਤਿਆਰ ਵੀ ਜੇ ਕਹਿ ਕੇ ਤੇਰੇ ਕੋਲ ਪਕ ਜਾ। ਅੱਛਾ ਰਾਤ ਨੂੰ ਵੀ ਇੱਥੇ ਹੁੰਦੇ ਤੁਸੀਂ? ਇਹਨਾਂ ਰਾਤ ਨੂੰ ਕਿ ਵੱਡੀ ਰਾਤ ਜਾਂਦੇ ਆ। ਵੱਡੀ ਰਾਤ ਆ? ਵੱਡੀ ਪਕ ਜਾਂਦੇ ਜਾਂ ਫਿਰ ਇੱਥੇ ਪੈਣਾ ਕੱਢੇ ਲੈ ਮਟੇ ਨੂੰ। ਹਾਂ ਬਿਲਕੁਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਿਵੇਂ ਜਿਵੇਂ ਘਰ ਤੋਂ ਨਿਕਲਦੇ ਆ ਬਾਹਰ, ਤਾਂ ਉਵੇਂ ਉਵੇਂ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸੁਣਨ ਨੂੰ ਮਿਲਦੀਆਂ ਨੇ। ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਨੂੰ ਮਿਲਦੀਆਂ ਨੇ। ਤਾਂ ਇਹ ਕਿਸਾਨ
ਇਸ ਮੰਡੀ ਦੇ ਵਿੱਚ ਬੈਠੇ ਹੋਏ ਨੇ। ਇਧਰਲੇ ਪਾਸੇ ਬੇਸ਼ੱਕ ਲੇਬਰ ਲੱਗੀ ਆ, ਬੇਸ਼ੱਕ ਜਿਹੜੀ ਕਿ ਭਰਾਈ ਹੋ ਰਹੀ ਆ, ਪਰ ਕਈਆਂ ਨੂੰ 10 ਦਿਨ ਹੋ ਗਿਆ, ਕਈਆਂ ਨੂੰ 15 ਦਿਨ ਹੋ ਗਿਆ ਇੱਥੇ ਬੈਠਣ ਨੂੰ। ਤੁਹਾਨੂੰ ਕਿੰਨੇ ਦਿਨ ਹੋ ਗਏ? 15 ਦਿਨ ਹੋ ਗਏ ਜੀ। 15 ਦਿਨ ਹੋ ਗਏ। ਕੀ ਕਹਿੰਦੇ ਆ ਹੁਣ, ਕਦੋਂ ਲੱਗੂ ਪੱਖਾ? ਇਹਦਾ ਕੋਈ ਹਿਸਾਬ ਨਹੀਂ ਹੈ। ਕੋਈ ਹੈ ਆਸ ਉਮੀਦ? ਆਸ ਉਮੀਦ ਕੋਈ ਨਹੀਂ ਜੀ ਹਲੇ। ਲਾ ਦੇਣ ਭਾਵੇਂ ਕੱਲ੍ਹ ਨੂੰ, ਲਾ ਦੇਣ ਨਾ ਨੂੰ ਤਾਂ ਭਾਵੇਂ 5-4 ਦਿਨ ਨਾ ਗਿਆ ਨਾ। ਕਣਕ ਵੀ ਬੀਜਣੀ ਆ, ਫਿਰ ਉਹਦਾ ਸਮਾਂ ਲੰਘੀ ਹਾਂ ਲੰਘੀ ਜਾਂਦਾ ਜੀ। ਉਹ ਵੱਢੇ ਨੇ ਪਰਾਲੀ ਨਹੀਂ ਬਚਾਉਣ ਦਿੰਦੇ, ਪਰਾਲੀ ਬਣਾਉਣ ਨਹੀਂ ਬੀਜੀ ਜਾਂਦੀ। ਹਾਂ, ਬਸ ਟਾਈਮ ਜਾ ਖਰਾਬ ਹੀ ਆ ਕੰਮ ਸਾਰਾ। ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਅੱਜ ਅਚਾਨਕ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ? ਆਉਣੇ ਆ ਤੁਹਾਡੇ ਕੋਲ ਹੀ ਆ ਜਾਂਦੇ ਹਾਂ ਅਸੀਂ ਤਾਂ। ਅੱਜ ਫੇਰ ਇੱਕ ਵਾਰ ਅਸੀਂ ਉਸ ਮੰਡੀ ਦੇ ਵਿੱਚ ਆਏ ਹਾਂ। ਤੁਸੀਂ ਮਜ਼ਦੂਰ ਹੋ, ਆ ਜਾਓ ਉਰੇ ਨੂੰ, ਆ ਜਾਓ। ਤੁਹਾਡੀ ਵੀ ਬੜੀ ਵੱਡੀ ਮੁਸ਼ਕਿਲ ਹੁੰਦੀ ਆ। ਦੀਵਾਲੀ ਮੈਨੂੰ ਲੱਗਦਾ ਤੁਹਾਡੀ ਵੀ ਇੱਥੇ ਲੰਘੀ ਹੋਣੀ ਆ। ਆ ਜਾਓ ਉਰੇ ਨੂੰ, ਆ ਜਾਓ, ਆਪਾਂ ਗੱਲ ਕਰ ਲਈ। ਆ ਜਾਓ। ਕਿੰਨੀ ਕੁ ਮੁਸ਼ਕਿਲ ਆਉਂਦੀ ਹੈਗੀ? ਇਸ ਮੇਰੇ ਜੋੜੇ ਪਾਏ ਹੋਏ ਆ, ਉਰੇ ਨੂੰ ਆ ਜਾਓ ਥੋੜਾ ਜਿਹਾ, ਜੇ ਉਰੇ ਨੂੰ ਹੋ ਜਾਂਦਾ। ਹਲਿਆਉਣ ਦੀ ਆਉਂਦੀ ਹੈ ਸਾਨੂੰ ਤਾਂ ਮੁਸ਼ਕਲ। ਵੀ ਗਰਮ ਢੇਰੀਆਂ ਹੋ ਜਾਂਦੀਆਂ ਜਦੋਂ, ਫਿਰ ਅਸੀਂ ਹਲਿਆਉਂਦੇ। ਘਰੋਂ ਰੋਟੀਆਂ ਖਾ ਕੇ ਲੱਗੇ ਪਏ। ਮਿਹਨਤ ਤਾਂ ਸਾਡੀ ਫੇਰ ਬਣੂਗੀ ਜੇ ਗੱਟਿਆਂ 'ਚ ਪੈਣਗੇ। ਉਹਨਾਂ ਟਾਈਮ ਕੋਈ ਮਿਹਨਤ ਨਹੀਂ, ਉਹਨਾਂ 'ਚ ਸਾਨੂੰ ਕੋਈ ਮਿਹਨਤ ਨਹੀਂ ਜੀ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲੱਗਦੇ ਨੇ, ਹਰੇਕ ਜਗ੍ਹਾ ਤੇ ਬੋਲਦੇ ਨੇ। ਤੁਹਾਡੇ ਨਾਲ ਕੋਈ ਇਹੋ ਜਿਹੀ ਚਰਚਾ ਹੁੰਦੀ ਹੈ, ਗੱਲਬਾਤ ਹੁੰਦੀ ਆ? ਨਾ ਜੀ, ਸਾਡੇ ਨਾਲ ਕੋਈ ਗੱਲਬਾਤ ਨਹੀਂ। ਤੇ ਦੀਵਾਲੀ ਫਿਰ ਇੱਥੇ ਹੀ ਲੰਘੀ ਮੰਡੀ 'ਚ? ਇੱਥੇ ਹੀ ਲੰਘੇ ਸਾਡੇ ਤਾਂ ਦੀਵਾਲੀ ਸਾਰਿਆਂ ਦੀ। ਵਿੱਚ ਨਾਲ ਹੀ ਕਿਸਾਨਾਂ ਦੇ ਨਾਲ ਹੀ ਆ ਜੀ ਅਸੀਂ ਵੀ। ਠੀਕ ਹੈ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਉੱਧਰ ਵੀ ਲੱਗੇ ਹੋਏ ਨੇ ਜਿਹੜੇ ਮਜ਼ਦੂਰ ਨੇ, ਆਪਣੀ ਜਿਹੜੀ ਕਿ ਪੱਖੇ ਵਗੈਰਾ ਲਾ ਰਹੇ ਨੇ। ਪਰ ਇਹਨਾਂ ਨੂੰ ਕਹਿੰਦੇ ਜ਼ਿਆਦਾ ਮੁਸ਼ਕਲ ਆਉਂਦੀ ਆ। ਇਹਨਾਂ ਨੂੰ ਕਹਿੰਦੇ ਬਾਬਾ ਜ਼ਿਆਦਾ ਹੀ ਮੁਸ਼ਕਲ ਆਉਂਦੀ ਆ ਨਾ। ਇਹ ਤਾਂ ਜੀ ਉਧਰਲੀ ਮੰਡੀ ਦਾ ਪੇੜਾ ਇਹ ਆ, ਖਾਲੀ ਹੋ ਗਈ ਮੰਡੀ ਤਾਂ ਇੱਧਰ ਸਿੱਟ ਲਿਆ। ਉਹ ਤੋਂ ਪਰਲੇ ਰਾਹ ਤੋਂ ਪਰੇ ਆ, ਟਰੱਕ ਤੋਂ ਪਰੇ ਸਾਰਾ ਕੁਝ। ਇਹ ਤਾਂ ਇੱਧਰ ਆਹ ਖਾਲੀ ਕਰੀ ਜਾਂਦੇ ਨੇ, ਇੱਧਰ ਸਿੱਟੀ ਜਾਂਦੇ ਨੇ। ਹੁਣ ਇਹ ਤਾਂ ਉਸ ਸਾਈਡ ਦਾ ਪੇੜਾ ਇੱਧਰਲਾ ਤਾਂ। ਅੱਛਾ, ਉਹ ਖਾਲੀ ਹੋ ਗਈ, ਇੱਧਰ ਸਿੱਟੀ ਜਾਂਦੀ। ਆਹ ਚੱਕੀ ਜਾਂਦੇ ਨੇ। ਬਰਨਾਲੇ ਬਾਗੀਆਂ ਕੱਲ 5-6 ਗੱਡੀਆਂ, ਪਰਸੋਂ ਬਾਗੀਆਂ ਅੱਜ ਗਈਆਂ। ਆਹ ਦੇਖੋ 5 ਟਰਾਲੀਆਂ ਤੜਕੇ ਗਈਆਂ। ਇਹ ਹੁਣ ਆਹ ਖਾਲੀ ਹੋ ਜੂ, ਇੱਥੇ ਉਹ ਸਟਾਈ ਜਾਊ ਇੱਥੇ, ਕਿਉਂ ਇੱਥੇ ਸੁੱਕਦੇ ਨੇ, ਸੈਲਰ 'ਚ ਥਾਂ ਨਹੀਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਅੱਜ ਸਾਂਝੀਆਂ ਕਰ ਰਹੇ ਹਾਂ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਪਹਿਲਾਂ ਖੇਤਾਂ ਦੇ ਵਿੱਚੋਂ ਵੱਡੀ ਫਸਲ ਇਸ ਮੰਡੀ 'ਚ ਸਿੱਟੀ, ਤਾਂ ਇਸ ਮੰਡੀ 'ਚੋਂ ਫੇਰ ਚੱਕਣੀ ਪਈ ਉਹਨਾਂ ਕਿਸਾਨਾਂ ਨੂੰ ਫਸਲ। ਕਿ ਬਰਨਾਲੇ ਜਿਹੜੀ ਕਿ ਮੰਡੀ ਆ, ਕੀ ਲੱਗਦਾ ਇੱਥੋਂ ਜਿਹੜੀ ਫਸਲ ਆ, ਜਿਵੇਂ ਉਹ ਲੱਗੇ ਹੋਏ ਨੇ ਕਿਸਾਨ ਜਿਹੜੇ ਕਿ ਢੇਰੀਆਂ ਇੱਥੋਂ ਚੱਕ ਰਹੇ ਨੇ, ਬਰਨਾਲੇ ਵੱਲ ਨੂੰ ਲਿਜਾ ਰਹੇ ਨੇ, ਔਖਾ ਤਾਂ ਹੁੰਦਾ ਹੋਊ? ਹਾਂਜੀ ਹੁੰਦਾ ਹੀ ਹੁੰਦਾ, ਬਹੁਤ ਔਖਾ ਗਾ। ਹੁਣ ਮੇਖ ਲਈ ਜਾਂਦੇ ਆ, ਫਿਰ ਚੱਕਣੀਆਂ ਪੈਂਦੀਆਂ ਨੇ। ਸਾਰੀਆਂ ਮੰਡੀ 'ਚ ਇਹੀ ਹਾਲ ਆ, ਸਾਡੇ ਚੀਮੇ ਵੀ ਇਹੀ ਹਾਲ ਆ, ਇੱਥੇ ਵੀ ਇਹੀ ਹਾਲ ਆ। 5-6 ਦਿਨ ਹੋ ਗਿਆ ਢੇਰੀ ਪਈ ਨੂੰ, ਅੱਜ ਹਲਿਆਉਂਦੇ ਆ। ਕਿੰਨੀ ਮਿਹਨਤ ਹੁੰਦੀ ਆ। ਕੋਈ ਹੱਲ ਹੈ ਇਹਦਾ? ਹੱਲ ਤਾਂ ਹੁਣ ਗੌਰਮੈਂਟ ਕਰੇ। ਹੱਲ ਤਾਂ ਗੌਰਮੈਂਟ ਤਾਂ ਕਹਿੰਦੀ ਅਸੀਂ ਬਦਲਾਅ ਲਿਆਉਣਾ ਸੀ, ਲਿਆਤਾ। ਸਾਡੇ ਕੋਲੇ ਹੱਲ ਕੀ ਆ ਹੁਣ? ਉਹ ਕਰੇ ਤਾਂ ਹੱਲ। ਲੱਗਿਆ ਵੀ ਬਦਲਾਅ ਆਇਆ ਕੋਈ, ਜਿਹੜੀਆਂ ਵੋਟਾਂ ਪਈਆਂ? ਕੁਛ ਨਹੀਂ ਬਦਲਾਇਆ। ਸਮਾਂ ਉਦੋਂ ਔਖੇ, ਸਾਰੇ ਔਖੇ ਆ। ਹਾਂਜੀ ਤਾਂ ਉਹ ਟਰੈਕਟਰ ਨਾਲ ਹਲਾਊਗਾ? ਟਰੈਕਟਰ ਲੈ ਆ ਜਾ, ਆਪਾਂ ਗੱਲਾਂ ਵੀ ਕਰਾਂਗੇ ਨਾਲ। ਆ ਜਾ। ਇਹ ਤਸਵੀਰਾਂ ਇਸੇ ਕਰਕੇ ਜਿਹੜੀਆਂ ਕਿ ਕਿਸਾਨਾਂ ਦੇ ਉੱਪਰ ਬੜੇ ਗੀਤ ਬਣਦੇ ਨੇ, ਜੱਟਾਂ ਦੇ ਉੱਪਰ ਬੜੇ ਗੀਤ ਬਣਦੇ ਨੇ ਕਿ ਜੱਟ ਦੀ ਜੂਨ ਬੁੜੀ ਰਿੜਕ ਮਰ ਜਾਣਾ। ਅਜਿਹੇ ਗੀਤ ਜਦੋਂ ਸੁਣਦੇ ਆ ਤਾਂ ਸ਼ਾਇਦ ਉਹ ਵਾਕਈ ਇਹਨਾਂ ਗਰਾਊਂਡ 'ਤੇ ਆ ਕੇ ਪਤਾ ਲੱਗਦਾ ਕਿ ਇਹ ਜੱਟ ਦੀ ਜੂਨ ਆ ਜਿਹੜੀ ਵਾਕਈ ਬੁਰੀ ਆ। ਜੱਟ ਦੀ ਜੂਨ ਬੁਰੀ ਆ, ਹਨਾ? ਹਾਂਜੀ ਬਿਲਕੁਲ। ਆ ਕੀ ਕਰਨ ਲੱਗੇ ਹੋ? ਇਹ ਤਾਂ ਇਹ ਸੀਗਾ ਜੀ, ਥੋੜਾ ਜਿਹਾ ਗਿੱਲਾ ਸੀ ਵਿੱਚ। ਹਾਂ, ਇਹਨਾਂ ਨੂੰ ਕਿਹਾ ਵੀ ਸਾਈਡ ਤੇ ਲਹਾ ਲਓ। ਹਾਂ, ਕਹਿੰਦੇ ਜਗ੍ਹਾ ਹੈ ਨਹੀਂ ਸਾਈਡ ਤੇ ਤੁਸੀਂ ਵਿੱਚੇ ਲਾ ਜਾਓ। ਹੁਣ ਦੇਖ ਲਓ ਤੁਸੀਂ, ਸਾਡਾ ਨੁਕਸਾਨ ਕਿੰਨਾ ਆ ਵੀ ਉਹ ਸਾਰੀ ਖਰਾਬ ਹੋ ਗਈ। ਹਾਂ, ਹੁਣ ਕਹਿੰਦੇ ਇਹਨੂੰ ਖਿਲਾਰੋ। ਹਾਂ। ਕੌਣ ਕਹਿੰਦਾ? ਉਹ ਤੋਂ ਬਾਅਦ ਕਹਿੰਦੇ ਅਸੀਂ ਉਹ ਕਰਾਂਗੇ। ਇਹ ਤੋਂ ਬਾਅਦ ਗੱਟੇ ਭਰਨਗੇ? ਹਾਂਜੀ, ਇਹ ਤੋਂ ਬਾਅਦ ਨਹੀਂ, ਪੱਖਾ ਲਾਉਣਗੇ। ਗੱਟਿਆਂ ਦੀ ਤਾਂ ਹਲੇ ਪਤਾ ਨਹੀਂ ਕਦੋਂ ਵਾਰੀ ਆਊਗੀ। ਕਿੰਨੇ ਦਿਨ ਹੋ ਗਏ ਇੱਥੇ ਬੈਠੇ? ਇੱਥੇ ਬੈਠਿਆਂ ਨੂੰ ਹੋ ਗਏ ਜੀ ਸਾਨੂੰ 9 ਤਰੀਕ ਦੇ ਵੱਢੇ ਹੋਏ। ਅੱਜ ਕਿੰਨੀ?
ਹਫ਼ਤੇ ਤੋਂ ਉੱਪਰ ਹੋ ਗਿਆ। ਕਹਿੰਦੇ ਜੱਟ ਕਹਿੰਦੇ ਫੁਕਰੇ ਬੜੇ ਹੁੰਦੇ ਆ, ਕਹਿੰਦੇ ਵੱਡੇ ਵੱਡੇ ਸਪੀਕਰ ਲਾ ਦਿੰਦੇ, ਪਰ ਇਹਦੇ ਤੇ ਕੋਈ ਸਪੀਕਰ ਵੀ ਨਹੀਂ ਦਿਖ ਰਿਹਾ ਤੁਹਾਡੇ ਟਰੈਕਟਰ ਤੇ ਤਾਂ। ਉਹਦੇ ਫੁਕਰਿਆਂ ਦੀ ਗਿਣਤੀ ਆ ਉਹ ਜੱਟਾਂ 'ਚ ਨਹੀਂ ਆਉਂਦੀ ਜੀ। ਹਾਂ ਉਹ ਕੋਈ ਹੋਰ ਕੈਟਾਗਰੀ 'ਚ ਆਉਂਦੇ ਆ। ਜਿਹੜੇ ਜੱਟ ਅਸਲੀ ਜ਼ਿਮੀਂਦਾਰ ਆ ਨਾ, ਉਹਦਾ ਤੁਸੀਂ ਸਾਡੇ ਹਾਲਾਤ ਦੇਖ ਲਓ, ਇਹ ਰਿਐਲਿਟੀ ਆ। ਮੈਨੂੰ ਲੱਗਦਾ ਟਰੈਕਟਰ ਵੀ ਮਸਾਂ ਵਿਚਾਰਾ ਲੈਤਾ ਹੋਣਾ ਤੁਸੀਂ ਆਪਦਾ ਖੇਤੀ। ਬਿਲਕੁਲ ਜੀ ਹੈਨਾ। ਹਾਂ ਬੜਾ ਇਹ ਆ ਵੀ ਇਹਦੇ ਨਾਲ ਹੀ ਮਤਲਬ ਸਾਰਾ ਅਸੀਂ ਆਪਣਾ ਟਾਈਮ ਪਾਸ ਕਰਦੇ ਹਾਂ। ਜਿਹੜਾ 724 ਆ ਨਹੀਂ ਹੈਗਾ ਤਾਂ ਇਹ 855 ਹਾਰਸ ਪਾਵਰ ਦਾ। ਅੱਛਾ। ਹਾਂ ਤਾਂ ਕਰਕੇ ਆ ਵੀ ਜੱਟ ਦੀ ਜਿਹੜੀ ਜੂਨ ਉਹ ਬੁਰੀ ਹੋਈ ਆ। ਬਾਕੀ ਇਹ ਵੀ ਜਿੱਦਾਂ ਕਹੀ ਜਾਂਦੀਆਂ ਗੌਰਮੈਂਟਾਂ, ਉਸ ਹਿਸਾਬ ਨਾਲ ਕੁਝ ਨਹੀਂ ਹੋ ਰਿਹਾ। ਬੱਬੂ ਮਾਨ ਦਾ ਗੀਤ ਯਾਦ ਆ ਰਿਹਾ ਕਿ ਮੰਡੀਆਂ 'ਚ ਜੱਟ ਰੋਲਦਾ, ਚੁੱਲ੍ਹੇ ਮੂਹਰੇ ਰੋਲਦੀ ਰਕਾਨ, ਘਰੇ ਬੁੜੀਆਂ ਰੁਲੀ ਲੈਂਦੀਆਂ ਨੇ ਤੇ ਇੱਥੇ ਜੱਟ ਰੁਲੀ ਜਾਂਦੇ ਆ। ਹਨਾ। ਹਾਂਜੀ ਹੁਣ ਉਹਨਾਂ ਨੂੰ ਜਾ ਕੇ ਫੇਰ ਕੰਮ ਲਾ ਦਾਂਗੇ ਬੁੜੀਆਂ ਨੂੰ। ਆ ਜਿਹੜਾ ਇੱਥੋਂ ਨਿਕਲੂਗਾ ਖਰਾਬ ਹੋਇਆ ਸਾਰਾ, ਵਿਚਾਰੀਆਂ ਫੇਰ ਉਹ ਕਰਨਗੀਆਂ, ਇਹਨੂੰ ਛੰਡਣ ਪੀਣ ਕਰਨਗੀਆਂ, ਫੇਰ ਵਿੱਚੋਂ ਮਾੜਾ ਮੋਟਾ ਕੱਢਣਾ ਪਊ। ਹੁਣ ਫਿਰ ਐ ਮਨ ਨਹੀਂ ਪਚੀਸਿਆ ਜਾਂਦਾ ਜਦੋਂ ਇਹਦੇ ਉੱਪਰ ਤੁਸੀਂ ਵੱਢ ਕੇ ਲਿਆਉਣੇ ਹੋ, ਪਹਿਲਾਂ ਇੱਥੇ ਸਿੱਟਦੇ ਹੋ, ਫੇਰ ਦੁਬਾਰੇ ਟਰੈਕਟਰ ਉੱਪਰ ਦੀ ਫੇਰਨਾ ਪੈਂਦਾ, ਹਲ ਪਾ ਕੇ ਫੇਰ ਜੀ ਆ ਰਾਹ 'ਚ ਇਹੀ ਗੱਲਾਂ ਕਰਦਾ ਆਇਆ ਮੈਂ ਵੀ। ਪਹਿਲਾਂ ਦੇਖੋ ਬੜੀ ਮੁਸ਼ਕਲ ਨਾਲ ਲਿਆ ਕੇ ਇੱਥੇ ਲਾਈ ਆ ਢੇਰੀ, ਹੁਣ ਇਹਨੂੰ ਫੇਰ ਸਾਰੇ ਨੂੰ ਖਿਲਾਰਾਂਗੇ। ਵਿੱਚ ਖਰਾਬ ਬਹੁਤ ਹੋਇਆ ਨਾ, ਤੁਹਾਨੂੰ ਉਧਰੋਂ ਦਿਖਾ ਲਦਾ ਮੈਂ ਕਿਵੇਂ ਵਿੱਚ ਉਹ ਬਣੇ ਪਏ ਆ ਜਾਲੇ। ਆਓ ਦਿਖਾਇਓ ਮਾੜਾ ਜਿਹਾ ਕਿੱਥੇ। ਤਾਂ ਅਸੀਂ ਅੱਜ ਇਹ ਤਸਵੀਰ ਸ਼ਾਇਦ ਸਪੈਸ਼ਲ ਜਿਹੜੀ ਕਿ ਰਿਪੋਰਟ ਹੋਣੀ ਹੈਗੀ, ਮੈਨੂੰ ਲੱਗਦਾ ਕਿ ਮੰਡੀਆਂ ਦੀ ਬੜੀਆਂ ਮੰਡੀਆਂ ਦੀ ਆਹ ਦੇਖੋ ਇਹ ਮੈਂ ਤੁਹਾਨੂੰ ਤਸਵੀਰ ਆ ਦੇਖੋ ਕਿਵੇਂ ਜਿਹੜਾ ਕਿ ਸੇਕ ਮਾਰ ਰਿਹਾ ਹੈਗਾ, ਸ਼ਾਇਦ ਮਹਿਸੂਸ। ਇਹ ਦੇਖੋ ਕਿਵੇਂ ਮੇਰਾ ਹੱਥ ਭਰ ਗਿਆ। ਇਹ ਜਾਲਾ ਬਣਿਆ ਹੋਇਆ। ਹਾਂਜੀ। ਕਿੰਨੀ ਕੁ ਨੁਕਸਾਨ ਹੋ ਗਿਆ ਹੋਣਾ, ਕਿੰਨਾ ਕੁ ਖਰਾਬ ਹੋ ਗਿਆ ਹੋਣਾ ਇਹਦੇ ਨਾਲ ਹੋ ਗਿਆ ਹੋਣਾ ਜੀ ਘੱਟੋ ਘੱਟ 8 ਤੋਂ ਜ਼ਿਆਦਾ ਤਾਂ ਹੋ ਹੀ ਗਿਆ ਹੋਣਾ। ਹਾਂ ਜੀ ਹਾਂ 10-12 ਕੁਆਂਟਲ ਦੇ ਲਾਗੇ ਛਾਗੇ ਇਹਦੇ ਨਾਲ ਗਿਆ ਹੋਊਗਾ ਲੋਸ। ਫਿਰ ਇਹਦਾ ਘਾਟਾ ਕਿਵੇਂ ਪੂਰਾ ਕਰੋਗੇ? ਬਸ ਇਹਦਾ ਪ੍ਰਮਾਤਮਾ ਹੀ ਕਰੂਗਾ ਜੀ, ਅਸੀਂ ਤਾਂ ਕੀ ਕਰਨਾ ਹੁਣ। ਇਹ ਦੇਖੋ ਇਹ ਮੈਂ ਤੁਹਾਨੂੰ ਤਸਵੀਰ ਜਿਹੜੀ ਦੇਖੋ ਕਿਵੇਂ ਜਿਹੜਾ ਕਿ ਝੋਨਾ ਗਾ ਉੱਲੀ ਲੱਗ ਰਹੀ ਆ, ਜਾਲਾ ਬਣ ਰਿਹਾ ਝੋਨੇ ਨੂੰ, ਜਿਵੇਂ ਕਿਵੇਂ ਖਰਾਬ ਹੋ ਰਿਹਾ ਇਹ ਬਈ। ਇਹਦੇ ਚੋਂ ਸੇਕ ਹੀ ਬਹੁਤ ਮਾਰ ਰਿਹਾ ਯਾਰ। ਹਾਂਜੀ ਤਾਂ ਹੀ ਖਿਲਾਰਦੇ ਆ ਇਹਨੂੰ, ਤਾਂ ਹੀ ਖਿਲਾਰਨ ਲੱਗਿਆ ਇਹ ਜਿਹੜਾ ਨਾ ਵੀ ਠੀਕ ਰਹੇ। ਉਹ ਤੋਂ ਬਾਅਦ ਪੱਖਾ ਲਾ ਕੇ ਸਹੀ ਹੋਵੇ ਤਾਂ ਇਹਦੀ ਭਰਤੀ ਹੋਊਗੀ, ਨਹੀਂ ਹੋਣੀ ਅਦਰਵਾਈਜ਼। ਖਿਲਾਰ ਕੇ ਜਾ ਕੇ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕੀਤੀਆਂ ਨੇ ਕਿ ਜਿਹੜੇ ਕਿਸਾਨ ਨੇ ਉਹ ਮਜ਼ਦੂਰਾਂ ਦੇ ਨਾਲ ਲੱਗੇ ਹੋਏ ਨੇ। ਇਸ ਮੰਡੀ ਦੀ ਤਸਵੀਰ ਆ ਇਹ, ਪੱਖੋ ਕੈਂਚੀਆਂ ਜਿਹੜਾ ਕਿ ਪੱਖੋ ਕੇ ਪਿੰਡ ਪੈ ਜਾਂਦਾ, ਮਹਿਲ ਕਲਾਂ ਹਲਕਾ ਪੈ ਜਾਂਦਾ ਇਸ ਪਿੰਡ ਨੂੰ। ਤਾਂ ਜਦੋਂ ਇਸ ਢੇਰੀ ਦੇ ਵਿੱਚ ਐਸਫਲੋਟ ਕਰਕੇ ਹੱਥ ਮਾਰਦੇ ਆ ਤਾਂ ਪੂਰੇ ਦਾ ਪੂਰਾ ਹੱਥ ਆ ਜਿਹੜਾ ਉਹ ਭਰ ਜਾਂਦਾ, ਇਸ ਤਰ੍ਹਾਂ ਖਰਾਬ ਹੋ ਜਾਂਦਾ। ਜਿਹੜੇ ਇਸ ਬਈ ਤੁਸੀਂ ਇਸ ਢੇਰੀ ਨੂੰ ਉਹ ਕਰ ਰਹੇ ਹੋ, ਮਜ਼ਦੂਰ ਹੋ ਇੱਥੇ, ਮੁਸ਼ਕਿਲ ਕਿੰਨੀ ਕੁ ਆਉਂਦੀ ਆ ਜਦੋਂ ਤੁਸੀਂ ਇਸ ਢੇਰੀ ਨੂੰ ਉਹ ਕਰਦੇ ਹੋ ਬਈ? ਹੈ ਗਰਮ ਹੋ ਜਾਂਦੀ ਹੈ, ਹੀਟ ਹੋ ਜਾਂਦੀ ਹੈ। ਕਿਵੇਂ ਬਈ? ਖਲਾਰ ਨਹੀਂ ਪੈਂਦੀ ਜੀ ਪਹਿਲਾਂ ਤਾਂ ਪੰਜੇ ਨਾਲ, ਫਿਰ ਚੱਕਦੇ ਆ ਜੀ, ਨਹੀਂ ਬਿਮਾਰ ਹੋ ਜਾਗੇ। ਹੀਟ ਵਾਲੀ ਹੈ ਜੀ ਇਹ 'ਚ, ਬਿਮਾਰ ਹੋ ਜਾਂਦੇ। ਹਾਂ ਜੀ ਹਾਂ, ਗਰਮ ਵਾਲੀ ਹੈ ਨਾ ਜੀ। ਇਹ ਤਸਵੀਰ ਅਸੀਂ ਤੁਹਾਡੇ ਨਾਲ ਇਸੇ ਕਰਕੇ ਹੀ ਸਾਂਝੀ ਕਰੀ ਹੈ ਇਸ ਮੰਡੀ ਦੀ। ਜਿਹੜੇ ਵੀ ਕਿਸਾਨ ਦੇ ਕੋਲ ਜਾਵਾਂਗੇ ਸ਼ਾਇਦ ਹਰ ਇੱਕ ਦੀ ਇਹੋ ਹੀ ਮੁਸ਼ਕਿਲ ਹੋਣੀ ਆ ਕਿ ਸਾਡੀ ਜਿਹੜੀ ਫਸਲ ਆ ਉਹ ਨਹੀਂ ਚੱਕੀ ਜਾ ਰਹੀ। 15 ਦਿਨ ਹੋ ਗਏ ਆ ਕਿਸੇ ਨੂੰ ਬੈਠਿਆਂ ਨੂੰ, 10 ਦਿਨ ਹੋ ਗਏ ਆ, ਪਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰੀਆਂ। ਇੱਕ ਦਿਨ ਪਹਿਲਾਂ ਵੀ ਹਰਾ ਹੋ ਗਿਆ ਵਿੱਚ, ਇੱਕ ਦਿਨ ਅਸੀਂ ਪਹਿਲਾਂ ਵੀ ਮੰਡੀ ਦੀਆਂ ਤਸਵੀਰਾਂ ਸਾਂਝੀਆਂ ਕਰੀਆਂ ਸੀ, ਪਰ ਅੱਜ ਇੱਕ ਹੋਰ ਮੰਡੀ ਦੀ ਤਸਵੀਰ ਸਾਂਝੀ ਕਰ ਰਹੇ ਹਾਂ। ਆਹ ਦਿਖਾ ਯਾਰਾ ਹਰਾ ਹੋ ਰਿਹਾ, ਆਹ ਦੇਖੋ ਆਹ ਕਿਵੇਂ ਜਿਹੜਾ ਕਿ ਝੋਨਾ ਢੰਗੂਰ ਮਾਰ ਗਿਆ, ਇੱਕ ਤਰ੍ਹਾਂ ਦਾ ਹਰਾ ਹੋ ਰਿਹਾ। ਮੈਨੂੰ ਲੱਗਦਾ ਜੇ 4 ਦਿਨ ਹੋਰ ਅਸੀਂ ਪਿਆ ਰਿਹਾ ਇਹ ਫੁੱਟਿਆ ਹੋਣਾ ਵਧੀਆ ਤਰੀਕੇ ਨਾਲ, ਹਨਾ ਬਾਈ? ਹਾਂ ਜੀ ਹਾਂ, ਦੁਬਾਰਾ ਲਾਉਣ ਵਾਲਾ ਹੋ ਜਾਊਗਾ। ਦੁਬਾਰਾ ਲਾਉਣ ਵਾਲਾ ਹੋ ਜਾਊ ਹੋ ਹੀ ਜਾਣਾ ਭਾਜੀ, ਜਦੋਂ ਹੁਣ ਚੱਕ ਹੀ ਨੇ ਹਫ਼ਤਾ ਤੋਂ ਉੱਤੇ ਹੋ ਗਿਆ ਉਹਨੂੰ ਪਏ ਨੂੰ, ਕਾਲਾ ਹੋ ਗਿਆ ਸਾਰਾ ਝੋਨਾ। ਦੇਖੋ ਸਰਕਾਰ ਤਾਂ ਪਹਿਲਾਂ ਵਾਲੀ ਪਰਾਲੀ ਨਹੀਂ ਫੂਕਣ ਦਿੰਦੀ, ਇਹ ਕਿੱਥੇ ਫੂਕੋਗੇ? ਹਾਂਜੀ ਨਾ ਮੁਸ਼ਕਲ ਆ ਜੀ ਬਹੁਤ। ਤਾਂ ਇੰਤਜ਼ਾਮ ਇਹਦਾ ਕਰਨਾ ਚਾਹੀਦਾ, ਛੇਤੀ ਤੋਂ ਛੇਤੀ ਚੱਕੇ ਜਾਣ। ਲੇਬਰ ਵਾਲੇ ਵਿਚਾਰੇ ਬਹੁਤ ਔਖੇ ਆ, ਵੀ ਕੀ ਕਰਨ, ਆ ਕਦੇ ਇੱਧਰ ਨੂੰ ਪਲਟਦੇ ਆ ਕਦੇ ਉੱਧਰ ਨੂੰ ਪਲਟਦੇ ਆ। ਹਾਂਜੀ
ਕਿੰਨੇ ਕਿੱਲਿਆਂ ਦਾ ਜੀ ਬਾਈ ਇਹ ਇੱਥੇ ਲੈ ਕੇ ਸਿੱਟਿਆ? ਇਹ 5.25 ਕਿੱਲਿਆਂ ਦਾ ਜੀ। 5.5 ਕਿੱਲਿਆਂ ਦਾ। ਹਾਂਜੀ। ਮੀਂਹ ਨੇ ਵੀ ਕੁਛ ਨੁਕਸਾਨ ਕਰਿਆ? ਮੀਂਹ ਨੇ ਵੀ ਕੀਤਾ ਜੀ। ਹਾਂ, ਮੀਂਹ ਨਾਲ ਵੀ ਕਾਫੀ ਵਿੱਚੋਂ ਮਤਲਬ ਇਹਦਾ ਪਹਿਲਾਂ ਵੱਢਿਆ ਲੇਟ ਗਿਆ, ਮੀਂਹ ਕਰਕੇ ਲੇਟ ਹੋ ਗਿਆ, ਉਹਦੇ ਨਾਲ ਬਹਿ ਗਿਆ ਝੋਨਾ ਵਿੱਚ ਬਹੁਤ, ਜਿਹੜਾ ਉਹਦੀ ਕੰਬਾਈਨ ਦੀ ਮਾਰ 'ਚ ਆਇਆ ਨਹੀਂ ਗਾ, ਰਹਿ ਗਿਆ ਥੱਲੇ ਬਹੁਤ ਜ਼ਿਆਦਾ। ਇਹ ਤਸਵੀਰ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕੀਤੀ ਆ, ਜਿਹੜੇ ਕਹਿੰਦੇ ਕਿ ਕਿਸਾਨ ਇੱਕ ਦਾਣਾ ਬੀਜ ਕੇ 14 ਦਾਣੇ ਪੈਦਾ ਕਰਦਾ। ਕਿਸਾਨ ਜਿੰਨਾ ਕੋਈ ਖੁਸ਼ਹਾਲ ਨਹੀਂ ਹੈਗਾ। ਸ਼ਾਇਦ ਇਹ ਤਸਵੀਰਾਂ ਦੇਖ ਕੇ ਲੱਗਦਾ ਕਿ ਕਿਸਾਨ ਜਿੰਨਾ ਕੋਈ ਦੁਖੀ ਵੀ ਨਹੀਂ ਹੈਗਾ। ਕਿ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਸਾਂਝੀ ਕੀਤੀ ਆ, ਦੇਖੋ ਇਹ ਜ਼ਿਮੀਂਦਾਰ ਨੇ ਆਪਦੇ ਜਿਹੜੇ ਕਿ ਹਲ ਟਰੈਕਟਰ ਇੱਥੇ ਲੈ ਕੇ ਆਂਦਾ ਮੰਡੀ ਦੇ ਵਿੱਚ ਇਸ ਨੂੰ ਹਿਲਾਉਣ ਦੇ ਲਈ ਝੋਨੇ ਨੂੰ। ਤਾਂ ਅਪੀਲ ਕਰਦੇ ਹਾਂ ਕਿ ਇਹਨਾਂ ਕਿਸਾਨਾਂ ਨੂੰ ਖੁਸ਼ਹਾਲ ਰੱਖਿਆ ਜਾਵੇ। ਜੇਕਰ ਕਿਸਾਨ ਖੁਸ਼ਹਾਲ ਰਹਿਣਗੇ ਫੇਰ ਹੀ ਦੇਸ਼ ਖੁਸ਼ਹਾਲ ਰਹੇਗਾ, ਫੇਰ ਹੀ ਲੋਕ ਜਿਹੜੇ ਕਿ ਉਹ ਰੱਜ ਕੇ ਰੋਟੀ ਖਾ ਸਕਣਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਲੱਗਦਾ ਜਿਹੜੀ ਆ ਫਸਲ ਇੱਥੇ ਕਿਉਂ ਨਹੀਂ ਵਿਕ ਰਹੀ ਕਿ ਇਸ ਨੂੰ ਕਿਹਾ ਗਿਆ ਕਿ ਬਰਨਾਲੇ ਲਿਆਓ? ਵੀਰ ਜੀ ਇੱਕ ਗੱਲ ਕਰਦੇ ਆ ਵੀ ਇਹ ਸਾਡੀ ਸਾਰਿਆਂ ਦੀ ਪ੍ਰੋਬਲਮ ਹੈ, ਅਗਲਾ ਬੋਲਦਾ ਨਹੀਂ। ਇਸੇ ਕਰਕੇ ਆ ਸਾਰੇ ਆੜਤੀਏ ਬਰਨਾਲੇ ਲਿਆ ਰਹੇ ਨੇ। ਉੱਥੇ ਜਾਨਸਰ ਧੁੱਲ ਜਾਣੀ ਹੈ। 4-5 ਟਰਾਲੀਆਂ ਤੜਕੇ ਗਈਆਂ ਨੇ। ਜਿਹੜਾ ਪਿੰਕੀ ਵਾਲਾ ਸੈਲਰ ਹੈ ਇਹ ਸਾਨੂੰ ਲੋਟ ਨਹੀਂ ਆਉਣਾ ਚਾਹੀਦਾ। ਡਬਲ ਪੱਖਾ ਲੱਗ ਰਿਹਾ ਹਰ ਇੱਕ ਢੇਰੀ ਨੂੰ, ਬਿਲਕੁਲ ਮੂਰਖ ਬਣਾਇਆ ਜਾ ਰਿਹਾ। ਪਹਿਲਾਂ ਤਾਂ ਸਰਕਾਰ ਨੇ ਬਣਾਇਆ, ਸਾਡੀ ਲਾਈਟ ਲੇਟ ਕਰੀ। ਇੱਕ ਬੰਦਾ ਸ਼ਰੀਫ ਆ, ਉਹਦਾ ਫਾਇਦਾ ਉਠਾ ਰਹੇ ਨੇ, ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਨੇ। ਕਿ ਇਹ ਸਾਰੀਆਂ ਗੱਲਾਂ ਗਲਤ ਹੋ ਰਹੀਆਂ ਨੇ ਤੇ ਭਾਂਡਾ ਸਾਡੇ ਕਿਸਾਨਾਂ ਤੇ ਫੁੱਟਣਾ। ਬਜ਼ੁਰਗੋ ਆ ਥੈਲੀ ਲਾਈ ਆ ਪਿਸ਼ਾਬ ਵਾਲੀ ਤੇ ਇੱਥੇ ਰਾਖੀ ਤੇ ਆਏ ਹੋ। ਕਿੰਨੀ ਕੁ ਉਮਰ ਆ ਤੁਹਾਡੀ? ਹੈ ਜੀ 70 ਸਾਲ ਦੀ 70 ਆ। ਕਿੰਨੇ ਦਿਨ ਹੋ ਗਏ ਇੱਥੇ ਬੈਠੇ ਹੋ? ਇੱਥੇ ਤਾਂ ਮੈਨੂੰ ਤਾਂ ਹੋ ਗਿਆ 9-10 ਦਿਨ ਹੋ ਗਏ। ਅਫਸੋਸ ਹੁੰਦਾ ਵੀ ਅਸੀਂ ਅਜਿਹੀਆਂ ਸਰਕਾਰਾਂ ਚੁਣ ਲੈਂਦੇ ਹਾਂ ਜਿਹੜੀਆਂ ਕਿਸਾਨਾਂ ਦੀ ਬਾਤ ਹੀ ਨਹੀਂ ਪੁੱਛਦੀਆਂ। ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੇ ਮੰਤਰੀ ਕਹਿੰਦੇ ਰਹੇ ਕਿ ਅਸੀਂ 5 ਮਿੰਟਾਂ ਦੇ ਵਿੱਚ ਕਿਸਾਨਾਂ ਨੂੰ ਕੱਲੀ ਫਸਲ ਤੇ MSP ਦੇਵਾਂਗੇ। ਪਰ ਉਸ 'ਤੇ ਹੀ ਚੱਲਦਿਆਂ ਪਿਛਲੇ ਦਿਨਾਂ ਦੇ ਦੌਰਾਨ ਖਬਰਾਂ ਕਾਫੀ ਸਾਂਝੀਆਂ ਹੋਈਆਂ, ਕਾਫੀ ਵਾਇਰਲ ਹੋਈਆਂ। ਇੱਕ ਖਬਰ ਬੜੇ ਜ਼ੋਰ ਸ਼ੋਰ ਦੇ ਨਾਲ ਵਾਇਰਲ ਹੋ ਰਹੀ ਆ ਕਿ ਪੰਜਾਬ ਸਰਕਾਰ ਨੇ ਕਾਫੀ ਮੰਡੀਆਂ ਨੇ ਜਿਹੜੀਆਂ ਉਹ ਬੰਦ ਕਰ ਦਿੱਤੀਆਂ। ਉਹਨਾਂ ਦੇ ਵਿੱਚੋਂ ਜਿਹੜੀ ਖਰੀਦ ਆ ਉਹ ਬੰਦ ਕਰ ਦਿੱਤੀ ਆ। ਪਰ ਜਿੱਥੇ ਅਸੀਂ ਤੁਹਾਨੂੰ ਇੱਕ ਦਿਨ ਇਹ ਮੰਡੀਆਂ ਦਾ ਹਾਲ ਦਿਖਾਇਆ ਤਾਂ ਉਸ ਤੋਂ ਬਾਅਦ ਜਿਹੜੀ ਦੀਵਾਲੀ ਸੀਗੀ ਉਹ ਕਿਸਾਨਾਂ ਦੀ ਇਹਨਾਂ ਮੰਡੀਆਂ ਦੇ ਵਿੱਚ ਲੰਘੀ ਆ। ਅੱਜ ਫੇਰ ਅਸੀਂ ਇੱਕ ਮੰਡੀ ਦੇ ਵਿੱਚ ਲੈ ਕੇ ਆਏ ਆ। ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਕਿਸਾਨ ਨੇ ਖੁਦ ਕੰਮ ਕਰ ਰਹੇ ਨੇ। ਇੱਥੇ ਜਿਹੜੀ ਲੇਬਰ ਆ ਉਹ ਵੱਖਰੀ ਲੱਗੀ ਹੋਈ ਆ, ਪਰ ਕਿਸਾਨਾਂ ਦੀ ਪੁੱਤਾਂ ਦੇ ਵਾਂਗ ਪਾਲੀ ਫਸਲ ਦੇ ਉੱਪਰ ਪਿਆ ਮੀਂਹ ਦੱਸਦਾ ਕਿ ਕਿਸਾਨਾਂ ਦਾ ਜੋ ਹਾਲ ਆ ਉਹ ਪੁੱਛਿਆ ਲੋੜੀ ਦਾ। ਜਿਹੜਾ ਕਿਸਾਨਾਂ ਦਾ ਦਿਲ ਆ ਉਸ ਨੂੰ ਪੁੱਛਿਆ ਲੋੜੀ ਦਾ। ਰੱਬ ਦੇ ਅੱਗੇ ਅਰਦਾਸਾਂ ਕਰੀਆਂ ਕਿ ਹਾੜਾ ਰੱਬਾ ਸਾਡੀ ਫਸਲ ਵਿਕ ਲੈਣ ਦੇ। 6 ਮਹੀਨਿਆਂ ਤੋਂ ਵੱਧ ਜਿਹੜੀ ਕਿ ਇਸ ਦੇ ਉੱਪਰ ਮਿਹਨਤ ਹੋਈ ਆ, ਪਰ ਇਹ ਫਸਲ ਜਿਹੜੀ ਕਿ ਜਿਉਂ ਦੀ ਤਿਉਂ ਮੰਡੀਆਂ ਦੇ ਵਿੱਚ ਪਈ ਆ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਫਸਲ ਦੇ ਵਿੱਚੋਂ ਜਦੋਂ ਮੀਂਹ ਪਿਆ ਗਿੱਲੀ ਹੋਈ ਤਾਂ ਧੂੰਆਂ ਨਿਕਲ ਗਿਆ। ਤੇ ਦੂਸਰੇ ਪਾਸੇ ਇੱਕ ਤਸਵੀਰ ਹੋਰ ਸਾਂਝੀ ਕਰ ਰਹੇ ਹਾਂ। ਜਿਹੜਾ ਪੇਂਡੂ ਮੰਡੀਆਂ ਦਾ ਹਾਲ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਇੱਧਰ ਕਿਸਾਨ ਨੂੰ ਕਿਹਾ ਆੜਤੀਏ ਨੇ ਕਿ ਤੁਹਾਡੀ ਫਸਲ ਇੱਥੋਂ ਨਹੀਂ ਚੱਕੀ ਜਾਣੀ ਤੇ ਤੁਸੀਂ ਬਰਨਾਲੇ ਲਿਆਓ। ਤਾਂ ਇਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿਸਾਨ ਨੇ ਪਹਿਲਾਂ ਆਪਣੀ ਫਸਲ ਇੱਥੇ ਢੇਰੀ ਕਰੀ ਤਾਂ ਉਸ ਤੋਂ ਬਾਅਦ ਇਸ ਨੂੰ ਭਰਨ ਦੇ ਲਈ ਫੇਰ ਟਰੈਕਟਰ ਟਰਾਲੀਆਂ ਦਾ ਜਿਹੜਾ ਕਿ ਵਰਤੋਂ ਕਰਨੀ ਪਈ ਤੇ ਫੇਰ ਇਸ ਨੂੰ ਜਿਹੜਾ ਕਿ ਇੱਥੋਂ ਫਸਲ ਆ ਜਿਹੜੀ ਪਿੰਡ ਦੇ ਵਿੱਚੋਂ ਸ਼ਹਿਰ ਵੱਲ ਨੂੰ ਰਵਾਨਾ ਕਰਨ ਦੇ ਲਈ ਤਿਆਰ ਆ ਕਿਸਾਨ। ਪਰ ਦੂਸਰੇ ਪਾਸੇ ਕਿਸਾਨ ਬੈਠੇ ਨੇ ਮੰਡੀ ਦੇ ਵਿੱਚ। ਇਹਨਾਂ ਕਿਸਾਨਾਂ ਦੇ ਨਾਲ ਅਸੀਂ ਗੱਲ ਕਰਾਂਗੇ। ਇਹ ਤਸਵੀਰ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕਰ ਰਹੇ ਹਾਂ। ਇੱਥੋਂ ਦੀ ਲੰਘਣ ਡਏ ਸੀ ਤਾਂ ਇਹ ਤਸਵੀਰਾਂ ਕਾਫੀ ਭਾਵੁਕ ਕਰਦੀਆਂ ਨੇ। ਅਸੀਂ ਗੱਲਬਾਤ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਕਿ ਫਸਲ ਕਿਹਦੀ ਆ, ਆਖਰ ਇਸ ਮੰਡੀ ਦੇ ਵਿੱਚ ਕੀ ਅਜਿਹੀ ਜਿਹੜੀ ਕਿ ਊਣਤਾਂ ਹੀ ਆ ਗਈ ਕਿ ਇਸ ਨੂੰ ਬਰਨਾਲੇ ਲਿਜਾਣਾ ਪੈ ਰਿਹਾ ਜੀ। ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਜਿਹੜੀ ਆ ਫਸਲ ਇੱਥੇ ਕਿਉਂ ਨਹੀਂ ਵਿਕ ਰਹੀ ਕਿ ਇਸ ਨੂੰ ਕਿਹਾ ਗਿਆ ਕਿ ਬਰਨਾਲੇ ਲਿਆਓ? ਵੀਰ ਜੀ ਇੱਕ ਗੱਲ ਕਰਦੇ ਆ ਵੀ ਇਹ ਸਾਡੀ ਸਾਰਿਆਂ ਦੀ ਪ੍ਰੋਬਲਮ ਹੈ, ਅਗਲਾ ਬੋਲਦਾ ਨਹੀਂ। ਇਹ ਸਾਡਾ ਸੈਲਰ ਸਾਨੂੰ ਲੋਟ ਨਹੀਂ ਹੋਣਾ ਚਾਹੀਦਾ ਜਿਹੜਾ ਸਾਡੇ ਪਿੰਡ ਦਾ ਹੈ। ਇਸੇ ਕਰਕੇ ਆ ਸਾਰੇ ਆੜਤੀਏ
ਬਰਨਾਲੇ ਲਿਆ ਰਹੇ ਨੇ ਹਾਂ ਉੱਥੇ ਜਾਨਸਰ ਧੁੱਲ ਜਾਣੀ ਹੈ 5 ਟਰਾਲੀਆਂ ਤੜਕੇ ਗਈਆਂ ਨੇ ਹਾਂ ਕੱਲ ਗਈਆਂ ਨੇ ਪਰਸੋਂ ਗਈਆਂ ਨੇ ਆ ਜਿਹੜਾ ਪਿੰਕੀ ਵਾਲਾ ਸੈਲਰ ਹੈ ਇਹ ਸਾਨੂੰ ਲੋਟ ਨਹੀਂ ਆਉਣਾ ਚਾਹੀਦਾ ਹਾਂ ਕਿਉਂ ਇਹ ਇੱਥੇ ਸੁਕਾਈ ਜਾਂਦਾ ਉੱਥੇ ਸੁਕਾਉਣਾ ਪਊ ਨਹੀਂ ਇੱਥੇ ਸੁਕਾਈ ਜਾਂਦਾ ਹੁਣ ਸਾਡਾ ਮੈਨੂੰ 14 ਦਿਨ ਹੋ ਗਏ ਉੱਥੇ ਬੈਠੇ ਨੂੰ ਹਾਂ ਉਹ ਦੇਖੋ ਸੁੱਕਾ ਝੋਨਾ ਆ ਕੇ ਦਿਖਾਓ ਤੁਹਾਨੂੰ ਬਿਲਕੁਲ ਸੁੱਕਾ ਝੋਨਾ ਹੈ। ਉਹਦੇ ਨਾਲ ਦਾ ਪਹਿਲਾਂ ਅਸੀਂ ਵੱਢ ਲਿਆ ਸੀਗਾ ਇਹਨੇ ਰੋਕਤਾ ਸੀਗਾ ਕਹਿੰਦੇ ਵੱਢਦੇ ਹਰਾ ਦਾਣਾ ਆਉਂਦਾ ਉਹਨੂੰ 8 ਦਿਨ ਹੋ ਗਏ ਤੁਲੇ ਨੂੰ ਉਹਨੂੰ ਹੁਣ 14 ਦਿਨ ਹੋ ਗਏ ਉਹਨੂੰ ਪਏ ਨੂੰ ਮੇਰੇ ਨਾਲ ਦੇ ਨੂੰ ਉਸੇ ਨਾਲ ਦਾ ਝੋਨਾ ਉਹ ਪਿਆ ਹੈ ਜੀ ਪਿੰਡੀ 'ਚ ਮੌਕਚਰ ਵਗੈਰਾ ਜ਼ਿਆਦਾ ਹੋਣ ਇਹਦੇ ਵਿੱਚ ਤਾਂ ਕਰਕੇ ਆਓ ਤੁਹਾਨੂੰ ਦਿਖਾਉਣੇ ਮੈਂ ਕਹਿੰਦਾ ਸਾਰਾ ਮੋਚਰ ਆਉਂਦਾ ਉਹਦਾ ਦੇਖ ਲਓ ਬਿਲਕੁਲ ਕੋਈ ਇਹ ਸਾਡੇ ਨਾਲ ਇਹ ਪ੍ਰੋਬਲਮ ਇਹੀ ਆ ਇੱਥੇ ਕੋਈ ਨਹੀਂ ਬੋਲਦਾ ਇਹ ਸਾਡੇ ਆਰਤੀ ਨੂੰ ਨਹੀਂ ਹੋਣਾ ਚਾਹੀਦਾ ਇੱਥੇ ਡਬਲ ਪੱਖਾ ਲੱਗ ਰਿਹਾ ਹਰ ਇੱਕ ਢੇਰੀ ਨੂੰ ਬਿਲਕੁਲ ਮੂਰਖ ਬਣਾਇਆ ਜਾ ਰਿਹਾ ਪਹਿਲਾਂ ਤਾਂ ਸਰਕਾਰ ਨੇ ਬਣਾਇਆ ਸਾਡੀ ਲਾਈਟ ਲੇਟ ਕਰੀ ਹਾਂ ਲਾਈਟ ਲੇਟ ਕਰਨ ਦੀ ਵਜ੍ਹਾ ਹੋਈ ਇਹ ਨਵੀਂ ਆਉਣ ਦੀ ਜੀਰੀਆਂ ਲੇਟ ਹੋਈਆਂ ਹੈ ਉਲਟਾ ਸਾਨੂੰ ਡਾਟ ਰਹੀ ਹੈ ਸਰਕਾਰ ਉਧਰੋਂ ਇਹ ਸਰਦਾਰ ਜੀ ਡਾਟ ਰਹੇ ਨੇ ਅਸੀਂ ਨਹੀਂ ਲੈਣਾ ਇੱਕ ਬੰਦਾ ਸ਼ਰੀਫ ਆ ਉਹਦਾ ਫਾਇਦਾ ਉਠਾ ਰਹੇ ਨੇ ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਨੇ ਇਹ ਸਾਰੀਆਂ ਗੱਲਾਂ ਗਲਤ ਹੋ ਰਹੀਆਂ ਨੇ ਤੇ ਭਾਂਡਾ ਸਾਡੇ ਕਿਸਾਨਾਂ ਤੇ ਫੁੱਟਣਾ ਖਰਾਬ ਕਿਸਾਨ ਕਰਦੇ ਆ ਇਕੱਠੇ ਹੋ ਕੇ ਮੁਜ਼ਾਹਰੇ ਕਰਦੇ ਆ ਸਾਨੂੰ 6 ਤਰੀਕ ਨੂੰ ਚੌਲ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਨਵੀਂ ਵੀ ਨਹੀਂ ਆਉਂਦੀ ਕੁਝ ਨਹੀਂ ਆਉਂਦਾ ਨਾਲੇ ਲਾਈਟ ਘੱਟ ਮਚੂ ਹੁਣ ਅਸੀਂ 8ਵੇਂ ਦਿਨ ਪਾਣੀ ਲਾਉਂਦੇ ਰਹੇ ਹਾਂ ਕੋਈ ਲਾਈਟ ਦਾ ਨਹੀਂ ਮੱਕੀ ਨੂੰ ਤੀਜੇ ਦਿਨ ਪਾਣੀ ਲੱਗਦਾ ਹੁਣ ਤਾਂ ਕਹਿੰਦੇ ਕਿ ਪਰਾਲੀ ਦੇ ਉੱਪਰ ਵੀ ਪਾਬੰਦੀ ਲਾਈ ਆ ਪਰਾਲੀ ਦਾ ਧੂਆਂ ਹੁੰਦਾ ਕਹਿੰਦੇ ਹਾਂਜੀ ਇਹ ਆਏ ਆ ਜੀ ਗੱਲ ਜਿਹੜਾ ਅਫਸਰਾਂ ਨੇ ਬਹਿ ਕੇ ਕੰਮ ਕਰਨਾ ਸੀ ਉੱਥੇ ਜੀ ਉਹਨਾਂ ਨੂੰ ਤਾਂ ਵਾਰਤਾ ਸਾਡੀਆਂ ਪੈਲੀਆਂ 'ਚ ਇਹਨਾਂ ਨੇ ਸਾਨੂੰ ਲੜਾਉਣ ਲਈ ਸਾਡੇ ਭਾਈਚਾਰੇ ਨਾਲ ਜੀ ਇਹ ਐਮਐਲਏ ਕਿਉਂ ਨਹੀਂ ਜੀ ਸਾਡੇ ਕੋਲੇ ਆਉਂਦੇ ਹਾਂਜੀ ਜਦੋਂ ਸਾਡੀ ਕਣਕ ਨੂੰ ਅੱਗ ਲੱਗ ਜਾਂਦੀ ਆ ਉਹ ਤਾਂ ਨਹੀਂ ਫਾਇਰ ਬ੍ਰਿਗੇਡ ਬਾਹਰ ਆ ਨਹੀਂ ਰਹੀ ਹੁਣ ਜੀ ਬਿਨਾਂ ਉਸ ਤੋਂ ਸਾਡੇ ਧੱਕੇ ਨਾਲ ਖੋ ਕੇ ਅੱਗ ਬੁਝਾ ਰਹੇ ਨੇਗੇ ਉਲਟਾ ਜੇ ਉਹ ਕਿਸਾਨਾਂ ਨੇ ਚਲੋ ਗਲਤੀ ਆ ਸਿੱਧੂਪੁਰਾਂ ਦੀ ਅਸੀਂ ਮੰਨਦੇ ਹਾਂ ਹੈਗੀ ਆ ਹੋ ਗਈ ਤਾਂ ਫਿਰ ਵੀ ਕਿੱਡੀ ਕੁ ਗੱਲ ਸੀ ਜੀ ਉਹ ਮਤਲਬ ਕਿ ਸਾਨੂੰ ਲੜਾ ਰਿਹਾ ਪ੍ਰਸ਼ਾਸਨ ਜੀ ਕਿਹੜਾ ਇਲਾਕਾ ਪੈ ਜਾਂਦਾ ਐਮਐਲਏ ਦਾ ਆਹ ਸ਼ਾਇਦ ਕੁਲਵੰਤ ਪੰਡੋਰੀ ਦਾ ਪੈਂਦਾ ਜੀ ਕਲਾਂ ਏਰੀਆ ਇਹ ਪੰਡੋਰੀ ਦਾ ਸਾਡੇ 9 ਸਾਲ ਹੋ ਗਏ ਉਹਨੂੰ ਬਣੇ ਨੂੰ ਦੁਬਾਰੇ ਵੀ ਬਣ ਗਿਆ ਪਹਿਲਾਂ ਵੀ ਨਹੀਂ ਆਇਆ ਆ ਹੁਣ ਫੇਰ ਨਹੀਂ ਆਇਆ ਤੁਸੀਂ ਬਾਬੂ ਜੀ ਉਹਦੇ ਕੋਲੇ ਉਹ ਨਹੀਂ ਆਉਂਦਾ ਅਸੀਂ ਜਾਂਦੇ ਅਸੀਂ ਗਏ ਆ ਕਈ ਵਾਰੀ ਗਏ ਆ ਸਾਡੇ ਸੁਸਾਇਟੀ ਦਾ 12 ਕਰੋੜ ਦਾ ਘਪਲਾ ਸੀਗਾ ਉਹ ਕਹਿੰਦਾ ਮੈਨੂੰ ਕੀ ਪਤਾ ਮੇਰੇ ਤਾਂ ਕੰਮ ਹੀ ਨਹੀਂ ਇਹ ਸਾਡੇ 1-2 ਹੋਰ ਕੇਸ ਨੇ ਸਾਡੇ ਖੁਦ ਉਹ ਕਹਿੰਦਾ ਮੇਰੇ ਏਰੀਏ ਦੇ ਨੇ ਮੈਂ ਨਿਮੇੜੂ ਨਹੀਂ ਨਾ ਉਹ ਨਿਮੇੜਦਾ ਅੱਛਾ ਬੰਬੇ ਦੇ ਵਿੱਚ ਵੀ ਪ੍ਰਦੂਸ਼ਣ ਚੱਲ ਰਿਹਾ ਬੰਬੇ 'ਚ ਤਾਂ ਨਹੀਂ ਪੰਜਾਬ ਦੀ ਪਰਾਲੀ ਜਾਂਦੀ ਦਿੱਲੀ ਦਾ ਚਲੋ ਮੰਨਦੇ ਆ ਕਿ ਜਾਂਦੀ ਹੈ ਮੰਨਦੇ ਹੋ ਵੀ ਦਿੱਲੀ 'ਚ ਧੂਆਂ ਪੰਜਾਬ ਦਾ ਚਲਾ ਜਾਂਦਾ ਪੰਜਾਬ ਦਾ ਤਾਂ ਜਾਂਦਾ ਹੀ ਨਹੀਂ ਦਿੱਲੀ ਤਾਂ ਬਹੁਤ ਉੱਚੀ ਹੈ ਹਵਾਈ ਉਲਟ ਦਿਸ਼ਾ ਚੱਲ ਰਹੀ ਮੈਂ ਦਿੱਲੀ ਖੁਦ ਰਹਿ ਕੇ ਆਇਆ 14 ਸਾਲ ਮੈਂ 16 ਸਾਲ ਦਿੱਲੀ ਰਿਹਾ ਮੈਂ ਉੱਥੇ ਪੰਜਾਬ ਦਾ ਧੂਆਂ ਤਾਂ ਮਤਲਬ ਹੀ ਨਹੀਂ ਦਿੱਲੀ ਬਹੁਤ ਉੱਚੀ ਬੈਠੀ ਹੈ ਕੀ ਕੰਮ ਕਰਦੀ ਸੀ ਦਿੱਲੀ ਮੈਂ ਆਰਮੀ 'ਚ ਸੀਗਾ ਆਰਮੀ 'ਚ ਹਾਂਜੀ ਹੁਣ ਮੇਰਾ ਝੋਨਾ ਉਹ ਦੇਖ ਲਓ 14 ਦਿਨ ਪਏ ਹੋਏ ਨੂੰ ਸਾਨੂੰ ਇਹ ਸੈਲਰ ਅਲਾਉਟ ਹੀ ਨਹੀਂ ਹੋਣਾ ਚਾਹੀਦਾ ਵੈਸੇ ਗੱਲ ਸਾਡੀ ਕੋਈ ਪ੍ਰੋਬਲਮ ਹੈ ਇਹ ਇੱਥੇ ਸੁਕਾਈ ਜਾਂਦਾ ਕਿ ਉਹਨੂੰ ਸੁਕਾਉਣਾ ਪੈਣਾ ਉੱਥੇ ਇਹਦੇ 'ਚ ਬ੍ਰਦਰ ਆਏ ਆ ਇੱਕ ਸੈਲਰ ਹੋਰ ਪਿਆ ਹੋਵੇ ਖਿੱਚ ਹੋ ਜਾਂਦੀ ਹੈ ਇੱਥੇ ਨੇੜੇ ਕੋਈ ਹੋਰ ਸੈਲਰ ਹੋਵੇ ਸਾਡਾ ਖਿੱਚ ਹੋ ਜਾਂਦੀ ਹੈ ਜਦੋਂ ਹੁਣ ਕੋਈ ਵੀ ਚੀਜ਼ ਆ ਤੁਸੀਂ ਆਪ ਸਿਆਣੇ ਹੋ ਇੱਕ ਦੇ ਆਪਾਂ ਬੱਸ ਕਰ ਦਈਏ ਜਿਵੇਂ ਹੁਣ ਡਾਨੀਆਂ ਬਾਨੀਆਂ ਦੇ ਇੱਕ ਚੀਜ਼ ਬੱਸ ਹੋ ਗਈ ਕਿੱਥੇ ਗਈ ਉਹ ਗੱਲ ਇਹਨਾਂ ਦੀ ਕਰੀ ਹੋਈ ਆ ਬੋਲਦਾ ਕੋਈ ਹੈ ਨਹੀਂ ਕਿਸੇ ਦਾ ਜਵਾਕ ਬਾਹਰ ਤੋਰਿਆ ਵਾ ਕਿਸੇ ਦਾ ਕਿਵੇਂ ਆ ਸਭ ਟਾਈਟ ਆ ਕੰਮ ਟਾਈਟ ਕਰਕੇ ਇਹ ਝੇਪ 'ਚ ਰੱਖਦੇ ਨੇਗੇ ਬਾਕੀ ਤੁਸੀਂ ਸਾਰੇ ਆਪ ਜਾਣੀ ਜਾਣੋ ਤੇ ਨੀਤੀ ਹੋਰ ਕਰਤੀ 31 ਕੱਲੀਆਂ ਸਾਡੇ ਜ਼ਿਲ੍ਹੇ ਦੀਆਂ ਮੰਡੀਆਂ ਬੰਦ ਹੋ ਗਈਆਂ 31 ਕੱਲੇ ਸਾਡੇ ਹਾਂਜੀ ਸਾਡੇ ਜ਼ਿਲ੍ਹੇ ਦੀਆਂ 510 ਸਾਰੀਆਂ ਕਰਤੀਆਂ ਇਹਨਾਂ ਨੇ ਰਾਤ ਨੂੰ ਐਲਾਨ ਕਰਕੇ ਰਾਤ ਫਤਿਹਗੜ੍ਹ ਸੰਨਾ ਗਾੜਾ ਜਥੇਬੰਦੀ ਦਾ ਖੁਦ ਉਹ ਵੀ ਬੰਦ ਕਰਤੀ ਹੈ ਬਹੁਤ ਹਾਂਜੀ ਇਹ ਫਿਰ ਐ ਸੀ ਨਾ ਜੀ ਲੋਕ ਉਹਨਾਂ ਤੋਂ ਦੁਖੀ ਹੋਏ ਵੇ ਸੀ ਅੰਦੋਲਨ ਦੇ ਅਸੀਂ ਤਾਂ ਜੀ ਉਹਨੂੰ ਯੂਨੀਵਰਸਿਟੀ ਕਹਿੰਦੇ ਆ ਬਕਾਇਦੀ ਕੁੰਡਲੀ ਤੋਂ ਟਿੱਕਰੀ ਬਾਰਡਰ ਨੂੰ ਯੂਨੀਵਰਸਿਟੀ ਕਹਿੰਦੇ ਆ ਜਿਹੜੇ ਸਾਡੇ ਭਾਈਆਂ ਨੂੰ ਉਹਨੇ ਇੰਨੀ ਵਿੱਦਿਆ ਦਿੱਤੀ ਉਹਦਾ ਕਰਕੇ ਇਹ ਪਾਰਟੀ ਆਈ ਉਹਨਾਂ ਤੋਂ ਦੁਖੀ ਸੀ ਉਹਨਾਂ ਦੇ 75-25 ਦਾ ਪਤਾ ਲੱਗ ਗਿਆ ਸੀਗਾ ਵੀ ਇਹ ਰਲ ਕੇ ਚੱਲਦੇ ਆ ਇਹ ਸਰਦਾਰ ਜੀ ਹੁਣ ਉਹ ਕਹਿੰਦੇ ਕੋਸ਼ਿਸ਼ ਕਰਦੇ ਕੁਛ ਮੀਡੀਆ ਜੋਗਾ ਵਾਲਾ ਕੱਢ ਕੇ ਤੜਕੇ ਨੂੰ ਪਾ ਦਿੰਦਾ ਵੀਡੀਓ ਹੈ ਵੀ ਭਾਈ ਸਾਹਿਬ ਤੁਸੀਂ ਤਾਂ ਬੋਲ ਰਹੇ ਸੀ ਉਹ ਤਾਂ ਹੁਣ ਗੱਲਾਂ ਤੇ ਨਹੀਂ ਇਹ ਤਾਂ ਜੀ ਅਮਰਿੰਦਰ ਨੂੰ ਪਹਿਲਾਂ ਹੱਥ ਮਿਲਾ ਗਿਆ ਵੀ ਮੈਂ ਤਾਂ ਸਾਹ ਵਰਗਾ ਨਾ ਭਗਵੰਤ ਜੀ ਤਾਂ ਉਦੋਂ ਪਹਿਲਾਂ ਹੱਥ ਮਿਲਾ ਚੁੱਕੇ ਨੇਗੇ ਹਾਂਜੀ ਕੈਪਟਨ ਨੇ ਤਾਂ ਦੇਰੀ 'ਚ ਮਿਲਾਏ ਸੀ ਇਹ ਆਉਂਦੀ ਮਿਲਾ ਗਿਆ ਸਰਕਾਰ ਦੀ ਸ਼ੁਰੂਆਤ 'ਚ ਹੀ ਮਿਲਾ ਗਿਆ ਤੁਸੀਂ ਕੀ ਦੇਖਦੇ ਹੋ ਇਹ ਬਜ਼ੁਰਗੋ ਪੂਰੀ ਜਿਹੜੀ ਕਿ ਇੱਥੇ ਅੱਜ ਦੱਸ ਰਹੇ ਸੀ ਜਦੋਂ ਆਪਾਂ ਉੱਥੇ ਖੜੇ ਸੀ ਕਹਿੰਦੇ ਕਿ 10 ਤੋਂ 12 ਦਿਨ ਹੋ ਗਿਆ ਸਾਨੂੰ ਇੱਥੇ ਮੰਡੀ ਦੇ ਵਿੱਚ ਬੈਠਿਆਂ ਨੂੰ 12 ਦਿਨ ਹੋ ਗਏ ਆ ਪਿਆ ਸਾਡਾ ਝੋਨਾ 12 ਦਿਨ ਹੋ ਗਏ ਹਜੇ ਤੁਲਿਆ ਨਹੀਂ ਨਾ 12 ਦਿਨ ਹੋ ਗਏ ਅੱਜ ਘਰੇ ਉਡੀਕਦੇ ਹੋਣੇ ਆ ਜਵਾਕ ਵੀ ਦੀਵਾਲੀ ਆ ਗਈ ਆ ਮਠਿਆਈਆਂ ਖਾਵਾਂਗੇ ਇਹ ਆਸ ਹੁੰਦੀ ਆ ਹਰੇਕ ਨੂੰ ਹਨਾ ਚੀਜ਼ ਆ ਨਾ ਉਹੀ ਚੀਜ਼ ਆ ਹੁਣ 12 ਦਿਨ ਹੋ ਗਏ ਇੱਥੇ ਜਵਾਕ ਰੋਜ਼ ਕਹਿੰਦੇ ਨੇ ਕਿੱਦਾਂ ਤੁਲੂਗਾ ਬਸ ਇੱਥੇ ਗੇੜੇ ਖਾ ਕੇ ਮੁੜ ਜਾਂਦੇ ਆ ਬੈਠੇ ਆ ਮੰਜੇ ਤੇ ਤੜਕੇ ਦੇ ਲੈਣਾ ਦੇਣਾ ਵੀ ਪਿਆ ਹੋਣਾ ਜੀ
ਸਾਰੇ ਹੈਂ ਜੀ? ਪਿਆ ਜੀ ਹਜੇ ਲਿਮਟਾਂ ਪਈਆਂ ਸਾਰਾ ਕੁਝ ਹੀ ਪਿਆ ਹੈ। ਸਾਰਾ ਕੁਝ ਹੀ ਲੈਣਾ ਦੇਣਾ ਵੀ ਪਿਆ ਹੈ। ਜੀਰੀ ਭਰੀ ਤੂੰ ਪੈਸੇ ਮਿਲਣੇ ਆ ਬ੍ਰਦਰ, ਤੂੰ ਆਪ ਸਿਆਣਾ ਗਾ ਹੈ। ਪੇਮੈਂਟ ਤਾਂ ਉਹਦੀ ਹੋਣੀ ਆ ਹੈ। ਕਿਹੜਾ ਚੈਨਲ ਹੈ ਤੁਹਾਡਾ ਜੀ? ਬਿਲਕੁਲ। ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਲਗਾਤਾਰ ਇਹ ਤਸਵੀਰਾਂ ਬਜ਼ੁਰਗੋ ਆਪ ਹੀ ਲੱਗੇ ਪਏ ਸੀ ਆ ਹਿਲਾਉਣ। ਹਾਂਜੀ ਕੋਈ ਕੱਲ ਨਹੀਂ ਲੱਗਿਆ, ਅੱਜ ਨਹੀਂ ਲੱਗਿਆ। ਅੱਛਾ, ਹੋਰ ਜੀ? ਕੱਲ ਵੀ ਹਿਲਾ ਰਹੇ ਸੀ ਇਹ? ਹਾਂਜੀ ਕੱਲ ਮੈਂ ਸਾਰਾ ਦਿਨ ਲਾਇਆ। ਅੱਜ ਵੀ ਲੱਗੇ ਪਏ ਨੇ। ਹਾਂਜੀ। ਉਮਰ ਕਿੰਨੀ ਹੋ ਗਈ? ਕਿਹਦੀ ਜੀ? ਮੇਰੀ ਹਾਂ। ਹੋ ਗਈ 60-62 ਸਾਲ ਦੀ। ਅੱਛਾ, ਹਾਂਜੀ। ਇਹ ਕਿਵੇਂ ਇੱਥੇ ਕੋਈ ਲੇਬਰ ਨਹੀਂ ਮਿਲ ਰਹੀ, ਆਪ ਹੀ ਲੱਗੇ ਪਏ ਹੋ? ਲੇਬਰ ਤਾਂ ਹੈਗੀ ਆ ਜੀ, ਲੱਗੇ ਵੀ ਨਾਲ ਕੋਈ ਨਹੀਂ ਲਾਇਦਾ। ਕੋਈ ਨਹੀਂ ਲੱਗਦਾ? ਹਾਂਜੀ। ਕੀ ਹੋ ਗਿਆ ਤੇ ਮੀਂਹ ਪਿਆ ਸੀ ਐਂ ਢੇਰੀ ਦੇ ਉੱਪਰ ਤਾਂ ਕਰ? ਨਹੀਂ ਪਿਆ ਜੀ, ਕੋਈ ਇਹ ਥੱਲੇ ਸੁੱਕੀ ਨਿਕਲਦੀ ਐ, ਇੰਨੀ ਗਿੱਲੀ ਨਹੀਂ ਹੈਗੀ। ਹਾਂਜੀ ਕੋਈ ਖਰਾਬ ਨਹੀਂ ਹੋਈ ਇੰਨੀ। ਕਿੰਨੇ ਬਸ ਆਹ ਥੱਲੇ ਮੁੜਕਾ ਜਾਂ ਮਾੜਾ ਮੋਟਾ ਤਾਂ ਹੁੰਦਾ ਹੀ ਹੈ ਜੀ, ਤੇ ਉਹਨੇ ਜੀ ਕਹਿੰਦੇ ਇਹ ਤਾਂ ਗਿੱਲੀ ਹੈ। ਬੈਠਿਆਂ ਨੂੰ ਕਿੰਨੇ ਦਿਨ ਹੋ ਗਏ? 8-9 ਦਿਨ ਹੋ ਗਏ ਜੀ। 9 ਹਾਂ 9 11 ਸਾਡੇ ਨਾਲ ਦਾ ਹਾਂ ਤਰੀਕ ਦਾ 3 ਤਰੀਕ ਦਾ ਆਇਆ ਜੀ ਮੈਂ। 3 ਤਰੀਕ? ਹਾਂਜੀ 3 ਦਾ ਆਇਆ। ਫਿਰ ਅੱਜ ਤਾਂ 15 ਤਰੀਕ ਹੋ ਗਈ। ਅੱਛਾ ਜੀ, ਹੋਰ ਠੀਕ ਜੀ। ਹੁਣ ਇੰਨਾ ਕਿਹੜਾ ਯਾਦ ਰਹਿੰਦਾ ਜੀ ਮੇਰੇ, ਆਹ ਚੀਜ਼ ਆ। 3 ਤਰੀਕ ਦੇ ਆਏ ਆ। ਇਹ 3 ਤਰੀਕ ਨੂੰ ਵੱਢਿਆ ਆਓ ਮੈਂ ਤੁਹਾਨੂੰ ਆਪਣੇ ਵਾਲਾ ਝੋਨਾ ਦਿਖਾਉਣਾ। ਆ ਗਏ ਜੀ, ਆ ਗਏ ਜੀ। ਅਸੀਂ ਹੱਥ ਨੇ ਵੱਢ ਲਏ। ਇਹ ਮਤਲਬ ਅਸੀਂ ਤੜਕੇ ਸਦੇਹਾਂ ਟਰਾਲੀਆਂ ਲਾਤੀਆਂ, ਇਹਨੇ ਵੱਡੇ ਦਿਨੋਂ ਲਾਈਆਂ ਬਸ। ਇਹਦਾ ਇੰਨਾ ਫਰਕ ਆ ਬਸ। ਹਾਂ ਅੱਜ ਇਹਨੂੰ ਕਹਿ ਕੂ ਕਿ ਅੱਜ ਟਰਾਲੀਆਂ ਇਹਨੂੰ ਕਹਿ ਕੇ ਹਲਾਈਆਂ ਨੇ ਵਿਚਾਰੇ ਨੇ। ਜਮਾ ਸੁੱਕਾ ਝੋਨਾ ਸੀ ਇਹਦਾ, ਜਮਾ ਸੁੱਕਾ ਝੋਨਾ। ਉਹ ਡੜਾ ਪਿਆ ਜੀ ਉਹਨੂੰ, ਅੱਜ 6-7 ਦਿਨ ਹੋ ਗਏ। ਅੱਜ ਪਟਾ ਕੇ ਦੇਖ ਲਓ, ਥੱਲੋਂ ਸੇਕ ਮਾਰੂਗਾ। ਕੋਈ ਵੀ ਚੀਜ਼ ਆ ਜਿਹੜੀ ਦੱਬੀ ਪਈ ਆ ਉਹਨੇ ਅਕਸਰ ਖਰਾਬ ਤਾਂ ਹੋਣਾ ਹੀ ਆ। ਫਿਰ ਐਡਾ ਵੱਡਾ ਢੇਰ ਆ, ਖਰਾਬ ਤਾਂ ਹੋਣਾ ਹੀ ਆ ਉਹਨੇ ਹੁਣ, ਜਦੋਂ ਉਹਦਾ ਕੋਈ ਹੱਲ ਨਹੀਂ ਹੋ ਰਿਹਾ। ਇਹ ਖੁੱਲੇ ਅਸਮਾਨ ਦੇ ਥੱਲੇ ਕਿਸਾਨਾਂ ਦੀ ਮਿਹਨਤ ਪਈ ਹੈ। ਖੁੱਲੇ ਅਸਮਾਨ ਦੇ ਥੱਲੇ ਕਿਸਾਨ ਬੈਠੇ ਨੇ। ਕਿਸਾਨ ਉਹ ਲੋਕ ਹੁੰਦੇ ਨੇ ਜਿਹੜੇ ਸਭ ਤੋਂ ਵੱਡੇ ਭਗਤ ਹੁੰਦੇ ਨੇ। ਕਿਸਾਨਾਂ ਦੇ ਸਿਰ ਤੋਂ ਸਾਰੀ ਦੁਨੀਆ ਚੱਲਦੀ ਆ। ਕਿਸਾਨਾਂ ਦਾ ਹੀ ਜਿਹੜਾ ਲੈਣਾ ਦੇਣਾ ਹੁੰਦਾ। ਆ ਬਾਪੂ ਬੈਠੇ ਨੇ, ਬਿਮਾਰ ਵੀ ਲੱਗ ਰਹੇ ਨੇ। ਬਜ਼ੁਰਗੋ ਆ ਥੈਲੀ ਲਾਈ ਆ ਪਿਸ਼ਾਬ ਵਾਲੀ, ਤੇ ਇੱਥੇ ਰਾਖੀ ਤੇ ਆਏ ਹੋ। ਕਿੰਨੀ ਕੁ ਉਮਰ ਆ ਤੁਹਾਡੀ? ਆਖਿਆ ਹੈਗੀ 60-70 ਸਾਲ ਦੀ। 70 ਆਹ ਢੇਰੀ ਮੇਰੀ। ਆਹ ਢੇਰੀ ਆ? ਹਾਂ ਢੇਰੀ। ਅੱਛਾ, ਇਹ ਤਾਂ ਹੁਣ ਚੱਕੀ ਜਾਂਦੇ ਨਾਲੇ ਭਰੀ ਜਾਂਦੇ ਉਹਦੇ। ਕਾਹਨੂੰ ਚੱਕੀ ਜਾਂਦੇ ਆ? ਇਹ ਤੇ ਹਜੇ ਤਾਂ ਦਿਨ ਹਜੇ ਕਹਿੰਦੇ ਪਰਸੋਂ ਵਾਰੀ ਆਊ ਜਿਹੜੀ। ਪਰਸੋਂ ਵਾਰੀ ਆਊ? ਤੇ ਹੋਰ ਆ ਨਾਲ ਤੁਸੀਂ ਪਾਈਪ ਲਾਈ ਆ? ਇਹ ਫਿਰ ਉਹ ਇੱਥੇ ਬਹਿਨੇ ਆ, ਬੱਚਾ ਇਕੱਲਾ ਹੈ। ਅੱਛਾ। ਹਾਂ ਮੁੰਡਾ ਮਰ ਗਿਆ। ਅੱਛਾ। ਤਾਂ ਕਰਕੇ ਹੁਣ ਸਮਝ ਲਾ ਵੀ ਇਹ ਕੋਈ ਵੱਡੇ ਚੱਲ ਮੈਂ ਕਿਹਾ ਭਾਈ ਦਿਨੇ ਮੈਂ ਗੇੜਾ ਲਿਆ ਹੁਣ, ਹੋਰ ਫਿਰ ਕਿਲਾ। ਹਾਂ ਇਹਦੇ ਵਿੱਚ ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ? ਇਹ ਇੱਥੇ ਤਾਂ ਮੈਨੂੰ ਤਾਂ ਹੋ ਗਿਆ 9-10 ਦਿਨ ਹੋ ਗਏ ਬੈਠਿਆਂ ਨੂੰ। 10 ਦਿਨ ਹੋ ਗਏ? ਹਾਂ ਹੋ ਗਏ। ਐ ਔਖਾ ਨਹੀਂ ਹੁੰਦਾ ਇਹਦੇ ਨਾਲ? ਤੁਸੀਂ ਹੱਥ ਦੇ ਵਿੱਚ ਇਹ ਫੜ ਕੇ ਲਿਆਉਣੇ ਹੋ ਇੱਥੇ ਅੱਗੇ ਨੂੰ ਫਰਕ ਹੈ ਜੀ, ਅੱਗੇ ਬੜਾ ਸੀ ਪਿਸ਼ਾਬ ਜਿਹੜਾ, ਤੇ ਹੁਣ ਘੱਟ ਹੈ। ਹੁਣ ਤਾਂ ਮਾੜਾ ਮੋਟਾ ਹੀ ਹੈ ਜੀ। ਹਾਂ। ਅਫਸੋਸ ਹੁੰਦਾ ਵੀ ਅਸੀਂ ਅਜਿਹੀਆਂ ਸਰਕਾਰਾਂ ਚੁਣ ਲੈਂਦੇ ਹਾਂ ਜਿਹੜੀਆਂ ਕਿਸਾਨਾਂ ਦੀ ਬਾਤ ਹੀ ਨਹੀਂ ਪੁੱਛਦੀਆਂ। ਹਾਂ ਜੀ ਰੋਜ਼ ਇਹ ਹਾਂ ਹੁੰਦਾ ਜੀ। ਘਰੇ 11 ਬੁੜੀਆਂ ਲੜਦੀਆਂ, ਤੇ ਲੜਦੇ ਕੋਈ ਜਵਾਕ ਨਹੀਂ ਭੈਣ ਨੂੰ ਤਿਆਰ ਵੀ ਜੇ ਕਹਿ ਕੇ ਤੇਰੇ ਕੋਲ ਪਕ ਜਾ। ਅੱਛਾ, ਰਾਤ ਨੂੰ ਵੀ ਇੱਥੇ ਹੁੰਦੇ ਤੁਸੀਂ? ਨਾ ਰਾਤ ਨੂੰ ਕਿ ਵੱਡੀ ਰਾਤ ਜਾਂਦੇ ਆ। ਵੱਡੀ ਰਾਤ ਆ? ਵੱਡੀ ਪਕ ਜਾਂਦੇ ਜਾਂ ਫਿਰ ਇੱਥੇ ਪੈਣਾ ਕੱਟੇ ਲੈ ਮਟੇ ਨੂੰ। ਹਾਂ ਬਿਲਕੁਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਿਵੇਂ ਜਿਵੇਂ ਘਰ ਤੋਂ ਨਿਕਲਦੇ ਆ ਬਾਹਰ, ਤਾਂ ਉਵੇਂ ਉਵੇਂ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸੁਣਨ ਨੂੰ ਮਿਲਦੀਆਂ ਨੇ। ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਨੂੰ ਮਿਲਦੀਆਂ ਨੇ। ਤਾਂ ਇਹ ਕਿਸਾਨ ਇਸ ਮੰਡੀ ਦੇ ਵਿੱਚ ਬੈਠੇ ਹੋਏ ਨੇ। ਇੱਧਰਲੇ ਪਾਸੇ ਬੇਸ਼ੱਕ ਲੇਬਰ ਲੱਗੀ ਆ, ਬੇਸ਼ੱਕ ਜਿਹੜੀ ਕਿ ਭਰਾਈ ਹੋ ਰਹੀ ਆ, ਪਰ ਕਈਆਂ ਨੂੰ 10 ਦਿਨ ਹੋ ਗਿਆ, ਕਈਆਂ ਨੂੰ 15 ਦਿਨ ਹੋ ਗਿਆ ਇੱਥੇ ਬੈਠਣ ਨੂੰ। ਤੁਹਾਨੂੰ ਕਿੰਨੇ ਦਿਨ ਹੋ ਗਏ? 15 ਦਿਨ ਹੋ ਗਏ ਜੀ। 15 ਦਿਨ ਹੋ ਗਏ। ਕੀ ਕਹਿੰਦੇ ਆ ਹੁਣ, ਕਦੋਂ ਲੱਗੂ ਪੱਖਾ? ਪਤਾ ਕੋਈ ਹਿਸਾਬ ਨਹੀਂ ਹੈ। ਕੋਈ ਹੈ ਆਸ ਉਮੀਦ? ਆਸ ਉਮੀਦ ਕੋਈ ਨਹੀਂ ਜੀ ਹਲੇ। ਲਾ ਦੇਣ ਭਾਵੇਂ ਕੱਲ੍ਹ ਨੂੰ, ਲਾ ਦੇਣ ਨਾ ਨੂੰ ਤਾਂ ਭਾਵੇਂ 5-4 ਦਿਨ ਨਾ ਗਿਆ ਨਾ। ਕਣਕ ਵੀ ਬੀਜਣੀ ਆ, ਫਿਰ ਉਹਦਾ ਸਮਾਂ ਲੰਘਿਆ? ਹਾਂ ਥਮ ਲੰਘੀ ਜਾਂਦਾ ਜੀ। ਉਹ ਤਾਂ ਉਹ ਵੱਢੇ ਨੇ ਪਰਾਲੀ ਨਹੀਂ ਬਚਾਉਣ ਦਿੰਦੇ, ਪਰਾਲੀ ਬਣਾਉਣ ਨਹੀਂ ਬੀਜੀ ਜਾਂਦੀ। ਹਾਂ ਬਸ ਟਾਈਮ ਜਾ ਖਰਾਬ ਹੀ ਆ ਕੰਮ ਸਾਰਾ। ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਅੱਜ ਅਚਾਨਕ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ? ਆਉਣੇ ਆ ਤੁਹਾਡੇ ਕੋਲ ਹੀ ਆ ਜਾਂਦੇ ਹਾਂ ਅਸੀਂ। ਤਾਂ ਅੱਜ ਫੇਰ ਇੱਕ ਵਾਰ ਅਸੀਂ ਉਸ ਮੰਡੀ ਦੇ ਵਿੱਚ ਆਏ ਹਾਂ। ਤੁਸੀਂ ਮਜ਼ਦੂਰ ਹੋ? ਆ ਜਾਓ, ਉਰੇ ਨੂੰ ਆ ਜਾਓ। ਤੁਹਾਡੀ ਵੀ ਬੜੀ ਵੱਡੀ ਮੁਸ਼ਕਿਲ ਹੁੰਦੀ ਆ। ਦੀਵਾਲੀ ਮੈਨੂੰ ਲੱਗਦਾ ਤੁਹਾਡੀ ਵੀ ਇੱਥੇ ਲੰਘੀ ਹੋਣੀ ਆ। ਆ ਜਾਓ ਉਰੇ ਨੂੰ ਆ ਜਾਓ, ਆਪਾਂ ਗੱਲ ਕਰ ਲਈਏ। ਆ ਜਾਓ।
ਕਿੰਨੀ ਕੁ ਮੁਸ਼ਕਲ ਆਉਂਦੀ ਹੈਗੀ ਇਸ ਮੇਰੇ ਜੋੜੇ ਪਾਏ ਹੋਏ ਆ ਉਰੇ ਨੂੰ ਆ ਜਾ ਥੋੜਾ ਜਿਹਾ ਜੇ ਉਰੇ ਨੂੰ ਹੋ ਜਾਂਦਾ ਹੈ ਹਲਿਆਉਣ ਦੀ ਆਉਂਦੀ ਹੈ ਜੀ ਸਾਨੂੰ ਤਾਂ ਮੁਸ਼ਕਲ ਵੀ ਆ ਗਰਮ ਢੇਰੀਆਂ ਹੋ ਜਾਂਦੀਆਂ ਜਦੋਂ ਫਿਰ ਅਸੀਂ ਹਲਿਆਉਂਦੇ ਘਰੋਂ ਰੋਟੀਆਂ ਖਾ ਕੇ ਇਹਦਾ ਲੱਗੇ ਪਏ ਮਿਹਨਤ ਤਾਂ ਸਾਡੀ ਫੇਰ ਬਣੂਗੀ ਜੇ ਗੱਟਿਆਂ 'ਚ ਪੈਣਗੇ ਉਹਨਾਂ ਟਾਈਮ ਕੋਈ ਮਿਹਨਤ ਨਹੀਂ ਉਹਨਾਂ 'ਚ ਸਾਨੂੰ ਕੋਈ ਮਿਹਨਤ ਨਹੀਂ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲੱਗਦੇ ਨੇ ਹਰੇਕ ਜਗ੍ਹਾ ਤੇ ਬੋਲਦੇ ਨੇ ਤੁਹਾਡੇ ਨਾਲ ਕੋਈ ਇਹੋ ਜਿਹੀ ਚਰਚਾ ਹੁੰਦੀ ਹੈ ਗੱਲਬਾਤ ਹੁੰਦੀ ਆ ਨਾ ਜੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਤੇ ਦੀਵਾਲੀ ਫਿਰ ਇੱਥੇ ਹੀ